ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब बर्स मैं ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਆ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी, तुहानू भी तो दुनिया भर च बैठे साडे बहुत ही प्यारे सोहणे सियाणे सुनखे टीवी 84 दे दर्शकां नू भी वाहिगुरू जी का खालसा वाहिगुरू जी की फतेह ते अस्सलाम वालेकुम। जी डॉक्टर साहब जी आयां नू प्रोग्राम सचो सच विच बहुत शुक्रिया जी। डॉक्टर साहब अज 28 दिसंबर 2020 15 पो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਅਰਸ ਆ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਬ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਅਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਇਸ ਵੀਕ ਦਾ ਆਪਾਂ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ, ਸੋ ਆਸ ਕਰਦੇ ਹਾਂ ਕਿ ਜਿਹੜਾ ਤੁਹਾਡਾ ਵੀਕਐਂਡ ਹੈ ਉਹ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵੀਕਐਂਡ ਬਾਰੇ ਵੀ ਜਿਹੜੀਆਂ ਖਬਰਾਂ ਨੇ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਜਾਣਗੀਆਂ, ਜੋ ਕਰੰਟ ਇਸ਼ੂ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕੀਤੇ ਜਾਣਗੇ। ਡਾਕਟਰ ਸਾਹਿਬ ਮੇਰੇ ਨਾਲ ਹਾਜ਼ਰ ਨੇ। ਸੋ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਜੋ ਹਮੇਸ਼ਾ ਤਰ੍ਹਾਂ ਕਿਸਾਨਾਂ ਦਾ ਜਿਹੜਾ ਮੁੱਦਾ ਹੈ ਉਸ ਬਾਰੇ ਆਪਾਂ ਵਿਚਾਰ ਚਰਚਾ ਕਰਾਂਗੇ ਕਿ ਕਿਸ ਤਰ੍ਹਾਂ ਦਿੱਲੀ ਜੀ ਜਿਹੜੀ ਕਿਸਾਨਾਂ ਵੱਲੋਂ ਘੇਰਾਬੰਦੀ ਨੂੰ ਲਗਭਗ ਜਿਹੜਾ ਉਹ 1 ਮਹੀਨਾ ਹੋ ਗਿਆ ਹੈ, ਜਿੱਥੇ ਮੌਸਮ ਵਿੱਚ ਠੰਡ ਵੱਧਦੀ ਜਾ ਰਹੀ ਹੈ ਉੱਥੇ ਮੋਦੀ ਸਰਕਾਰ ਦਾ ਜਿਹੜਾ ਰਵੱਈਆ ਉਹ ਬਿਲਕੁਲ ਵੀ ਉਹ ਜਿਹੜਾ ਹੈਗਾ ਉਹ ਟਸ ਤੋਂ ਮਸ ਨਹੀਂ ਆਪਣੇ ਜਿਹੜੇ ਨੀਤੀਆਂ ਤੋਂ ਹੋ ਰਿਹਾ। ਉਹ ਬਿਲਕੁਲ ਉਹਨਾਂ ਦਾ ਜਿਹੜਾ ਮੁੱਦਾ ਹੈ, ਜੋ ਉਹਨਾਂ ਦਾ ਰਵੱਈਆ ਹੈ ਉਹ ਬਿਲਕੁਲ ਹੀ ਦੁਸ਼ਮਣੀ ਵਾਲਾ ਹੈ। ਸੋ ਜਿੱਥੇ ਮੋਦੀ ਦੀ ਜ਼ੁਮਲੇਬਾਜ਼ੀ ਜਿਹੜੀ ਹੈ ਬਰਾਬਰ ਜਾਰੀ ਹੈ, ਉੱਥੇ ਉਹਦੇ ਜਿਹੜੇ ਵਜ਼ੀਰਾਂ ਵੱਲੋਂ ਵੀ ਕਿਸਾਨਾਂ ਨੂੰ ਅੱਡ-ਅੱਡ ਲਕਬਾਂ ਨਾਲ ਭੰਡਣ ਦਾ ਜਿਹੜਾ ਸਿਲਸਿਲਾ ਹੈ ਉਹ ਉਸੇ ਤਰ੍ਹਾਂ ਹੀ ਜਾਰੀ ਹੈ। ਸੋ ਇੱਕ ਪਾਸੇ ਜਿਹੜਾ ਮੋਦੀ ਹੈ ਉਹ ਮਨ ਕੀ ਬਾਤ ਮੇਂ ਕਹਿੰਦਾ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ, ਗੁਰੂ ਗੋਬਿੰਦ ਸਿੰਘ ਸਾਹਿਬ ਜੀ ਐਂਡ ਜੋ 4 ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਜਿਹੜੀ ਲਾਸਾਨੀ ਸ਼ਹਾਦਤ ਕਰਕੇ ਹੀ ਭਾਰਤ ਦਾ ਜਿਹੜਾ ਤਾਜ ਹੈ ਉਹ ਬਰਕਰਾਰ ਹੈ। ਪਰ ਦੂਸਰੇ ਪਾਸੇ ਜੋ ਹੈ ਸਿੱਖ ਪੰਜਾਬ ਦੀ ਜਿਹੜੀ ਆਰਥਿਕਤਾ ਦੀ ਜਿਹੜੀ ਰੀੜ੍ਹ ਦੀ ਹੱਡੀ ਨੂੰ, ਕਿਸਾਨੀ ਨੂੰ ਤਬਾਹ ਕਰਨ ਲਈ ਜਿਹੜੇ ਪਾਸ ਕੀਤੇ ਗਏ 3 ਖੇਤੀ ਕਾਨੂੰਨ ਮੁੱਦੇ ਤੋਂ ਉਹ ਟਸ ਤੋਂ ਮਸ ਨਹੀਂ ਹੋ ਰਿਹਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਪ੍ਰੋਗਰਾਮ ਦੇ ਸ਼ੁਰੂ ਵਿੱਚ ਆਪਾਂ ਗੱਲਬਾਤ ਕਰਾਂਗੇ ਤੁਹਾਡੇ ਵੀਕਐਂਡ ਬਾਰੇ। ਸੋ ਉਸ ਬਾਰੇ ਮੈਂ ਜਾਣਨਾ ਚਾਹਾਂਗੀ ਕੀ ਕਹਿਣਾ ਚਾਹੋਗੇ। ਦੇਖੋ ਅਸੀਂ ਜਿਵੇਂ ਫਰਾਈਡੇ ਯਾਨੀ ਕਿ ਜੁਮੇ ਦੇ ਪ੍ਰੋਗਰਾਮ ਦੇ ਵਿੱਚ ਦੱਸਿਆ ਸੀ ਕਿ ਸੈਚਰਡੇ ਜਿਹੜੀ ਕਾਲ ਕਿਸਾਨ ਜਥੇਬੰਦੀਆਂ ਵੱਲੋਂ ਦਿੱਤੀ ਗਈ ਸੀ ਦੁਨੀਆ ਭਰ ਦੇ ਸਿੱਖਾਂ ਨੂੰ, ਪੰਜਾਬੀਆਂ ਨੂੰ ਔਰ ਦੂਸਰੇ ਜਸਟਿਸ ਲਵਿੰਗ ਲੋਕਾਂ ਨੂੰ ਕਿ ਇਸ ਦਿਨ ਭਾਰਤੀ ਐਮਬੈਸੀਆਂ, ਕੌਂਸਲੇਟ, ਹਾਈ ਕਮਿਸ਼ਨਸ ਇਹਨਾਂ ਦੇ ਬਾਹਰ ਪ੍ਰੋਟੈਸਟ ਕੀਤੇ ਜਾਣ। ਸੋ ਉਸੇ ਹੀ ਉਹਨਾਂ ਦੇ ਆਦੇਸ਼ ਨੂੰ ਫੋਲੋ ਕਰਦੇ ਆ ਨਿਊਯਾਰਕ ਦੇ ਵਿੱਚ ਇੱਕ ਵੱਡਾ ਪ੍ਰੋਟੈਸਟ ਸਿੱਖ ਫਾਰਮਰਸ ਫਰੰਟ ਵੱਲੋਂ ਰੱਖਿਆ ਗਿਆ ਸੀ, ਜਿਸ ਦੇ ਵਿੱਚ ਬੜੀ ਭਰਵੀਂ ਹਾਜ਼ਰੀ ਰਹੀ। ਨਿਊਯਾਰਕ, ਨਿਊ ਜਰਸੀ ਦੇ ਆਲਮੋਸਟ ਸਾਰੇ ਹੀ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧਕ ਔਰ ਸੰਗਤਾਂ। ਹਾਲਾਂਕਿ ਉਸ ਦਿਨ ਫਰੀਜ਼ਿੰਗ ਟੈਂਪਰੇਚਰ ਸੀ, ਬਹੁਤ ਜ਼ਿਆਦਾ ਠੰਡ ਸੀ, ਲੇਕਿਨ ਇਸ ਦੇ ਬਾਵਜੂਦ ਸੈਂਕੜਿਆਂ ਦੀ ਗਿਣਤੀ 'ਚ ਸਿੰਘ ਸਿੰਘਣੀਆਂ ਇਸ ਪ੍ਰੋਟੈਸਟ ਦੇ ਵਿੱਚ ਸ਼ਾਮਲ ਹੋਏ ਔਰ ਸਾਡੀ ਟੈਕਨੀਕਲ ਟੀਮ ਨੇ ਇਸ ਨੂੰ ਕਵਰ ਵੀ ਕੀਤਾ। ਔਰ ਅੱਜ 9:30 ਤੋਂ 10:30 ਦੇ ਪ੍ਰੋਗਰਾਮ ਦੇ ਵਿੱਚ ਸਾਡੇ ਦਰਸ਼ਕ ਇਸ ਪ੍ਰੋਟੈਸਟ ਦਾ ਜਿਹੜਾ ਟੈਲੀਕਾਸਟ ਹੈ ਉਸ ਨੂੰ ਕੀਤਾ ਜਾਏਗਾ, ਉਹ ਦੇਖ ਸਕਣਗੇ। ਔਰ ਜ਼ਾਹਰ ਹੈ ਕਿ ਇਸੇ ਤਰ੍ਹਾਂ ਅਮਰੀਕਾ ਦੇ ਜਿੱਥੇ ਵੀ 4-5 ਥਾਵਾਂ ਤੇ ਇਹਨਾਂ ਦੇ ਕੌਂਸਲੇਟ, ਐਮਬੈਸੀ ਤਾਂ DC 'ਚ ਹੈ, ਉੱਥੇ ਵੀ ਹੋਇਆ, ਪਰ ਸੈਨ ਫਰਾਂਸਿਸਕੋ ਦੇ ਵਿੱਚ ਵੀ ਔਰ ਬਾਕੀ ਥਾਵਾਂ ਤੇ ਵੀ ਬੜਾ ਜ਼ੋਰਦਾਰ ਪ੍ਰੋਟੈਸਟ ਹੋਇਆ। ਕੈਨੇਡਾ ਦੇ ਵਿੱਚ ਵੀ ਮਲਟੀਪਲ ਥਾਵਾਂ ਤੇ। ਔਰ ਹੁਣ ਤਾਂ ਜਿਵੇਂ ਮੈਂ ਅੱਗੇ ਵੀ ਕਿਹਾ ਸੀ ਕਿ ਇੰਨੇ ਕੁ ਸ਼ਹਿਰ, ਕਸਬੇ ਔਰ ਥਾਵਾਂ ਨੇ ਜਿੱਥੇ ਪ੍ਰੋਟੈਸਟ ਹੋ ਰਹੇ ਨੇ। ਸੀਐਟਲ ਦੇ ਵਿੱਚ ਇੱਕ ਬਹੁਤ ਜ਼ੋਰਦਾਰ ਕਾਰ ਰੈਲੀ ਪਹਿਲਾਂ ਵੀ ਉੱਥੇ ਪਿਛਲੇ ਹਫ਼ਤੇ ਹੋਈ ਸੀ ਔਰ ਇਹ
ਇਸ ਵਾਰ ਵਾਲੀ ਵੀ ਜਿਹੜੀ ਪਿਛਲਿਆਂ ਨੂੰ ਵੀ ਮਾਤ ਪਾਉਣ ਵਾਲੀ ਸੀ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਬੇਸ਼ੱਕ ਦਿੱਲੀ ਦੀਆਂ ਬਰੂਹਾਂ ਤੇ ਬੈਠਿਆਂ ਸਾਡੇ ਕਿਸਾਨ ਭੈਣਾਂ ਭਰਾਵਾਂ ਨੂੰ 1 ਮਹੀਨੇ ਤੋਂ ਜ਼ਿਆਦਾ ਦਾ ਵਕਤ ਹੁਣ ਹੋ ਜਾਣਾ ਹੈ ਔਰ ਟੈਂਪਰੇਚਰ ਹੋਰ ਡਾਊਨ ਹੁੰਦਾ ਜਾ ਰਿਹਾ ਹੈ ਔਰ ਉੱਥੇ ਮੌਤਾਂ ਵੀ ਹੋ ਰਹੀਆਂ ਨੇ। ਪਿਛਲੇ ਦਿਨਾਂ 'ਚ ਇੱਕ ਵਕੀਲ ਨੇ ਵੀ ਜਾ ਕੇ ਉੱਥੇ ਸੁਸਾਈਡ ਕੀਤਾ। ਇਹ ਰੁਝਾਨ ਠੀਕ ਨਹੀਂ ਹੈ ਔਰ ਇਸ ਤੋਂ ਉਹਨਾਂ ਨੇ ਕਿਸਾਨ ਜਥੇਬੰਦੀਆਂ ਨੇ ਵੀ ਕਿਹਾ ਕਿ ਭਾਈ ਆਤਮਘਾਤ ਨਹੀਂ, ਸੰਘਰਸ਼, ਕਿ ਅਸੀਂ ਵੰਗਾਰ ਦਿੰਦੇ ਹਾਂ ਔਰ ਅਸੀਂ ਸੰਘਰਸ਼ ਕਰੀਏ। ਔਰ ਬਾਕੀ ਵੀ ਅਸੀਂ ਦੇਖ ਰਹੇ ਹਾਂ ਕਿ ਉੱਥੇ ਜਦੋਂ ਕੁਝ ਲਾਈਵ ਇੰਟਰਵਿਊ ਦੇਖਣ ਵਾਲੇ ਹੁੰਦੇ ਨੇ ਤੇ ਉਹਨਾਂ ਦੇ ਵਿੱਚੋਂ ਪੇਨ, ਬੇਸ਼ੱਕ ਇਰਾਦਾ ਵੀ ਦ੍ਰਿੜ ਹੈ ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਹੈ ਕਿ 4 ਸਾਹਿਬਜ਼ਾਦਿਆਂ ਔਰ ਮਾਤਾ ਗੁਜਰੀ ਜੀ ਦੀ ਸ਼ਹਾਦਤ ਨਾਲ ਸੰਬੰਧਿਤ ਪ੍ਰੋਗਰਾਮ ਉੱਥੇ ਲਗਾਤਾਰ 2-3 ਦਿਨ ਚੱਲੇ ਸਿੰਘੂ ਬਾਰਡਰ ਦੀ ਸਟੇਜ ਦੇ ਉੱਤੇ ਖਾਸ ਤੌਰ ਤੇ। ਔਰ ਉਹ ਇੱਕ ਸਟਰੈਂਥ ਵੀ ਹੈ। ਇਤਿਹਾਸ ਤੁਹਾਨੂੰ ਮੋਟੀਵੇਟ ਕਰਦਾ ਹੈ, ਇਤਿਹਾਸ ਤੁਹਾਨੂੰ ਇਹ ਵੀ ਯਾਦ ਦਹਾਨੀ ਕਰਵਾਉਂਦਾ ਹੈ ਕਿ ਜਦੋਂ ਇੱਕ ਕਾਲਾ ਦੌਰ ਚੱਲਦਾ ਹੈ ਤੇ ਫਿਰ ਜਿਵੇਂ ਹਨੇਰੀਆਂ ਰਾਤਾਂ ਤੋਂ ਬਾਅਦ ਵੀ ਸੂਰਜ ਜ਼ਰੂਰ ਚੜ੍ਹਦਾ ਹੈ, ਜ਼ੁਲਮ ਦੀ ਕਾਲੀ ਬੋਲੀ ਰਾਤ ਦਾ ਅੰਤ ਹੁੰਦਾ ਹੈ ਔਰ ਇਨਸਾਫ ਔਰ ਹੱਕ ਸੱਚ ਦਾ ਸੂਰਜ ਵੀ ਚੜ੍ਹਦਾ ਹੈ। ਔਰ ਅਸੀਂ ਸਮਝਦੇ ਹਾਂ ਕਿ ਇਸ ਹੋਪ ਦੇ ਨਾਲ ਹੀ ਅਸੀਂ ਆਪਣੇ ਇਤਿਹਾਸ ਦੇ ਵਿੱਚ ਵੀ ਸਰਵਾਈਵ ਕੀਤਾ। ਪਰ ਅੱਜ ਸਾਡਾ ਜਿਸ ਦੁਸ਼ਮਣ ਦੇ ਨਾਲ ਵਾਹ ਹੈ ਉਹ ਮੂੰਹ ਮੇ ਰਾਮ ਰਾਮ ਬਗਲ ਮੇ ਛੁਰੀ ਔਰ ਉਹਨਾਂ ਦੇ ਇੰਨੇ ਕੁ ਰੂਪ ਨੇ ਜਿੰਨੇ ਕੁ ਉਹਨਾਂ ਦੇ ਦੇਵੀ ਦੇਵਤੇ। ਜੇ 33 ਕਰੋੜ ਉਹਨਾਂ ਨੇ ਬਣਾਏ ਹੋਏ ਨੇ ਤੇ ਹਰ ਇੱਕ ਦੀ ਸ਼ਕਲੋ ਸੂਰਤ ਵੱਖਰੀ ਹੁੰਦੀ ਹੈ। ਜਦੋਂ ਮਰਜ਼ੀ ਬ੍ਰਾਹਮਣ ਦੇਵਤਾ ਜਿਹੜੇ ਮਰਜ਼ੀ ਨੂੰ ਇਨਵੋਕ ਕਰ ਲੇ। ਸੋ ਉਵੇਂ ਹੀ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਦਾ ਰਵੱਈਆ ਹਕੂਮਤ ਦੇ ਜੇ 10 ਵਜ਼ੀਰ ਨੇ ਉਹਨਾਂ ਦੀ ਅੱਡ-ਅੱਡ ਬੋਲੀ ਹੈ, ਤਰਜ਼ ਅੱਡ-ਅੱਡ ਹੈ, ਬੋਲੀ ਤਾਂ ਇੱਕੋ ਹੀ ਹੈ, ਕਿਸਾਨਾਂ ਨੂੰ ਮਿਲਾਇਨ ਕਰਨਾ। ਜਿਹੜੇ ਸਟੇਟਾਂ 'ਚ ਬੈਠੇ ਇਹਨਾਂ ਦੇ ਯੋਗੀ ਆਦਿੱਤਿਆਨਾਥ ਤੋਂ ਲੈ ਕੇ ਔਰ ਸ਼ਿਵਰਾਜ ਚੌਹਾਨ ਤੱਕ ਦੇ ਜਮੂਰੇ ਨੇ, ਉਹਨਾਂ ਦੀ ਤਰਜ਼ ਵੱਖਰੀ ਹੈ ਪਰ ਬੋਲੀ ਇੱਕੋ ਹੈ। ਔਰ ਉਹਨਾਂ ਨੇ ਇਸ ਕਿਸਮ ਦਾ ਆਪਣਾ ਇਹ ਪ੍ਰੋਪੇਗੈਂਡਾ ਜਾਲ ਵਿਛਾਇਆ ਹੋਇਆ ਹੈ, ਸਾਰੇ ਹੀ RSS ਦੇ ਨੈਟਵਰਕ ਨੇ, ਕਿ ਉਹ ਅੱਡ-ਅੱਡ ਆਵਾਜ਼ਾਂ ਕੱਢਦੇ ਨੇ ਔਰ ਉਸ ਦਾ ਮਕਸਦ ਸਿਰਫ ਤੇ ਸਿਰਫ ਭੰਬਲ ਭੂਸਾ ਪੈਦਾ ਕਰਨਾ, ਸੰਘਰਸ਼ ਕਰ ਰਹੇ ਕਿਸਾਨਾਂ ਨੂੰ ਬਦਨਾਮ ਕਰਨਾ। ਹੁਣ ਖਾਲਿਸਤਾਨੀ ਲਫ਼ਜ਼ ਤਾਂ ਘੱਟ ਇਸਤੇਮਾਲ ਕਰਨ ਲੱਗ ਗਏ, ਅਰਬਨ ਨਕਸਲ, ਕਿ ਜੀ ਇਹ ਨਕਸਲਵਾਦੀ ਨੇ ਯਾਨੀ ਕਿ ਲੈਫਟਿਸਟ, ਕਿਉਂਕਿ ਜ਼ਾਹਰ ਹੈ ਕਿ ਇਸ ਸਟਰਗਲ ਦੇ ਪਿੱਛੇ ਜਿਹੜਾ ਲੁਕਿਆ ਹੋਇਆ ਇਰਾਦਾ ਹੈ ਇਹ ਵੀ ਸਪਸ਼ਟ ਹੁੰਦਾ ਜਾ ਰਿਹਾ। ਕਿਉਂਕਿ ਇੱਕ ਗੱਲ ਦਾ ਧਿਆਨ ਰਹੇ, ਬੇਸ਼ੱਕ ਅਸੀਂ ਸਮਝਦੇ ਹਾਂ ਕਿ ਜਿਹੜੀ ਨਕਸਲਵਾਦ ਦੀ ਵਿਚਾਰਧਾਰਾ ਜਾਂ ਕਿਸੇ ਜ਼ਮਾਨੇ 'ਚ ਉਸ ਤੋਂ ਪਹਿਲਾਂ ਕਮਿਊਨਿਜ਼ਮ ਜਾਂ ਉਸ ਤੋਂ ਪਹਿਲਾਂ ਜਿਹਨੂੰ ਮਾਰਕਸਿਜ਼ਮ ਕਿਹਾ ਜਾਂਦਾ ਸੀ, ਬੇਸ਼ੱਕ ਉਸ ਦੀਆਂ ਜੜ੍ਹਾਂ ਜਾਂ ਉਸ ਦੀ ਬੁਨਿਆਦ ਬੜੀ ਪੇਤਲੀ ਸੀ, ਕਿਉਂਕਿ ਰੱਬ ਤੋਂ ਮੁਨਕਰ ਹੋਣਾ ਜਾਂ ਸਿਰਫ ਇਨਸਾਨੀ ਸਮਾਜ ਦੀ ਬਰਾਬਰੀ ਇਨਸਾਨੀ ਸੋਚ ਜਾਂ ਇਨਸਾਨੀ ਤਰੀਕਿਆਂ ਦੇ ਨਾਲ ਹੀ ਕਰਨ ਦੀ ਗੱਲ, ਬੀਤੇ ਨੂੰ, ਸਾਈਕੋ ਹਿਸਟਰੀ ਨੂੰ ਜਾਂ ਕਿਸੇ ਵੀ ਕਲਚਰ ਦੀ ਲੋੜ ਕੀ ਹੈ, ਗਰੋਥ ਕੀ ਹੈ, ਉਹਨੂੰ ਇਗਨੋਰ ਕਰਦੇ ਆ ਸਿਰਫ ਇਸ ਲਾਈਨ ਦੇ ਉੱਤੇ ਹੀ ਕਿ 2 ਹੀ ਕਲਾਸਾਂ ਨੇ, ਇੱਕ ਹੈਵ ਨੇ, ਇੱਕ ਹੈਵ ਨਾਟ ਨੇ। ਔਰ ਇਹ ਜਿਹੜਾ ਇੱਕ ਪਾਸੇ ਪੂੰਜੀਪਤੀ ਹੈ ਔਰ ਜਦੋਂ ਕਾਰਖਾਨੇ ਆਏ ਉਹ ਸਰਮਾਏਦਾਰ ਕਾਰਖਾਨੇਦਾਰ ਬਣ ਗਿਆ, ਫਿਰ ਪਹਿਲਾਂ ਜ਼ਿਮੀਂਦਾਰ ਦੇ ਥੱਲੇ ਸੀ ਔਰ ਦੂਸਰੇ ਉਹ ਨੇ ਜਿਹੜੇ ਸਫਰ ਕਰਦੇ ਨੇ। ਹਾਲਾਂਕਿ ਇਹਨੂੰ ਉਹਨਾਂ ਨੇ ਸਿੰਪਲਿਸਟਿਕ ਕਹਿ ਕੇ ਇਹਨੂੰ ਫੋਲੋ ਵੀ ਕਰਵਾਇਆ, ਪਰ ਜੇ ਉਸ ਮਾਡਲ ਦਾ ਕਲੈਪਸ ਹੋਇਆ ਤੇ ਉਹਦੇ ਇੱਕ ਵੱਖਰੇ ਰੀਜ਼ਨ ਨੇ। ਪਰ ਇਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਇਹ ਜਿਉਂ-ਜਿਉਂ ਇੱਕ ਜ਼ਮਾਨਾ ਕਲੋਨੀਅਲਿਜ਼ਮ ਦਾ ਸੀ, ਜਦੋਂ ਕਿ ਇਹ ਯੂਰਪੀਅਨ ਪਾਵਰਸ ਨਹੀਂ ਜਿਨ੍ਹਾਂ 'ਚ ਮਾਰਕਸ ਵੀ ਜੰਮਿਆ, ਜਿਨ੍ਹਾਂ 'ਚ ਸਾਰੇ ਕਲੋਨੀਅਲ, ਜਿਨ੍ਹਾਂ ਨੇ ਦੁਨੀਆ ਨੂੰ ਜਾ ਕੇ ਕਿਵੇਂ ਬਸਤੀਆਂ ਬਣਾਇਆ, ਫੌਜਾਂ ਦੇ ਨਾਲ ਹੋਰ ਸਮਝੌਤੇ ਸੰਧੀਆਂ ਕੀਤੀਆਂ ਇਸ ਲਈ ਗਈਆਂ ਕਿ ਉਹ ਤੋੜਨੀਆਂ ਨੇ। ਲੇਕਿਨ ਹੁਣ ਜਦੋਂ ਕਿ ਇੰਡਸਟਰੀਅਲਾਈਜੇਸ਼ਨ 20th ਸੈਂਚੁਰੀ ਦੇ ਦੂਸਰੇ ਅੱਧ ਤੱਕ ਪਹੁੰਚਦੇ ਆ, ਉਹਦੇ ਨਾਲ ਹੋਰ ਕਿੰਨਾ ਕੁਝ ਸ਼ਾਮਲ ਹੋ ਗਿਆ, ਕੰਪਿਊਟਰ ਔਰ ਫਿਰ ਹੁਣ ਤਾਂ ਅਸੀਂ ਆਰਟੀਫਿਸ਼ੀਅਲ ਇੰਟੈਲੀਜੈਂਸ ਦੀ ਗੱਲ ਕਰਦੇ ਹਾਂ। ਸੋ ਹੁਣ ਉਹਨਾਂ ਨੂੰ ਕਿਤੇ ਜਾ ਕੇ ਇਲਾਕਾ ਫਤਿਹ ਕਰਨ ਦੀ ਲੋੜ ਨਹੀਂ ਹੈ, ਉਹ ਤਾਂ ਇੱਥੇ ਹੀ ਵਾਲ ਸਟਰੀਟ 'ਚ ਬੈਠੇ ਨਿਊਯਾਰਕ 'ਚ ਘੁਮਾ ਰਹੇ ਨੇ, ਜਾਂ ਜਿੱਥੇ ਜਿੱਥੇ ਤੁਸੀਂ ਜਦੋਂ ਦੇਖਦੇ ਹੋ ਕਿ ਸਟਾਕ ਐਕਸਚੇਂਜ ਫਲਾਨ ਦੀ ਕੀ ਹੈ ਔਰ ਟੋਕੀਓ ਦੀ ਕੀ ਹੈ ਤੇ ਲੰਡਨ ਦੀ ਕੀ ਹੈ ਤੇ ਮੁੰਬਈ ਦੀ ਕੀ ਹੈ, ਤਾਂ ਤੁਸੀਂ ਸਮਝੋ ਕਿ ਇਹ ਵੱਡੀਆਂ ਸ਼ਾਖਸ ਇੱਥੇ ਬੈਠੀਆਂ, ਇਹਨਾਂ ਨੇ ਹੀ ਦੁਨੀਆ ਨੂੰ ਘੁਮਾਣਾ। ਔਰ ਇਸ ਸਾਰੇ ਦੇ ਵਿੱਚ ਇਹਨਾਂ ਸਾਰੇ ਹੀ ਕੰਟੀਨੈਂਟਸ ਦੇ ਵਿੱਚ ਦੁਨੀਆ ਦੇ ਅਸੀਂ ਦੇਖ ਰਹੇ ਹਾਂ ਕਿ ਇੱਥੇ ਤਾਂ ਅਸੀਂ ਵੱਡੇ ਕਾਰਪੋਰੇਟ ਅਮਰੀਕਾ ਦੀ ਗੱਲ ਕਰਦੇ ਹਾਂ,
ਉੱਥੇ ਅੱਜ ਅਡਾਨੀ ਅੰਬਾਨੀ ਜਿਹੜੇ ਨੇ ਬਿਲਕੁਲ ਜਿਹੜੇ ਹਿੰਦੂਤਵਾ ਦੀ ਆਈਡੀਓਲੋਜੀ ਨੂੰ ਫੋਲੋ ਕਰਨ ਵਾਲੇ ਔਰ ਉਹਦੇ ਚੋਂ ਹੀ ਸਭ ਤੋਂ ਵੱਡਾ ਆਰਥਕ ਫਾਇਦਾ ਚੁੱਕਣ ਵਾਲੇ ਵੀ ਨੇ ਔਰ ਉਹਨਾਂ ਦਾ ਹੀ ਅੱਗੋਂ ਕਾਊਂਟਰ ਪਾਰਟ ਅਮਰੀਕਾ। ਜੇ ਅਸੀਂ ਦੇਖਦੇ ਹਾਂ ਜੀ ਮਾਰਕ ਜ਼ਕਰਬਰਗ ਨੇ ਉਹਦੇ ਨਾਲ ਰਿਲਾਇੰਸ ਵਾਲੇ ਨਾਲ ਕਰ ਲਿਆ, ਇੰਨੇ % ਇਹ ਹੈ, ਕਿਹੜੀਆਂ ਪੋਸਟਾਂ ਹਟਾਣੀਆਂ, ਕੀ ਕਰਨਾ, ਇਹੀ ਹਾਲ ਅਸੀਂ ਬਾਕੀਆਂ ਦਾ ਦੇਖ ਰਹੇ ਹਾਂ ਜਿੰਨੇ ਵੀ ਸੋਸ਼ਲ ਮੀਡੀਆ ਨੈਟਵਰਕਸ ਨੇ। ਔਰ ਅਸੀਂ ਅੱਜ ਵੀ ਜਦੋਂ ਗੱਲਬਾਤ ਕਰ ਰਹੇ ਹਾਂ ਸਾਡਾ ਲਾਈਵ ਜਿਹੜਾ ਉਹ YouTube ਚੈਨਲ ਬਲੌਕ ਹੈ ਔਰ ਕਦੋਂ ਹੋ ਸਕਦਾ ਅਸੀਂ ਨੈਗੋਸ਼ੀਏਸ਼ਨ ਕਰ ਰਹੇ ਹਾਂ ਉਹ ਖੁੱਲ ਜਾਏ। ਪਰ ਇਹਦੇ ਨਾਲ ਕਈ ਹੋਰ ਵੀ ਜਿਵੇਂ ਮੈਨੂੰ ਇਹ ਲੱਗ ਰਿਹਾ ਸੀ ਕਿ ਪਿਛਲੇ ਆਲਮੋਸਟ 1 ਮਹੀਨੇ ਤੋਂ ਜ਼ਿਆਦਾ ਵਕਤ ਤੋਂ ਸਾਨੂੰ ਮੇਲ ਨਹੀਂ ਆਈ ਦਾ। ਹਾਂ ਕਮੈਂਟਸ ਹੁੰਦੇ ਨੇ ਉਹ ਥੋੜਾ ਬਹੁਤ ਅਸੀਂ ਡਿਸਕਸ ਵੀ ਕਰਦੇ ਹਾਂ, ਫਿਰ ਸਾਨੂੰ ਪਤਾ ਲੱਗਾ ਵੀ ਮੇਲ ਤਾਂ ਬਲੌਕ ਕੀਤੀ ਹੋਈ ਹੈ ਸਾਡੀ ਮੇਲ ਵੀ। ਹੁਣ ਅਸੀਂ ਜਦੋਂ ਪਿਛਲੇ ਹਫਤੇ ਲਿਆ ਔਰ ਕੁਝ ਜਿਹੜੀਆਂ ਨੇ ਪਿਛਲੇ 2 ਹਫ਼ਤੇ ਦੇ ਵਿੱਚ ਸਾਨੂੰ ਡਜ਼ਨਸ ਆਫ ਜਿਹੜੀਆਂ ਲਿਖਤਾਂ ਨੇ ਉਹ ਆਈਆਂ, ਉਹਨਾਂ ਚੋਂ ਅੱਜ ਅਸੀਂ ਅਖੀਰਲੇ ਸੈਗਮੈਂਟ 'ਚ ਉਹਨਾਂ ਨੂੰ ਡਿਸਕਸ ਵੀ ਕਰਾਂਗੇ। ਪਰ ਹੁਣ ਕੁਝ ਚੀਜ਼ਾਂ ਨੇ ਜਿਹੜੀਆਂ ਤੋਂ ਤੁਸੀਂ ਕਿੰਨੇ ਕੁ ਦੇ ਉੱਤੇ ਕਿੰਨੇ ਫਰੰਟ ਤੇ ਲੜ ਸਕਦੇ ਹੋ। ਔਰ ਇੰਡੀਆ ਦੇ ਵਿੱਚ ਆਲਰੇਡੀ ਜੂਨ ਦੇ ਪਹਿਲੇ ਹਫਤੇ ਤੋਂ ਸਾਡਾ ਫੇਸਬੁੱਕ ਔਰ YouTube ਲਾਈਵ ਜਿਹੜਾ ਹੈ ਉੱਥੇ ਉਹ ਨਹੀਂ ਦੇਖ ਪਾਉਂਦੇ ਹੈ ਕਿਉਂਕਿ ਉਹ ਸਾਰੀ ਬਲੌਕ ਕੀਤਾ ਹੋਇਆ। ਔਰ ਇਵੇਂ ਹੀ ਜੇ ਸਿੰਘੂ ਬਾਰਡਰ ਤੋਂ ਇੱਕ ਦਿਨ 'ਚ ਹੁੰਦਾ ਹੈ ਤੇ ਬੇਸ਼ੱਕ ਇਸ਼ੂ ਕਿਸੇ ਨੇ ਕੋਈ ਖੜਾ ਕੀਤਾ ਹੈ, ਪਰ ਇਹਨਾਂ ਪਿੱਛੇ ਸਾਰੇ ਉਹੀ ਤਾਕਤਾਂ ਨੇ ਜਿਨ੍ਹਾਂ ਨੂੰ ਇਹ ਲੱਗਦਾ ਹੈ ਕਿ ਸੱਚ, ਹੱਕ, ਇਨਸਾਫ ਦੀ ਆਵਾਜ਼ ਨਹੀਂ ਪਹੁੰਚਣੀ ਚਾਹੀਦੀ। ਪਰ ਸਾਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਅਸੀਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਜਿਹੜਾ ਅਸੀਂ ਸੁਨੇਹਾ ਦਿੱਤਾ ਸੀ ਕਿ ਭਾਈ ਤੁਹਾਡੇ ਵੀਰ ਨੇ ਮੁਸ਼ਕਲ 'ਚ ਨੇ, ਹਾਂ ਦਾ ਨਾਰਾ ਮਾਰੋ। ਸੋ ਕਿ ਜਿੱਥੇ ਪਾਕਿਸਤਾਨੀ ਆਵਾਮ ਨੇ ਔਰ ਮੀਡੀਆ ਨੇ ਇੱਕ ਬੜਾ ਕੰਸਟਰਕਟਿਵ ਰੋਲ ਪਲੇ ਕੀਤਾ ਹੈ, ਹਕੂਮਤੀ ਤਰਜ਼ ਦੇ ਉੱਤੇ ਵੀ ਅਸੀਂ ਐਕਸਪੈਕਟ ਕਰਦੇ ਹਾਂ ਕਿ ਕੋਈ ਹਿਲਜੁਲ ਹੋਏਗੀ। ਉੱਥੇ ਅਸੀਂ ਦੇਖ ਰਹੇ ਹਾਂ ਕਿ ਸਿਰਫ ਲਿਖਤਾਂ ਤੱਕ ਜਾਂ ਹੈਸ਼ਟੈਗ ਤੱਕ ਹੀ ਮਹਿਦੂਦ ਨਹੀਂ ਹੈ। ਸਾਡੇ ਲਾਹੌਰੀਏ ਭਰਾਵਾਂ ਨੇ ਇੱਕ ਜਿਹੜਾ ਇਸ ਦੇ ਉੱਤੇ ਬੜਾ ਖੂਬਸੂਰਤ ਸੌਂਗ ਪੰਜਾਬ ਜਿਹੜਾ ਕਿ ਵੀਕਐਂਡ ਦੇ ਉੱਤੇ ਹੀ ਉਹਨਾਂ ਨੇ ਉਹਨੂੰ ਅਪਲੋਡ ਕੀਤਾ ਔਰ ਮਿਲੀਅਨਸ ਤੱਕ ਉਹਦੇ ਵਿਊਅਰਸ ਨੇ ਚਾਰ ਚਫੇਰੇ। ਔਰ ਸਾਡੇ ਵੀ ਬਹੁਤ ਸਾਰੇ ਜਿਹੜੇ ਵਿਊਅਰਸ ਨੇ ਉਹਨਾਂ ਨੇ ਸਾਨੂੰ ਲਿਖਿਆ ਲਓ ਜੀ ਹੁਣ ਤਾਂ ਤੁਸੀਂ ਨਿਰਾਸ਼ ਨਹੀਂ ਹੋ, ਅਸੀਂ ਜਿਹੜਾ ਔਰ ਬਹੁਤਿਆਂ ਨੇ ਕਿਹਾ ਕਿ ਇਸ ਨੂੰ ਤੁਸੀਂ ਪਲੇ ਵੀ ਕਰੋ। ਅਸੀਂ ਇਸ ਸੈਗਮੈਂਟ ਦੇ ਕਲੋਜ਼ਿੰਗ ਦੇ ਵਿੱਚ ਉਹਨੂੰ ਪਲੇ ਵੀ ਕਰਾਂਗੇ। ਹਾਲਾਂ ਸਾਨੂੰ ਹਮੇਸ਼ਾ ਕਾਪੀਰਾਈਟ ਦਾ ਫੀਅਰ ਵੀ ਹੁੰਦਾ ਹੈ, ਪਰ ਅਸੀਂ ਇੰਨੇ ਕੁ ਸਾਡੇ ਭੈਣਾਂ ਭਰਾਵਾਂ ਦੀ ਲਿਖਤ ਹੈ ਕਿ ਅਸੀਂ ਉਹ ਰਿਸਕ ਵੀ ਲੈਣ ਨੂੰ ਤਿਆਰ ਹੈ। ਔਰ ਕਿਉਂਕਿ ਸਾਡਾ ਮਕਸਦ ਇਹ ਜਿਹੜੀ ਸਾਂਝ ਹੈ ਔਰ ਜਿਸ ਪੈਸ਼ਨ ਦੇ ਨਾਲ ਉਹਨਾਂ ਨੇ ਗਾਇਆ ਹੈ ਔਰ ਜਿਹੜੀ ਸਾਂਝ ਹੈ, ਔਰ ਜੇ ਤੁਸੀਂ ਉਹਨਾਂ ਦੇ ਥੱਲੇ ਲਿਖੇ ਹਜ਼ਾਰਾਂ ਦੀ ਗਿਣਤੀ 'ਚ ਕਮੈਂਟ ਪੜ੍ਹਦੇ ਹੋ ਜਿਹੜੇ ਬਹੁਤ ਸਾਰੇ ਚੜ੍ਹਦੇ ਪੰਜਾਬ ਵੱਲੋਂ ਨੇ, ਪਾਕਿਸਤਾਨੀ ਭੈਣਾਂ ਭਰਾਵਾਂ ਦੇ ਤਾਂ ਹੈ ਹੀ ਨੇ, ਪਰ ਜਿਨ੍ਹਾਂ ਨੂੰ ਇਹ ਐਡਰੈਸ ਕੀਤਾ ਹੈ ਕਿ ਭਾਈ ਕੋਈ ਕੁਦਰਤ ਐਸੀ ਬਿੱਦ ਬਣਾ ਦੇ ਅਸੀਂ ਇਹ ਸਰਹੱਦ ਦੀ ਲਾਈਨ ਟੱਪ ਕੇ ਦਿੱਲੀ 'ਚ ਧਰਨੇ ਜਾ ਕੇ ਬੈਠੀਏ। ਔਰ ਉਹਨਾਂ ਨੇ ਮੈਸੇਜ ਦਿੱਤਾ ਹੈ ਕਿ ਭਾਈ ਇਹ ਤੁਸੀਂ ਇਹ ਨਾ ਸਮਝੋ ਕਿ ਚੜ੍ਹਦਾ ਪੰਜਾਬ ਕੱਲਾ ਹੈ, ਲਹਿੰਦਾ ਵੀ ਤੁਹਾਡੇ ਨਾਲ ਖੜਾ ਹੈ, ਵੀ ਅਸੀਂ ਵੀ ਬੜੇ ਖੱਬੇ ਹਾਂ ਔਰ ਆਪਣੇ ਭਰਾਵਾਂ ਨਾਲ ਖਲੋਤੇ ਹਾਂ। ਸੋ ਮੈਂ ਸਮਝਦਾ ਵੀ ਇਹ ਬੇਸ਼ੱਕ ਇਹ ਸਟਰਗਲ ਕਿੱਥੇ ਜਾ ਕੇ ਐਂਡ ਹੋਏਗੀ, ਕਿੰਨਾ ਕਿ ਡਿਊਪ ਕਰ ਸਕਣਗੇ ਕਿਸਾਨਾਂ ਨੂੰ, ਵੀਅਰ ਡਾਊਨ ਵੀ ਕਰ ਰਹੇ ਨੇ, ਥਕਾ ਵੀ ਰਹੇ ਨੇ, ਕਿੰਨਾ ਕੁ ਸਰਵਾਈਵ ਕਰ ਸਕਣਗੇ, ਇਹ ਇੱਕ ਵੱਖਰਾ ਹੋਏਗਾ ਆਉਣ ਵਾਲੇ ਦਿਨਾਂ 'ਚ ਦੇਖਣ ਵਾਲੀ ਗੱਲ। ਬੇਸ਼ੱਕ ਅਸੀਂ ਸਮਝਦੇ ਹਾਂ ਕਿ ਅਸੀਂ ਜਿੱਤ ਕੇ ਮੁੜਾਂਗੇ, ਲੇਕਿਨ ਇਸ ਸਭ ਨੇ ਬਹੁਤ ਕੁਝ ਪੋਜ਼ਿਟਿਵ ਕਰ ਦਿੱਤਾ ਹੈ। ਔਰ ਉਸ ਦੇ ਵਿੱਚ ਜਿੱਥੇ ਸਾਡੀ ਹਿਸਟਰੀ ਬਾਰ-ਬਾਰ ਦੁਹਰਾਈ ਜਾ ਰਹੀ, ਜਿਹੜਾ ਦੁਸ਼ਮਣ ਸੁਪਰੈਸ ਕਰਨ ਦੇ ਉੱਤੇ ਲੱਗਾ ਹੋਇਆ ਹੈ ਉਹਦੀ ਵੀ ਮਜਬੂਰੀ ਬਣੀ ਹੋਈ ਹੈ, ਉਹਨੂੰ ਵੀ ਪਤਾ ਹੈ ਕਿ ਵੀ ਇਹ ਝੰਡਾ ਸਿੱਖਾਂ ਨੇ ਚੁੱਕਿਆ ਹੋਇਆ ਹੈ। ਔਰ ਇਹ ਜਿਹੜੀ ਸਾਰੀ ਇਨਸਪੀਰੇਸ਼ਨ ਮੋਟੀਵੇਸ਼ਨ ਹੈ ਇਹ ਪੰਜਾਬ ਖਲੋਤਾ ਹੈ। ਔਰ ਹਰਿਆਣੇ ਦੀ ਜਦੋਂ ਅਸੀਂ ਗੱਲ ਕਰਦੇ ਹਾਂ 1966 ਤੱਕ ਪੰਜਾਬ ਨਾਲੋਂ ਕੱਟ ਕੇ ਇਹਨਾਂ ਨੇ ਹੀ ਬਣਾਇਆ ਹੋਇਆ ਹਰਿਆਣਾ, ਅਦਰਵਾਈਜ਼ ਉਹਦੀ ਵੀ ਵੱਡੀ ਬੈਲਟ ਦੇ ਵਿੱਚ ਅੰਬਾਲੇ ਤੋਂ ਲੈ ਕੇ ਕਰਨਾਲ ਤੱਕ ਲਹਿੰਦੇ ਪੰਜਾਬ ਚੋਂ ਆ ਕੇ ਸਾਡੇ ਸਿੱਖ ਭੈਣ ਭਰਾ ਜਿਹੜੇ ਨੇ ਉੱਥੇ ਬੈਠੇ ਹੋਏ ਨੇ। ਸੋ ਇਹ ਜਿਹੜੀ ਇਸ ਵੇਲੇ ਉਹਨਾਂ ਦੀ ਰੈਜ਼ਿਸਟੈਂਸ ਹੈ, ਡਿਫਾਈਂਸ ਹੈ, ਇਸ ਨੇ ਬਹੁਤ ਤਕਲੀਫ ਦਿੱਤੀ ਹੋਈ ਹੈ ਇਹਨਾਂ ਨੂੰ। ਔਰ ਜਿਵੇਂ ਮੋਦੀ ਦੀ ਡਰਾਮੇਬਾਜ਼ੀ ਦਾ ਅਸੀਂ ਪਹਿਲਾਂ ਵੀ ਜ਼ਿਕਰ ਕੀਤਾ ਸੀ, ਗੁਜਰਾਤ 'ਚ ਪਹੁੰਚ ਗਿਆ, ਉੱਥੇ ਕੱਛ ਦੇ ਵਿੱਚ ਔਰ ਉਹ ਸਾਰੇ ਸਿੱਖ ਕਿਸਾਨਾਂ ਨੂੰ ਦੇ ਨਾਲ ਗੱਲਬਾਤ ਦੇ ਬਹਾਨੇ, ਫਿਰ ਰਕਾਬਗੰਜ ਸਾਹਿਬ ਪਹੁੰਚ ਗਿਆ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਹੀਦੀ ਦਿਨ ਮੌਕੇ ਉਹ, ਔਰ ਹੁਣ ਜਿੱਦਣ ਉਹਨੇ ਮਨ ਕੀ ਬਾਤ ਇਸ ਵੀਕਐਂਡ ਤੇ ਕੀਤੀ। ਵੈਸੇ ਤਾਂ ਇਹੀ ਹੁੰਦਾ ਹੈ ਕਿ ਭਾਈ ਜਿਹੜਾ ਹਥਿਆਰ ਤੁਸੀਂ ਵਰਤਿਆ ਹੋਇਆ ਝੂਠੇ ਪ੍ਰਚਾਰ ਲਈ
ਕਿਸਾਨਾਂ ਨੇ ਵੀ ਥਾਲੀਆਂ ਫੜ ਲਈਆਂ ਤੇ ਉਹਨਾਂ ਨੇ ਵੀ ਕਿਹਾ ਵੀ ਜਿੰਨੀ ਦੇਰ ਇਹਦੀ ਮਨ ਕੀ ਬਾਤ ਚੱਲੇਗੀ ਆਪਾਂ ਵੀ ਥਾਲੀਆਂ ਹਾਂ ਉਹਨਾਂ ਨੇ ਕਿਹਾ ਕਿ ਭਾਈ ਇਹ ਸਾਨੂੰ ਤੇਰੇ ਮਨ ਕੀ ਬਾਤ ਨਹੀਂ ਚਾਹੀਦੀ, ਤੂੰ ਸਾਡੀ ਬਾਤ ਸੁਣ। ਸਾਡੀ ਬਾਤ ਸੁਣ, ਬਿਲਕੁਲ। ਔਰ ਕਿਸੇ ਨੇ ਬਜ਼ੁਰਗ ਕਿਸਾਨ ਕਹਿ ਰਿਹਾ ਸੀ ਉਹ ਕਾਜ ਦਾ ਕਹਿੰਦੇ ਰਲ ਮਿਲ ਕੇ ਦੁਬਾਰਾ ਵਿਆਹ ਕਰਾਓ, ਇਹ ਘਰ ਵਾਲੀ ਨੂੰ ਮਨ ਕੀ ਬਾਤ ਸੁਣਾਏ ਤੇ ਖੁਦ ਜਨਤਾ ਦੀ ਬਾਤ ਸੁਣੇ। ਉਹ ਬੜੇ ਲਾਈਟਰ ਅੰਦਾਜ਼ ਚੋਂ ਕਹਿ ਰਹੇ ਸੀ। ਸੋ ਉਹਦਾ ਵੀ ਅਸੀਂ ਜ਼ਿਕਰ ਕਰਾਂਗੇ ਕਿ ਵੀ ਕਿਵੇਂ ਦੁਸ਼ਮਣ ਦੀ ਇਹ ਮਜਬੂਰੀ ਬਣੀ ਹੋਈ ਹੈ ਕਿ ਉਹ ਵੀ ਸਿੱਖ ਹਿਸਟਰੀ ਨੂੰ ਕੋਟ ਕਰਕੇ ਉਹਦੇ ਚ ਉਹਦੀ ਸ਼ੈਲਟਰ ਦੇ ਥੱਲੇ ਆਪਣੇ ਕਪਟ ਨੂੰ ਛਪਾ ਰਿਹਾ। ਔਰ ਇਹਦੇ ਚ ਕੋਈ ਸ਼ੱਕ ਨਹੀਂ ਹੈ ਕਿ ਇਹਨਾਂ ਦੀਆਂ ਨੀਤੀਆਂ ਕੀ ਨੇ, ਕਿਸ ਪਾਸੇ ਨੂੰ ਇਹ ਜਾ ਰਹੇ ਨੇ ਔਰ ਇਹ ਅਡਾਨੀ ਅੰਬਾਨੀ ਮਾਡਲ ਕੀ ਹੈ। ਹੁਣ ਤਾਂ ਕਿਉਂਕਿ ਇਸ ਸਾਰੇ ਪੀਰੀਅਡ 'ਚ ਇਸ਼ੂ ਭਖਿਆ ਹੋਇਆ ਹੈ ਔਰ ਮੈਨੂੰ ਵੀ ਹਾਲਾਂ ਮੇਰੀ ਕੋਈ ਆਰਥਕਤਾ ਜਾਂ ਇਕਨੋਮੀ ਮੇਰਾ ਫੀਲਡ ਨਹੀਂ ਹੈ ਕਿਉਂਕਿ ਹਰ ਇੱਕ ਦੇ ਇੰਟਰਸਟ ਹੁੰਦੇ ਨੇ, ਪਰ ਇਹਦੇ ਬਾਵਜੂਦ ਮੈਂ ਵੱਧ ਤੋਂ ਵੱਧ ਇਹ ਸੁਣਨ ਦੀ ਕੋਸ਼ਿਸ਼ ਕੀਤੀ। ਇਕੱਲੇ ਇਹ ਖੇਤੀ ਕਾਨੂੰਨਾਂ ਨੂੰ ਲੈ ਕੇ ਨਹੀਂ, ਇਹਨਾਂ ਦੇ ਪਿੱਛੇ ਕੀ ਹੈ ਔਰ ਅਲਟੀਮੇਟਲੀ ਇਹਨਾਂ ਦਾ ਮਾਡਲ ਕੀ ਹੈ ਅਡਾਨੀ ਅੰਬਾਨੀ ਦਾ। ਔਰ ਆਰਐਸਐਸ ਦੀ ਇਹ ਜਿਹੜੀ ਨੀਤੀ ਜਿਹੜੀ ਆਲ ਆਫ ਏ ਸਡਨ ਨਹੀਂ ਆਈ, ਹੁਣ ਤਾਂ ਇਹ ਸਾਹਮਣੇ ਆ ਗਿਆ ਕਿ 2014 ਚ ਇਹਦੇ ਬਣਨ ਤੋਂ ਬਾਅਦ 2015 ਚ ਉਹਨਾਂ ਨੇ 200 ਦੇ ਕਰੀਬ ਸਾਰੇ ਜਿਹੜੇ ਨੇ ਬਿਊਰੋਕਰੈਟ ਔਰ ਕੰਪਨੀਆਂ ਦੇ ਐਗਜ਼ੈਕਟਿਵ ਡਾਇਰੈਕਟਰ ਔਰ ਉਹਨਾਂ ਦੀ ਮੀਟਿੰਗ ਸੱਦੀ ਸੀ ਦਿਖਾਵੇ ਲਈ। 3 ਉਹਨਾਂ ਨੇ ਕਿਸਾਨਾਂ ਦੇ ਨੁਮਾਇੰਦੇ ਵੀ ਜਿਹੜੇ ਨੇ, ਇੱਕ ਪੰਜਾਬ ਚੋਂ, ਇੱਕ ਮਹਾਰਾਸ਼ਟਰ ਚੋਂ, ਇੱਕ ਸ਼ਾਇਦ ਰਾਜਸਥਾਨ ਜਾਂ ਮੱਧ ਪ੍ਰਦੇਸ਼ ਚੋਂ ਸੀ। ਔਰ ਉਹਨਾਂ ਨੂੰ ਈਵਨ ਬੋਲਣ ਦਾ ਵੀ ਮੌਕਾ ਨਹੀਂ ਸੀ ਦਿੱਤਾ, ਪਰ ਉਹਨਾਂ ਨੇ ਧੱਕੇ ਨਾਲ ਵਕਤ ਵੀ ਲਿਆ। ਔਰ ਉਹਨਾਂ ਚੋਂ ਇੱਕ ਜਿਹੜਾ ਇੱਕ ਇੰਟਰਵਿਊ 'ਚ ਕਹਿ ਰਿਹਾ ਸੀ ਕਿ ਉੱਥੇ ਉਹ ਕਹਿ ਹੀ ਇਹ ਰਹੇ ਸੀ ਕਿ ਜੀ ਦੇਖੋ ਇੱਕੋ ਹੀ ਤਰੀਕਾ ਹੈ। ਪਹਿਲਾਂ ਕਹਿੰਦੇ ਉਹਨਾਂ ਦੇ ਜਿਹੜਾ ਐਗਰੀਕਲਚਰ ਨਾਲ ਰਿਲੇਟਡ ਮਿਨਿਸਟਰੀ ਸੀ ਮੋਦੀ ਦੇ, ਉਹਨੇ ਕਿਹਾ ਦੇਖੋ ਜੀ ਖੇਤੀਬਾੜੀ ਸੈਕਟਰ ਘਾਟੇ 'ਚ ਹੈ ਔਰ ਹਕੂਮਤ ਹੁਣ ਇਹ ਮਿਨੀਮਮ ਸਪੋਰਟ ਪ੍ਰਾਈਸ ਔਰ ਦੂਜਾ ਇੰਨੇ 1000 ਕਰੋੜ ਸਾਡੇ ਖਰਚ ਹੁੰਦੇ ਨੇ, ਅਸੀਂ ਅਫੋਰਡ ਨਹੀਂ ਕਰ ਸਕਦੇ। ਫਿਰ ਕਹਿੰਦੇ ਇੱਕ ਦੂਸਰਾ ਆਇਆ ਕੰਪਨੀ ਦਾ, ਉਹਨੇ ਕਿਹਾ ਜੀ ਸਾਡੇ ਕੋਲ ਮਾਡਲ ਹੈਗਾ, ਮਾਡਲ ਇਹ ਹੈ ਪਰ ਉਹਦਾ ਬੇਸ ਇਹੀ ਹੋਏਗਾ ਕਿ ਭਾਈ ਜਿਹੜੀ ਜ਼ਮੀਨ ਹੈ ਉਹ ਗਵਰਨਮੈਂਟ ਵਿੱਚ ਪੈ ਕੇ ਕਿਸਾਨਾਂ ਤੋਂ 50 ਸਾਲ 100 ਸਾਲ ਦਾ ਸਾਨੂੰ ਉਹ ਲੀਜ਼ ਆਊਟ ਕਰ ਦੇ। ਕਿਸਾਨ ਚਾਹਣ ਤਾਂ ਉਸੇ ਜ਼ਮੀਨ 'ਚ ਐਜ਼ ਏ ਮਜ਼ਦੂਰ ਕੰਮ ਕਰ ਸਕਦੇ ਨੇ, ਉਹਨਾਂ ਨੂੰ ਜਿਹੜਾ ਉਹ ਉਹਨਾਂ ਦੀ ਮਿਲੇਗੀ ਤਨਖਾਹ। ਅਦਰਵਾਈਜ਼ ਉਹਨਾਂ ਨੂੰ ਤੁਸੀਂ ਸ਼ਹਿਰਾਂ ਜਾਂ ਜੇ ਉਹ ਕੋਈ ਆਪਣਾ ਕੰਮ ਖੂਨ ਲੱਭ ਸਕਦੇ ਨੇ ਔਰ ਉਹਦੇ 'ਚ ਫਿਰ ਅਸੀਂ ਡਿਸਾਈਡ ਕਰਾਂਗੇ ਕਿ ਵੀ ਉਹਦੇ 'ਚ ਅਸੀਂ ਕੀ ਕਰਨਾ ਹੈ, ਕੁਆਲਿਟੀ ਕੀ ਮੇਨਟੇਨ ਕਰਨੀ ਹੈ, ਉਹਦੀ ਮਾਰਕੀਟਿੰਗ ਕੀ ਕਰਨੀ ਹੈ। ਔਰ ਇਹ ਜੇ 2014 ਤੋਂ ਬਾਅਦ 2015 ਦੇ ਵਿੱਚ ਇਸ ਲੈਵਲ ਦੇ ਉੱਤੇ ਸੋ ਆਲਰੇਡੀ ਬਲੂ ਪ੍ਰਿੰਟ ਇਹਨਾਂ ਨੇ ਤਿਆਰ ਕਰਕੇ ਰੱਖਿਆ ਹੋਇਆ ਸੀ ਕਿ ਕੀ ਕਰਨਾ ਹੈ। ਫਿਰ ਹੌਲੀ ਹੌਲੀ ਜਦੋਂ ਤੁਸੀਂ ਸਿਸਟਮੈਟਿਕਲੀ ਦੇਖਦੇ ਹੋ ਇਹਨਾਂ ਦੇ ਬਿਆਨਬਾਜ਼ੀਆਂ ਔਰ ਇਹਨਾਂ ਦਾ ਮਿਨੀਮਮ ਸਪੋਰਟ ਪ੍ਰਾਈਸ ਨੂੰ ਲੈ ਕੇ ਦਿੱਤੇ ਗਏ ਬਿਆਨ ਔਰ ਉਸ ਸਾਰੇ ਚੋਰ ਝੂਠਾ ਹੀ ਕਹੀ ਜਾਣਾ ਜੀ ਸਵਾਮੀਨਾਥਨ ਰਿਪੋਰਟ ਅਸੀਂ ਲਾਗੂ ਕਰ ਦਿੱਤੀ ਹੈ। ਹੁਣ ਸਵਾਮੀਨਾਥਨ ਰਿਪੋਰਟ ਇਹ ਸੀ ਕਿ ਜਿੰਨੀ ਕਿਸਾਨ ਦੀ ਇਨਪੁਟ ਹੈ ਜਿਹਦੇ 'ਚ ਉਹਦਾ ਫਰਟੀਲਾਈਜ਼ਰ ਵੀ ਹੈ, ਬੀਜ ਵੀ ਹੈ, ਟੈਕਨੀਕਲ ਮਸ਼ੀਨਰੀ ਵੀ ਹੈ ਔਰ ਲੇਬਰ ਵੀ ਹੈ, ਜਿਹੜੇ ਘਰ ਦੇ ਸਾਰੇ ਜੀ ਲੱਗੇ ਹੁੰਦੇ ਨੇ, ਉਹਦੇ ਤੋਂ 1.5 ਟਾਈਮਸ 1.5 ਗੁਣਾ ਜਿਹੜਾ ਹੈ ਉਹਨਾਂ ਨੂੰ ਉਸ ਦਾ ਪ੍ਰੋਫਿਟ ਦੇ ਕੇ ਉਹਦਾ ਪ੍ਰਾਈਸ ਨਿਰਧਾਰਿਤ ਕੀਤਾ ਜਾਏ। ਹੁਣ ਗੱਲ ਤਾਂ ਇੱਕ ਪਾਸੇ ਤਾਂ ਝੂਠ, ਜਦੋਂ ਸਿਰੇ ਦਾ ਹੀ ਝੂਠ ਬੋਲਣਾ ਹੈ ਕਿ ਜੀ ਅਸੀਂ ਲਾਗੂ ਕਰਦੀ ਸਵਾਮੀਨਾਥਨ ਰਿਪੋਰਟ, ਰਾਦਰ ਇਸ ਦੇ ਉਲਟ ਜੇ ਉਹੀ ਪੰਜਾਬੀ ਦਾ ਅਖਾਣ ਜਿਹੜਾ ਇਹਨੂੰ ਐਕਸਪਲੇਨ ਕਰਦਾ ਹੈ ਕਿ ਉਹ ਕਹੇ ਨੱਥ ਕਢਾਉਣ ਨੂੰ ਤੇ ਉਹ ਫਿਰੇ ਨੱਕ ਵਢਾਉਣ ਨੂੰ, ਕਿ ਵੀ ਇਹ ਸਵਾਮੀਨਾਥਨ ਕਹਿ ਰਹੇ ਉਹ ਤਾਂ ਔਰ ਬਿਲਕੁਲ ਠੀਕ ਸਮਝਿਆ ਕਿਸਾਨਾਂ ਨੇ ਪੰਜਾਬ ਔਰ ਹਰਿਆਣੇ ਦੇ ਕਿ ਭਾਈ ਅਲਟੀਮੇਟਲੀ ਸਾਨੂੰ ਆਪਣੀਆਂ ਜ਼ਮੀਨਾਂ ਦੇ ਵਿੱਚ ਇਹਨਾਂ ਨੇ ਮਜ਼ਦੂਰ ਬਣਾ ਕੇ ਔਰ ਜਦੋਂ ਤੁਸੀਂ ਨਹੀਂ ਗੁਜ਼ਰ ਹੋਏਗਾ ਤੁਸੀਂ ਨਿਕਲ ਜਾਓਗੇ। ਲੇਬਰ ਵੀ ਕਿਉਂਕਿ ਉਹ ਫਿਰ ਜਿਹੜੀ ਹੈ ਉਹ ਪੰਜਾਬ ਨੂੰ ਲੇਬਰ ਵੀ ਉਹਨਾਂ ਨੂੰ ਕੀ ਉਹਨਾਂ ਨੇ ਫਿਰ ਉਹ ਯੂਪੀ ਬਿਹਾਰ ਦੀ ਜਿਹੜੇ ਭਈਏ ਨੇ ਉਹਨਾਂ ਨੂੰ ਲਿਆ ਕੇ ਲਾਣਗੇ ਕਿਉਂਕਿ ਉਹਨਾਂ ਨੂੰ ਜਿੰਨਾ ਮਰਜ਼ੀ ਐਕਸਪਲੋਇਟ ਕਰਨ। ਜੋ ਹਾਲ ਹੁਣ ਜਿੱਥੇ ਮੰਡੀ ਸਿਸਟਮ ਖਤਮ ਕੀਤਾ ਹੈ 2006 ਤੋਂ, ਤੁਸੀਂ ਬਿਹਾਰ ਔਰ ਮੱਧ ਪ੍ਰਦੇਸ਼ ਦਾ ਹਾਲ ਦੇਖੋ। ਹੁਣ ਜਦੋਂ ਅਸੀਂ ਅੰਕੜੇ ਦੇਖ ਰਹੇ ਹਾਂ ਕਿ ਬੇਸ਼ੱਕ ਜਿਹੜਾ ਮਿਨੀਮਮ ਸਪੋਰਟ ਪ੍ਰਾਈਸ ਜੇ 2000 ਦੇ ਰਾਉਂਡ ਝੋਨੇ ਲਈ ਹੈ ਤੇ ਉਹ ਕੱਲਾ ਪੰਜਾਬ ਲਈ ਨਹੀਂ ਹੈ, ਪੰਜਾਬ ਜਾਂ ਹਰਿਆਣੇ ਲਈ ਖਰੀਦ ਸੈਂਟਰਲ ਖਰੀਦ ਪੰਜਾਬ ਹਰਿਆਣੇ ਪਰ ਉਹ ਸਾਰੇ ਭਾਰਤ ਭਰ ਲਈ ਹੈ। ਲੇਕਿਨ ਜਿੱਥੇ ਖੁੱਲੀ ਮੰਡੀ ਹੈ ਬਿਹਾਰ ਯੂਪੀ ਦੀ, ਜਿੱਥੇ ਕਹਿੰਦੇ ਨੇ ਜੀ ਕਿਸਾਨ ਜਿੱਥੇ ਮਰਜ਼ੀ ਜਾ ਕੇ ਵੇਚ ਸਕਦਾ ਹੈ, ਉੱਥੇ ਉਹ 1200 ਰੁਪਏ 'ਚ ਖਰੀਦ ਰਹੇ ਨੇ ਵਪਾਰੀ ਔਰ ਉਹ ਉਹੀ ਲਿਆ ਕੇ ਪੰਜਾਬ ਦੀ ਮਾਰਕੀਟ 'ਚ ਉਹਦੇ ਤੇ 200 ਹੋਰ ਵੱਧ ਲੱਗ ਜਾਂਦਾ ਹੋਏਗਾ, ਉਹ ਪੰਜਾਬ 'ਚ ਫਿਰ 2000 'ਚ ਵੇਚਦੇ ਨੇ। ਕਿਸਾਨ ਰੁਲ ਰਿਹਾ ਔਰ ਜਿਹਨੂੰ ਇਹ ਕਹਿ ਰਿਹਾ ਜੀ ਹਮਨੇ ਵਿਚੋਲੀਏ ਖਤਮ ਕਰ ਦੀ ਹੈ, ਅਲਟੀਮੇਟਲੀ ਇਹ ਸਾਰੀ ਖੇਡ ਹੀ
कारखानेदारां और विचोलियां दी है और ਜਿਹੜੇ ਵੱਡੇ ਸਰਮਾਏਦਾਰਾਂ ਔਰ ਇਹਨਾਂ ਦੀ ਆ ਬਾਨੀ ਅੰਡਾਨੀ ਔਰ ਇਸ ਗੇਮ ਦੀ। ਸੋ ਇਹ ਗੱਲ ਜਦੋਂ ਇਹ ਕਹਿੰਦੇ ਨੇ ਕਿ ਜੀ ਕਿਸਾਨਾਂ ਨੂੰ ਇਹ ਤਾਂ ਪੜ੍ਹੇ ਲਿਖੇ ਨਹੀਂ, ਇਹਨਾਂ ਤੋਂ ਐਕਟ ਕਾਨੂੰਨ ਸਮਝ ਹੀ ਨਹੀਂ ਆਏ। ਪ੍ਰੋਬਲਮ ਇਹ ਹੈ ਕਿ ਜੋ ਇਹ ਵੇਚ ਰਹੇ ਸੀ ਉਹਨੂੰ ਉਹ ਚੰਗੀ ਤਰ੍ਹਾਂ ਸਮਝ ਗਏ ਨੇ ਕਿ ਭਾਈ ਗੱਲ ਇਹ ਨਹੀਂ ਹੈ, ਇਹ ਗੱਲ ਤਾਂ ਇਵੇਂ ਹੀ ਹੈ ਕਿ ਭਾਈ ਇਹ ਸਾਨੂੰ ਇਹਨਾਂ ਨੇ ਬੇਜ਼ਮੀਨੇ ਕਰਨਾ ਹੈ ਔਰ ਇਹ ਮਾਡਲ ਹੀ ਸਾਨੂੰ ਸਾਰਾ ਬੇਜ਼ਮੀਨੇ ਕਰਨ ਵਾਲਿਆਂ ਦਾ। ਔਰ ਇਹੀ ਮੈਸੇਜ ਕਿਸਾਨ ਜਥੇਬੰਦੀਆਂ ਜਦੋਂ ਰਿਪੀਟਡਲੀ ਔਰ ਜਦੋਂ ਸਰਕਾਰ ਕਹਿੰਦੀ ਹੈ ਜੀ ਹਮ ਬਾਤਚੀਤ ਕੇ ਲਈ ਤਿਆਰ ਹੈ, ਹੁਣ ਬਾਤਚੀਤ ਕੀ ਹੈ ਉਹੀ ਕਿ ਜੀ ਇਹਨਾਂ ਨੂੰ ਪਤਾ ਹੀ ਨਹੀਂ ਹੈ, ਤੁਸੀਂ ਦੱਸੋ ਜੀ ਕਿੱਥੇ ਗਲਤੀ ਹੈ, ਅਸੀਂ ਸੰਸ਼ੋਧਨ ਕਰ ਦਿੰਨੇ। ਉਹ ਤੁਹਾਡੀ ਮਿੱਟੀ ਮਾੜੀ ਹੈ, ਤੁਹਾਡੀ ਨੀਅਤ ਹੀ ਮਾੜੀ ਹੈ, ਜੋ ਤੁਸੀਂ ਬਣਾਇਆ ਉਹ ਬਣਾਇਆ ਹੀ ਇਸ ਲਈ ਹੈ ਕਿ ਵੀ ਤੁਸੀਂ ਜਿਹੜਾ ਡੁੱਬਣਾ ਤੇ ਉਹਦੇ ਚ ਸੁਧਾਰ ਵਾਲੀ ਕਿਹੜੀ ਗੱਲ ਹੈ। ਲੇਕਿਨ ਇਹਦੇ ਬਾਵਜੂਦ ਮੈਂ ਸਮਝਦਾ ਹਾਂ ਵੀ ਕਿਸਾਨ ਜਥੇਬੰਦੀਆਂ ਮੈਚੁਰਿਟੀ ਦਾ ਪ੍ਰਗਟਾਵਾ ਕਰ ਰਹੀਆਂ, ਕਿਉਂਕਿ ਇਸ ਵੇਲੇ ਜਿਹੜਾ ਪ੍ਰੋਪੇਗੈਂਡਾ ਫੈਂਗ ਆਊਟ ਕੀਤਾ ਹਕੂਮਤ ਨੇ ਹਰ ਲੈਵਲ ਤੇ, ਉਹਨਾਂ ਦੇ ਮੀਡੀਆ 'ਚ ਵੀ ਦੂਜੇ 'ਚ ਵੀ, ਔਰ ਅਨਫੋਰਚੂਨੇਟਲੀ ਪੰਜਾਬ ਦੇ ਉਹ ਅਖਬਾਰ ਵੀ ਜਿਹੜੇ ਅਦਰਵਾਈਜ਼ ਜਾਂ ਟੀਵੀ ਚੈਨਲ ਪੀਟੀਸੀ ਵਰਗੇ ਬਾਦਲਾਂ ਦੇ ਟੱਬਰ ਦੇ ਜਾਂ ਅਜੀਤ ਵਰਗੇ ਅਖਬਾਰ, ਉਹ ਵੀ ਹਕੂਮਤ ਦੀਆਂ ਫੁੱਲ ਪੇਜ ਐਡਾਂ ਸਭ ਪੈਸੇ ਕਮਾਉਣ ਤੇ ਲੱਗੇ ਨੇ, ਜਿਹਦੇ 'ਚ ਉਹ ਕਹਿ ਰਹੇ ਨੇ ਜੀ ਦੇਖੋ ਦੇਖੋ ਕਿੰਨੇ ਭਲੇ 'ਚ ਨੇ ਕਿਸਾਨਾਂ ਦੇ ਇਹ ਕਾਨੂੰਨ, ਕਿੰਨੀ ਵਧੀਆ ਚੀਜ਼ ਹੈ। ਹੁਣ ਉਸ ਸਾਰੇ 'ਚੋਂ ਜਿਹੜਾ ਅਸੀਂ ਜੇ ਕੁੱਲ ਮਿਲਾ ਕੇ ਦੇਖੀਏ ਤੇ ਕਿਸਾਨ ਜਥੇਬੰਦੀਆਂ, ਔਰ ਮੈਂ ਸੈਲੂਟ ਕਰਦਾ ਕਿ 1 ਮਹੀਨੇ ਤੋਂ ਜਿੱਥੇ 6-7 ਲੱਖ ਬੰਦਾ ਆ ਕੇ ਬੈਠਾ ਹੈ ਉਹਨਾਂ ਨੂੰ ਮੈਨੇਜ ਕਰਨਾ, ਲਾਲੈਸਨੈਸ ਨਾ ਹੋਣ ਦੇਣਾ, ਇਹਨਾਂ ਨੇ ਜਿਸ ਤਰੀਕੇ ਦੇ ਉੱਥੇ ਬਦਕਾਰ ਕਿਸਮ ਦੀਆਂ ਔਰਤਾਂ ਔਰ ਬੰਦੇ ਔਰ ਇਸ ਕਿਸਮ ਦਾ ਭੇਜਣ ਦੀ ਕੋਸ਼ਿਸ਼ ਕੀਤੀ ਕਿ ਉਹਨਾਂ ਨੂੰ ਬਦਨਾਮ ਭੜਕਾਊ ਕੋਈ ਲਿਟਰੇਚਰ ਦੇ ਕੇ ਭੇਜ ਦਿੱਤਾ, ਉਹ ਫੜੇ ਗਏ, ਉਹਨਾਂ ਨੂੰ ਵੀ ਉਹਨਾਂ ਨੇ ਮਾਰਿਆ ਨੇ, ਉਹਨਾਂ ਨੇ ਕਿਹਾ ਇਹ ਵੀ ਬਹਾਨਾ ਪੁਲਿਸ ਨੂੰ ਬਣ ਜਾਏਗਾ ਇੰਟਰੈਕਟ। ਉਹਨਾਂ ਤੋਂ ਮਨਵਾਇਆ ਕਿ ਭਾਈ ਸਾਨੂੰ ਆਰਐਸਐਸ ਨੇ ਟ੍ਰੇਨਡ ਕੀਤਾ ਹੈ, ਸਾਲ ਅਸੀਂ ਇਹ ਕੀਤਾ ਹੈ, ਫਿਰ ਉਹ ਕੀਤਾ ਔਰ ਇਹਦੇ ਔਰ ਮੋਰਲ ਕਾਇਮ ਰੱਖਣਾ। ਦੇਖੋ ਜਿਉਂ-ਜਿਉਂ ਸਟਰਗਲ ਲੰਬੀ ਹੁੰਦੀ ਹੈ ਉਹਦੇ ਚ ਬੀਬੀਆਂ ਨੇ, ਬੱਚੇ ਨੇ, ਔਰ ਕਿਵੇਂ ਉਹਨਾਂ ਦਾ ਯਕੀਨੀ ਬਣਾਉਣਾ ਕਿ ਵੀ ਪਿੱਛੋਂ ਵੀ ਨਵੇਂ ਲੋਕ ਵੀ ਆ ਰਹੇ ਨੇ ਔਰ ਉਹਨਾਂ ਨੂੰ ਐਡਜਸਟ ਕਰਨਾ, ਔਰ ਫਿਰ ਹਕੂਮਤ ਦੇ ਉਹ ਸਾਰੇ ਦਾ ਪੇਚ ਜਿੱਥੇ ਇੰਨੇ ਉਹਨਾਂ ਦੇ ਆਈਏਐਸ ਲੈਵਲ ਦੇ ਲੋਕ ਬੈਠੇ ਦਿਮਾਗ ਲੜਾ ਰਹੇ ਨੇ, ਪਰ ਇੱਧਰ ਸਿੱਧੇ ਸਾਦੇ ਬੰਦੇ ਜਿਹੜੇ ਇਮਾਨਦਾਰੀ ਨਾਲ ਔਰ ਇਹ ਲੈ ਕੇ ਇੱਕ ਗੱਲ ਜਿਹੜੀ ਮੈਂ ਸਮਝਦਾ ਕਿ ਸਿੱਖ ਸਪਿਰਿਟ ਦਾ ਹਿੱਸਾ ਜਿਹੜਾ ਉੱਥੇ ਪ੍ਰਿਵਲੈਂਟ ਹੈ ਕਿ ਜੀ ਵੀ ਹੁਣ ਤਾਂ ਅਸੀਂ ਜਿੱਤ ਕੇ ਜਾਵਾਂਗੇ, ਅਸੀਂ ਤਾਂ ਹੁਣ ਫਤਿਹ ਨਹੀਂ ਤਾਂ ਸ਼ਹੀਦੀ। ਹੁਣ ਇਹ ਬੇਸ਼ੱਕ ਇਹ ਗੱਲ ਇੱਕ ਕਈ ਵਾਰ ਇਹ ਲੱਗਦਾ ਵੀ ਹੈ ਕਿ ਭਾਈ ਇਹ ਤੁਹਾਡੀ ਪ੍ਰੋਗਰਾਮਿੰਗ ਇਸ ਕਿਸਮ ਦੀ ਮੈਂਟਲ ਹੈ, ਸਿੱਖ ਦੀ ਪ੍ਰੋਗਰਾਮਿੰਗ ਹੈ ਕਿ ਭਾਈ ਜਾਂ ਜਿੱਤਾਂਗੇ ਜਾਂ ਸ਼ਹੀਦ ਹੋਵਾਂਗੇ, ਪਰ ਤੁਹਾਡਾ ਜਿਨ੍ਹਾਂ ਨਾਲ ਵਾਹ ਹੈ ਉਹਨਾਂ ਦੇ ਹਰ ਹਥਿਆਰ ਨੂੰ, ਹਰ ਦਾ ਪੇਚ ਨੂੰ ਸਮਝਣਾ। ਅਸੀਂ ਇਹ ਵੀ ਨਹੀਂ ਕਹਿਣਾ ਚਾਹੁੰਦੇ ਕਿ ਭਾਈ ਅਸੀਂ ਮਰਨ ਲਈ ਬਣੇ ਆ, ਅਸੀਂ ਮਰਦੇ ਰਹੇ ਆ, ਅਸੀਂ ਮਰ ਰਹੇ ਆ, ਅਸੀਂ ਮਰਾਂਗੇ, ਨਹੀਂ। ਹੁਣ ਇਹ ਹੈ ਕਿ ਵੀ ਇਹ ਠੀਕ ਹੈ, ਔਰ ਮੈਂ ਅੱਜ ਹੀ ਸਾਡੇ ਇੰਗਲੈਂਡ ਤੋਂ ਵੀਰ ਅਕਸਰ ਸਾਡੇ ਨਾਲ ਗੁਫ਼ਤਗੂ ਕਰਦੇ ਨੇ, ਉਹਨਾਂ ਨਾਲ ਗੱਲਬਾਤ ਹੋ ਰਹੀ ਸੀ, ਮੈਂ ਕਿਹਾ ਜੀ ਈਵਨ ਸਿੱਖ ਰੈਜੀਮੈਂਟ ਦਾ, ਸਿੱਖ ਐਲਾਈਜ਼ ਦਾ ਜਿਹੜਾ ਐਂਥਮ ਹੈ 10ਵੇਂ ਪਾਤਸ਼ਾਹ ਦਾ ਇਹ ਫਰਮਾਨ ਕਿ ਦੇ ਸ਼ਿਵਾ ਬਰ ਮੋਹੇ ਇਹ ਹੈ ਸ਼ੁਭ ਕਰਮਨ ਤੇ ਕਬਹੂ ਨ ਟਰੋ न डरो अरसों जब जाए लरो निश्चय कर अपनी जीत करो अर सिख हो अपने ही मन को ए लालच हो गुण तो उचरो जब आव की औद निधान बने अत ही रण में तब जूझ मरो। सो मैं कह जी ਜਿਹੜੀ ਪ੍ਰੋਗਰਾਮਿੰਗ ਸਾਡੀ ਹੈ ਉਹ ਨਿਸ਼ਚੈ ਕਰ ਆਪਣੀ ਜੀਤ ਕਰੋ, ਉਹਨਾਂ ਦੇ ਉਹਦੇ ਤੇ ਵੀ ਹੁੰਦਾ ਐਂਬਲਮ ਤੇ ਨਿਸ਼ਚੈ ਕਰ ਆਪਣੀ ਕਿ ਸਾਡਾ ਇਹ ਫੇਥ ਕਿ ਅਸੀਂ ਜਿੱਤਣਾ। ਸੋ ਫੋਕਸ ਜਿੱਤਣ ਤੇ ਔਰ ਫੇਥ ਤੇ ਹੋਣਾ ਚਾਹੀਦਾ। ਅਤ ਹੀ ਰਣ ਮੇ ਤਬ ਜੂਝ ਮਰੋ ਤਾਂ ਐਂਡ ਚ ਹੈ ਕਿ ਭਾਈ ਜੇ ਵਿਕਟਰੀ ਐਲੂਡ ਕਰ ਰਹੀ ਹੋਏ, ਜੇ ਦੁਸ਼ਮਣ ਨੇ ਤੁਹਾਨੂੰ ਚਾਰ ਚਫੇਰਿਓਂ ਘੇਰ ਲਿਆ, ਫਿਰ ਤੁਸੀਂ ਹਥਿਆਰ ਨਹੀਂ ਸੁੱਟਣੇ ਹੈ, ਫਿਰ ਕਾਇਰ ਜਾਂ ਬੁਜ਼ਦਿਲ ਨਹੀਂ ਬਣਨਾ, ਫਿਰ ਫਾਈਟਿੰਗ ਟੂ ਦਾ ਲਾਸਟ ਬ੍ਰੈਥ ਐਂਡ ਬੁਲੇਟ, ਫਿਰ ਅਖੀਰਲੇ ਸਾਹ। ਪਰ ਅਸੀਂ ਹਮੇਸ਼ਾ ਹੀ ਮਰਨ ਲਈ ਨਹੀਂ ਬਣੇ ਹੋਏ ਕਿ ਭਾਈ ਹਾਂ ਇਸ ਵੇਲੇ ਜਿਸ ਕਿਸਮ ਦੀ ਟੱਕਰ ਹੈ, ਔਰ ਮੈਂ ਸਮਝਦਾ ਕਿ ਉੱਥੇ ਬੈਠੇ ਕਿਸਾਨ ਭੈਣਾਂ ਭਰਾਵਾਂ ਦੀ ਵੀ ਬਹੁਤ ਵੱਡੀ ਸਟਰੈਂਥ ਜਿਹੜੀ ਹੈ ਉਹ ਬਾਹਰਲੇ ਸਿੱਖ ਨੇ, ਡਾਇਸਪੋਰਾ ਹੈ। ਔਰ ਜਦੋਂ ਇੱਕ ਇੱਕ ਖਬਰ ਜਾਂਦੀ ਹੈ ਔਰ ਉਸ ਸਾਰਿਆਂ ਨੂੰ ਉੱਥੇ ਉਹ ਡਿਸਕਸ ਵੀ ਕਰਦੇ ਨੇ, ਟਰਾਲੀ ਟਾਈਮਸ ਅਖਬਾਰ ਵੀ ਚੱਲ ਰਿਹਾ ਹੈ, ਸਟੇਜ ਵੀ 24 ਆਵਰ ਹੈ ਜਿਹੜੀ ਇਹ ਸਾਰਿਆਂ ਨੂੰ ਬਿਆਨ ਕਰਦੀ ਹੈ। ਔਰ ਜਿਵੇਂ ਉਹਨਾਂ ਦੀ ਨੈਗੇਟਿਵਿਟੀ ਹੈ ਇਸ ਤੋਂ ਪਹਿਲਾਂ ਕਿ ਕਿਵੇਂ
ਮੋਦੀ ਇਸ ਮਨ ਕੀ ਬਾਤ ਦੇ ਵਿੱਚ ਸਿੱਖ ਸੈਂਟੀਮੈਂਟ ਨਾਲ ਫੇਰ ਪਲੇ ਕਰਨ ਦੀ ਕੋਸ਼ਿਸ਼ ਕਰਦਾ। ਮੈਂ ਇਹ ਦੱਸਦੇ ਹਾਂ ਸਿਰਫ ਹੈਡਲਾਈਨਸ ਰਾਹੀਂ ਕਿ ਵੀ ਉੱਥੇ ਚੱਲ ਕੀ ਰਿਹਾ। ਹੁਣ ਇੱਕ ਪਾਸੇ ਬੀਜੇਪੀ ਦਾ ਜਿਹੜਾ ਲੀਡਰ ਹੈ ਉਹ ਇਹ ਕਹਿ ਰਿਹਾ ਅਰਬਨ ਨਕਸਲ ਔਨ ਦਾ ਲੂਜ਼ ਇਨ ਪੰਜਾਬ ਸੇਜ਼ ਬੀਜੇਪੀ। ਤਰੁਣ ਚੁੱਘ ਹੈ ਬੀਜੇਪੀ ਦਾ ਜਨਰਲ ਸੈਕਟਰੀ, ਜਿਹੜਾ ਕਹਿ ਰਿਹਾ ਜੀ ਇਹ ਸਾਰੇ ਅਰਬਨ ਨਕਸਲ ਨੇ ਪੰਜਾਬ ਦੇ ਵਿੱਚ। ਇਹ ਕਿਸਾਨ ਜਿਹੜੇ ਨੇ ਸਾਰੇ ਇਹ ਜਿਹੜੇ ਵਿਰੋਧ ਕਰ ਰਹੇ ਨੇ ਖੇਤੀ ਕਾਨੂੰਨਾਂ ਦਾ। ਔਰ ਇਹਦੇ ਤੇ ਜਵਾਬ 'ਚ ਫਿਰ ਅਮਰਿੰਦਰ ਨੇ ਕਿਹਾ ਜੀ ਸਟਾਪ ਮਿਲਾਈਨਿੰਗ ਫਾਰਮਰਸ ਬਾਈ ਕਾਲਿੰਗ them ਅਰਬਨ ਨਕਸਲਸ, ਕੈਪਟਨ ਅਮਰਿੰਦਰ ਸਿੰਘ ਟੂ ਬੀਜੇਪੀ। ਔਰ ਈਵਨ ਬੀਬਾ ਹਰਸਿਮਰਨ ਕੌਰ ਵੀ ਬੋਲੀ ਹੈ ਕਿ ਜੀ ਇਹ ਸਾਨੂੰ ਅਕਾਲੀਜ਼ ਡਿਮਾਂਡ ਐਪੋਲੋਜੀ ਫਰੋਮ ਬੀਜੇਪੀ, ਕਿ ਵੀ ਮਾਫੀ ਮੰਗੇ ਬੀਜੇਪੀ। ਉਹਨਾਂ ਨੇ ਕਿਹਾ ਕਿ ਬੀਜੇਪੀ ਦੇ ਜਨਰਲ ਸੈਕਟਰੀ ਨੇ ਕਿਹਾ ਔਰ ਇਹ ਕਹਿ ਰਹੇ ਨੇ ਉਹਨਾਂ ਦੀ ਬੀਬੀ ਹਰਸਿਮਰਤ ਕੌਰ ਕਿ ਇਹ ਜਿਹੜਾ ਇਟ ਇਜ਼ ਰਿਪਰੈਹੈਂਸੀਬਲ ਦੈਟ ਪੰਜਾਬ ਬੀਜੇਪੀ ਯੂਨਿਟ ਹੈਜ਼ ਫਾਲਨ ਸੋ ਲੋ that it is calling farmers urban naxals. This insult is intolerable, or I want Punjab unit to take back this slur inflicted on Andata immediately and apologize for it. So ਉਹ ਇਸ ਕੰਮ ਤੇ ਲੱਗੇ ਹੋਏ ਨੇ। ਔਰ ਇਹ ਸਾਰੇ ਦੇ ਵਿੱਚ ਈਵਨ ਜਿਹੜੀ ਇਹਨਾਂ ਨੇ ਇੱਕ ਟ੍ਰੇਨ ਬਣਾਉਣ ਦੇ ਲਈ ਪੰਜਾਬ 'ਚ ਜਿਹੜੀ 14,000 ਏਕੜ ਲੈਂਡ ਐਕਵਾਇਰ ਕਰਨੀ ਸੀ, ਇਹ ਮਥੁਰਾ ਤੇ ਪਤਾ ਨਹੀਂ ਕਿਹੜੀ ਐਕਸਪ੍ਰੈਸ ਹੈ। ਪੰਜਾਬ ਦੇ ਕਿਸਾਨਾਂ ਨੇ ਇਹ ਵੀ ਕਿਹਾ ਅੱਜ ਕਿ ਭਾਈ ਅਸੀਂ ਇਸ ਦੇ ਲਈ ਵੀ ਜਿਹੜਾ ਵਾਂਟ ਗਿਵ ਲੈਂਡ ਫॉर ਕਟੜਾ ਦਿੱਲੀ ਐਕਸਪ੍ਰੈਸ ਵੇ ਸੇਜ਼ ਪੰਜਾਬ ਫਾਰਮਰਸ, ਕਿ ਭਾਈ ਇਹ ਤਾਂ ਜਿਹੜੇ ਲੱਗੇ ਨੇ ਅਸੀਂ ਇਹਨਾਂ ਨੂੰ ਇਹਦੇ ਲਈ ਵੀ ਜ਼ਮੀਨ ਨਹੀਂ ਦੇਣੀ। ਇਸ ਸਾਰੇ ਦੇ ਨਾਲ ਹੁਣ ਇਹਨਾਂ ਨੇ ਉਹ ਜਿਹੜਾ ਇੱਕ ਫਰੋਡੀਆ ਜਿਹਾ ਅੰਨਾ ਹਜ਼ਾਰੇ ਜਿਹਨੂੰ RSS ਨੇ ਵਰਤ ਰਖਵਾਇਆ ਸੀ ਮਨਮੋਹਨ ਸਿੰਘ ਦੀ ਸਰਕਾਰ ਨੂੰ ਚਲਦਾ ਕਰਨ ਲਈ, ਉਹ ਵੀ ਕੱਢ ਲਿਆ। ਇਹ ਹੁਣ ਜਦੋਂ ਭੰਬਲ ਭੂਸਾ ਇਹਨਾਂ ਨੇ ਪਾਣਾ ਤੇ ਸਾਰੇ ਹਥਿਆਰ ਪੁੱਲ ਕਰ ਰਹੇ ਨੇ। ਅੰਨਾ ਹਜ਼ਾਰੇ ਥ੍ਰੈਟਨਸ ਟੂ ਲਾਂਚ ਹਿਜ਼ ਲਾਸਟ ਪ੍ਰੋਟੈਸਟ ਫਾਰ ਫਾਰਮਰਸ। ਸੋ ਅਸੀਂ ਤਾਂ ਇਹ ਵਾਰ ਨਹੀਂ ਕਰ ਸਕਦੇ ਹਾਂ ਕਿ ਭਾਈ ਇਸ ਬਚੋ ਇਸ ਕਿਸਮ ਦੇ ਅਜੇ ਇਦਾਂ ਦੇ ਕਈ ਹੋਰ ਫਰੋਡੀਏ ਨਿਕਲਣੇ ਨੇ। ਔਰ ਇਸ ਸਾਰੇ ਦੇ ਵਿੱਚ ਈਵਨ ਅਮਰਿੰਦਰ ਜਿਵੇਂ ਮੈਂ ਕਿਹਾ ਸੀ ਵੀ ਇਹ ਟ੍ਰੋਜਨ ਹਾਰਸ ਹੈ ਇਨ ਦਾ ਐਂਡ, ਹੁਣ ਇਹ ਵੀ ਆ ਗਿਆ ਕਿ 40 ਬੁਕਡ ਫਾਰ ਡਿਸਰਪਟਿੰਗ ਬੀਜੇਪੀਜ਼ ਇਵੈਂਟ ਇਨ ਬਠਿੰਡਾ, ਕਿਉਂਕਿ ਪਿਛਲੇ ਦਿਨਾਂ 'ਚ ਵਾਜਪਾਈ ਦੇ ਜਨਮ ਦਿਨ ਦੇ ਮੌਕੇ ਜਿਹੜਾ ਇਹਨਾਂ ਨੇ ਬਠਿੰਡੇ 'ਚ ਕਰਨਾ ਸੀ, ਕਿਸਾਨ ਉੱਥੇ ਪਹੁੰਚ ਗਏ, ਉਹਨਾਂ ਨੇ ਉਹਨੂੰ ਕਰਨ ਨਹੀਂ ਦਿੱਤਾ ਉੱਥੇ ਇਕੱਠ ਬੀਜੇਪੀ ਨੂੰ। ਔਰ 40 ਬੰਦਿਆਂ ਦੇ ਖਿਲਾਫ ਜਿਹੜਾ ਕੇਸ ਰਜਿਸਟਰ ਕੀਤਾ ਕੁਤਵਾੜੀ ਪੁਲਿਸ ਸਟੇਸ਼ਨ 'ਚ, ਔਰ FIR ਦੇ ਵਿੱਚ ਉਹਨਾਂ ਨੇ ਉਹਨਾਂ ਦੇ ਨਾਂ ਵੀ ਦਿੱਤੇ ਨੇ ਕਿ ਜੀ ਉਹਨਾਂ ਨੇ ਬਲੌਕ ਕੀਤਾ। ਹੁਣ ਇੱਕ ਪਾਸੇ ਹਰਿਆਣੇ 'ਚ ਮਨੋਹਰ ਲਾਲ ਖੱਟੜ ਦੀ ਸਰਕਾਰ ਜਿਹੜੀ ਹੈ ਉਹ ਤਾਂ ਜਿਨ੍ਹਾਂ ਨੇ ਕਾਲੇ ਝੰਡੇ ਦਿਖਾਏ ਉਹਨਾਂ ਨੂੰ ਇਰਾਦਾ ਹੈ ਕਤਲ ਦੇ ਥੱਲੇ ਜਿਹੜਾ ਉਹ ਬੁੱਕ ਕਰ ਰਹੇ ਨੇ। ਤੇ ਇੱਧਰ ਵੀ ਅਮਰਿੰਦਰ ਜਿਹੜਾ, ਔਰ ਇਹੀ ਨਹੀਂ ਜਿਹੜੇ ਇਹਨਾਂ ਦੇ ਰਿਲਾਇੰਸ ਵਾਲਿਆਂ ਦੇ ਟਾਵਰ ਨੇ, ਜੀਓ ਟਾਵਰ ਸ਼ਾਇਦ, ਉਹ 100 ਤੋਂ ਜ਼ਿਆਦਾ ਤਾਂ ਪੰਜਾਬ 'ਚੋਂ ਖਾੜ ਤੇ ਇੱਕ ਅੱਧੇ ਨੂੰ ਤਾਂ ਅੱਗ ਵੀ ਲਾਤੀ ਉਹਨਾਂ ਨੇ। ਸੋ ਹੁਣ ਅਮਰਿੰਦਰ ਜਿਹੜਾ ਉਹ ਅਡਾਨੀ ਉਹਨੂੰ ਚਿੱਠੀ ਲਿਖ ਰਿਹਾ, ਉਹ ਕਿਸਾਨਾਂ ਨੂੰ ਕਹਿ ਰਿਹਾ ਜੀ ਇਹ ਨਾ ਕਰੋ, ਇਹ ਪ੍ਰਾਈਵੇਟ ਪ੍ਰਾਪਰਟੀ ਤੇ ਫਲਾਣਾ ਢਿਮਕਾ। ਪਰ ਮੈਂ ਸਮਝਦਾ ਵੀ ਇਹ ਕਿਸਾਨਾਂ ਨੇ ਵੀ ਦੇਖ ਲਿਆ ਕਿ ਸਰਕਾਰ ਨਾਲ ਇੱਕ ਪਾਸੇ ਲੜਾਈ ਹੈ, ਪਰ ਜਿਨ੍ਹਾਂ ਕਰਕੇ ਸਰਕਾਰ ਇਹ ਕਰ ਰਹੀ ਹੈ ਅਲਟੀਮੇਟਲੀ ਤੇ ਅਬਾਨੀ ਅਡਾਨੀ ਨੇ। ਔਰ ਇਹਨਾਂ ਦਾ ਬਾਈਕਾਟ ਦੀ ਲਾਈਨ ਵੀ ਚੱਲ ਰਹੀ ਹੈ ਕਿ ਇਹਨਾਂ ਦਾ ਜੀਓ ਸਿਮ ਛੱਡੋ, ਬਾਕੀ ਇਹਨਾਂ ਦੀਆਂ ਚੀਜ਼ਾਂ ਕਈਆਂ ਨੇ ਉਹ ਚੁੱਕ ਕੇ ਉਹ ਫਰੋਡੀਆ ਰਾਮਦੇਵ ਉਹਦਾ ਵੀ ਸਟਫ ਬਾਹਰ ਮਾਰਿਆ। ਔਰ ਇਹ ਮੂਵਮੈਂਟ ਮੋਰ ਪਾਵਰਫੁਲ ਹੋਏਗੀ ਜੇ ਅਸੀਂ ਬਾਈਕਾਟ ਲਾਈਨ ਲੈਂਦੇ ਹਾਂ ਦੈਨ ਅਦਰ। ਉਹਨਾਂ ਨੂੰ ਕੀ ਫਰਕ ਪੈਂਦਾ, ਤੁਸੀਂ ਬੈਠੇ ਰਹੋ, ਮਹੀਨਾ ਬੈਠੇ ਹੋ, 6 ਮਹੀਨੇ ਬੈਠੇ ਰਹੋ। ਹਾਂ, ਜੇ ਤੁਸੀਂ ਮਾਰਚ ਕਰਕੇ ਜਾਣਾ ਚਾਹੋਗੇ ਦਿੱਲੀ ਨੂੰ, ਸੱਚਮੁੱਚ ਬਲੌਕ ਕਰੋਗੇ, ਫਿਰ ਹੋਏਗਾ। ਉਹਨਾਂ ਨੂੰ ਹੁਣ ਲੱਗਦਾ ਕਿ ਵੀ ਠੀਕ ਹੈ ਇੱਥੇ ਬੈਠੇ ਨੇ, 100 ਤੋਂ ਜ਼ਿਆਦਾ ਐਂਟਰੀ ਪੁਆਇੰਟ ਨੇ, ਦਿੱਲੀ ਦੇ 6-7 ਘੇਰ ਵੀ ਲਏ ਤੇ ਉਹਦੇ ਨਾਲ ਕੀ ਫਰਕ ਪੈਂਦਾ। ਔਰ ਇਹਦਾ ਜਿਹੜਾ ਫਰਾਡ ਹੈ ਮੋਦੀ ਦਾ, ਉਹਨੇ ਮਨ ਕੀ ਬਾਤ 'ਚ ਜਿਹੜੀ ਉਹ ਗੱਲ ਕਹਿੰਦਾ ਜਦੋਂ ਕਿ ਕਿਸਾਨ ਥਾਲੀਆਂ ਵਜਾ ਰਹੇ ਸੀ, ਉਹਦੇ 'ਚ ਉਹਨੇ ਕਿਹਾ ਕਿ ਜੀ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ, ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ, 4 ਸਾਹਿਬਜ਼ਾਦੇ ਤੇ ਮਾਤਾ ਗੁਜਰੀ ਜੀ ਦੀ ਲਸਾਨੀ ਸ਼ਹਾਦਤ ਕਾਰਨ ਹੀ ਭਾਰਤ ਦਾ ਤਾਜ ਬਰਕਰਾਰ। ਹੁਣ ਤੁਸੀਂ ਦੇਖੋ ਕਿੰਨਾ ਉਹ ਜਿਹੜੇ ਉਸ ਤਾਜ ਦੇ ਵਾਰਿਸ ਨੇ, ਜਿਹੜਾ ਸੱਚਮੁੱਚ ਜਿਹੜੀ ਕੌਮ ਗੁਰੂ ਕਲਗੀਧਰ ਦੇ ਸਰਬੰਸਦਾਨੀ ਦੀ ਵਾਰਿਸ ਹੈ, ਜਿਹਦੇ ਬਾਰੇ ਗੁਰੂ ਕਲਗੀਧਰ ਪਾਤਸ਼ਾਹ ਨੇ ਕਿਹਾ ਕਿ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ मेरो प्राण को प्राण, खालसा मेरो मैं खालसे का ओत पोत सागर बुंदेरो।
ਉਹਨਾਂ ਨੂੰ ਤਾਂ ਤੁਸੀਂ ਦਿੱਲੀ ਦੀਆਂ ਸੜਕਾਂ ਤੇ ਖਵਾਰ ਕਰ ਰਹੇ ਹੋ। ਅੱਛਾ, ਪੰਜਾਬ 'ਚ ਉਸ ਖਾਲਸਾ ਕੌਮ ਨੂੰ ਤੁਸੀਂ ਜ਼ਮੀਨੋਂ ਬੇਜ਼ਮੀਨੇ ਕਰਨ ਦੇ ਲਈ ਸਾਰੀਆਂ ਨੀਤੀਆਂ ਲਾਗੂ ਕਰ ਰਹੇ ਹੋ। ਉਹਨਾਂ ਦੀ ਜ਼ਬਾਨ, ਉਹਨਾਂ ਦਾ ਵਿਰਸਾ, ਉਹਨਾਂ ਦੀ ਲੈਂਗੁਏਜ, ਔਰ ਇਹ ਓਵਰਨਾਈਟ ਨਹੀਂ ਹੋਇਆ ਵੀ ਖੇਤੀ ਕਾਨੂੰਨ ਆ ਗਏ। ਤੁਸੀਂ ਦੇਖੋ 3 ਡਿਪਾਰਟਮੈਂਟ ਨੇ ਜਿਹੜੇ ਇੰਡੀਅਨ ਕਨਸਟੀਟਿਊਸ਼ਨ ਦੇ ਵਿੱਚ ਸਟੇਟਾਂ ਨੂੰ ਦਿੱਤੇ ਹੋਏ ਨੇ। ਉਹਨਾਂ ਦੇ ਵਿੱਚ ਐਜੂਕੇਸ਼ਨ ਹੈ, ਹੈਲਥ ਹੈ, ਐਗਰੀਕਲਚਰ ਹੈ। ਅੱਛਾ, ਐਜੂਕੇਸ਼ਨ 'ਚ ਉਹਨਾਂ ਨੇ ਕਿਵੇਂ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ ਔਰ ਲਿਆ ਕੇ ਉਹਨਾਂ ਨੇ ਸਟੇਟਾਂ 'ਚ ਆਪਣਾ ਸਿਲੇਬਸ ਵਾੜਤਾ। ਹਿੰਦੂਤਵਾ ਪੜ੍ਹਾ ਰਹੇ ਨੇ, ਹਕੂਮਤਾਂ ਸੁੱਤੀਆਂ ਰਹੀਆਂ। ਇਹੀ ਅਮਰਿੰਦਰ, ਇਹੀ ਬਾਦਲ ਸੁੱਤੇ ਰਹੇ। ਹੈਲਥ ਸੈਕਟਰ 'ਚ ਅਸੀਂ ਦੇਖਦੇ ਹਾਂ ਵੀ ਸਿਰਫ ਡਾਕਟਰਾਂ ਨਰਸਾਂ ਦੀਆਂ ਤਨਖਾਹਾਂ ਦੇਣ ਨੂੰ ਸਰਕਾਰ ਰਹਿ ਗਈ ਹੈ। ਉਹ ਵੀ ਸਾਰਾ ਉਹਨਾਂ ਨੇ, ਸੈਂਟਰ ਨੇ ਇਸ ਕਿਸਮ ਦਾ ਜਾਲ ਵਿਛਾਇਆ ਕਿ ਹੈਲਥ ਦਾ ਵੀ ਆਪਣੇ ਤੀਸਰਾ ਐਗਰੀਕਲਚਰ ਸੀ। ਇਹ ਬਣਾ ਹੀ ਨਹੀਂ ਸਕਦੇ ਕਾਨੂੰਨ ਐਗਰੀਕਲਚਰ ਦਾ, ਔਰ ਈਵਨ ਟ੍ਰੇਡ ਵਿਦਨ ਦਾ ਸਟੇਟ ਵੀ ਸੈਂਟਰ। ਇਹਨਾਂ ਨੇ ਇੱਕੋ ਝਟਕੇ ਦੇ ਨਾਲ ਆਰਡੀਨੈਂਸ ਜਾਰੀ ਕਰਕੇ ਔਰ ਬਾਅਦ ਚ ਉਹਨਾਂ ਨੂੰ ਐਕਟ ਬਣਾ ਕੇ ਐਗਰੀਕਲਚਰ ਵੀ ਖੋਹ ਲਿਆ, ਔਰ ਈਵਨ ਜਿਹੜਾ ਸਟੇਟ ਦੇ ਵਿਦਨ ਟ੍ਰੇਡ ਕਰਨ ਦੇ ਕਾਨੂੰਨ ਬਣਾਉਣ ਦਾ ਸਟੇਟ ਦਾ ਹਕੂਕ ਹੈ ਉਹ ਵੀ ਖੋਹ ਲਿਆ। ਪਰ ਇੱਥੇ ਇਹ ਜਿਹੜਾ ਬੇਸ਼ਰਮ ਆਦਮੀ ਹੈ ਇਹ ਆਪਣੇ ਇੱਕ ਪਾਸੇ ਪੰਜਾਬ ਦੀ ਬਰਬਾਦੀ ਕਰ ਰਿਹਾ ਹੈ, ਔਰ ਨਾਲ ਦੀ ਨਾਲ ਇਹ ਕਹਿ ਰਿਹਾ ਕਿ ਜੀ ਦੇਖੋ ਕਿੰਨਾ ਇਹਨਾਂ ਦੀ, ਜੇ ਅੱਜ ਅਸੀਂ ਤਾਜ ਸਾਡੇ ਕੋਲ ਹੈ ਤੇ ਇਹ ਗੁਰੂ ਸਾਹਿਬਾਨ ਔਰ ਸਾਹਿਬਜ਼ਾਦਿਆਂ ਦੀ ਕੁਰਬਾਨੀ ਹੈ। ਔਰ ਇਸੇ ਮਨ ਕੀ ਬਾਤ ਜਿਸ ਕਸ਼ਮੀਰ ਨੂੰ ਲਹੂ ਲੁਹਾਨ ਕੀਤਾ ਹੋਇਆ, ਜਿੱਥੇ ਜਿਹੜੀ ਹੈ ਮਿਲੀਅਨ ਫੌਜ ਰੱਖੀ ਹੋਈ ਹੈ, ਉਹਨਾਂ ਦੀ ਮੁੱਢਲੀ ਇਨਸਾਨੀਅਤ ਨੂੰ ਹੀ ਡਿਕਲਾਈਨ ਕੀਤਾ ਹੋਇਆ, ਉਹਨਾਂ ਨੂੰ ਵੀ ਹੁਣ ਕਿਉਂਕਿ ਇਹ ਉੱਥੋਂ ਕੇਸਰ ਐਕਸਪੋਰਟ ਕਰਦੇ ਨੇ, ਦੁਨੀਆ 'ਚ ਵਰਲਡ ਕਲਾਸ ਕੇਸਰ ਹੈ ਕਸ਼ਮੀਰ ਵਾਦੀ ਦੇ ਵਿੱਚ, ਤੇ ਉੱਥੇ ਉਹ ਕਹਿ ਰਿਹਾ ਕਿ ਵੀ ਇਹ ਕਸ਼ਮੀਰ ਦਾ ਜਿਹੜਾ ਇਹ ਕੇਸਰ ਦੇਖੋ ਖੁਸ਼ਬੂ, ਉੱਥੇ ਤੁਸੀਂ ਮਾਰ ਕੇ ਲੋਕਾਂ ਦੀ ਬਦਬੂ ਬਣਾਈ ਹੋਈ ਹੈ ਹਿਊਮਨ ਫਲੈਸ਼ ਦੇ ਨਾਲ, ਜਿਹੜਾ ਉਹ ਸੜ ਰਿਹਾ ਕਸ਼ਮੀਰ ਜਿਸ ਕਿਸਮ ਦੀਆਂ ਨੀਤੀਆਂ ਨੇ। ਔਰ ਉਹਨੇ ਕਿਹਾ ਜੀ ਇਟਸ ਵੈਰੀ ਫ੍ਰੈਗਰੈਂਟ, ਇਟਸ ਕਲਰ ਇਜ਼ ਥਿਕ, ਕਸ਼ਮੀਰੀ ਸੈਫਰਨ ਰਿਪਰੈਜ਼ੈਂਟਸ ਦਾ ਕਲਚਰਲ ਹੈਰੀਟੇਜ of Jammu and Kashmir. Kashmiri saffron is very unique when it comes to its qualities. It is also different from saffron in other countries. Kashmiri saffron has been distinguished by its GI tag. ਇਹ ਆਪਣੀ ਮਨ ਕੀ ਬਾਤ 'ਚ ਜਿੱਥੇ ਲਹੂ ਲੁਹਾਨ ਕੀਤਾ ਹੋਇਆ ਉਹਨਾਂ ਦੇ ਕੇਸਰ ਦੀ ਖੁਸ਼ਬੂ ਦੀ ਗੱਲ ਕਰ ਰਿਹਾ ਹੈ, ਤੇ ਜਿਸ ਪੰਜਾਬ ਨੂੰ ਬਰਬਾਦ ਕਰ ਦਿੱਤਾ ਹੈ ਔਰ ਫਰਦਰ ਜਿਹੜਾ ਇਸੇ ਕੌਮ ਨੂੰ ਬਿਲਕੁਲ ਬੇਜ਼ਮੀਨੇ ਕਰਨ ਦੀ ਲਾਈਨ ਹੈ, ਉੱਥੇ ਗੁਰੂਆਂ ਦੇ ਗੁਣ ਗਾਇਨ। ਇਸ ਤੋਂ ਵੱਡਾ ਫਰੋਡੀਆ ਦਿੱਲੀ ਤਖਤ ਦੇ ਉੱਤੇ ਕਿਹੜਾ ਹੋ ਸਕਦਾ ਹੈ ਜਿਹਦਾ ਕੋਈ ਇਤਬਾਰ ਨਹੀਂ ਹੈ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਆਪਣੀ ਟੈਕਨੀਕਲ ਟੀਮ ਨੂੰ ਕਹਾਂਗਾ ਕਿ ਇਹ ਜਿਹੜਾ ਸੌਂਗ ਸਾਡੇ ਲਹਿੰਦੇ ਪੰਜਾਬ ਦੇ, ਔਰ ਜਿਹੜੀ ਇਹਨਾਂ ਦੀ ਵੀਡੀਓ ਦੇ ਉੱਤੇ ਪੰਜਾਬ ਇਹਦਾ ਟਾਈਟਲ ਹੈ ਸੌਂਗ ਦਾ, ਪ੍ਰਧਾਨ ਇਹ ਨਾਂ ਹੈ ਜਾਂ ਉਹਨਾਂ ਦਾ ਕਿਵੇਂ ਉਹਨਾਂ ਨੇ ਪ੍ਰੈਜ਼ੀਡੈਂਟ ਨੂੰ ਵੈਸੇ ਪੰਜਾਬੀ 'ਚ ਪ੍ਰਧਾਨ ਕਹਿੰਦੇ ਨੇ, ਔਰ ਉਹਦੇ 'ਚ ਸ਼ਹਿਜ਼ਾਦ ਸਿੱਧੂ, AR ਵੱਟੂ, ਮਨਸੂਰ ਅਹਿਮਦ, ਇਜ਼ਾਜ਼ ਘੱਗ ਤੇ ਫਿਰ ਲਾਹੌਰੀਏ। ਸੋ ਨਾਈਸ। ਸੋ ਹੁਣ ਆਪਣੇ ਲਾਹੌਰੀਏ ਭਰਾਵਾਂ ਦਾ ਗੀਤ ਸੁਣ ਲੈਂਦੇ ਜੀ। ਆਸ ਕਰਦੇ ਹਾਂ ਕਿ ਸਾਡੇ ਦਰਸ਼ਕਾਂ ਨੂੰ ਇਹ ਸਾਡਾ ਜਿਹੜਾ ਪਹਿਲਾ ਸੈਗਮੈਂਟ ਹੈ ਵਿਦ Song ਪਸੰਦ ਆਇਆ ਹੋਵੇਗਾ। ਸੋ ਇੱਥੇ ਲੈਣੇ ਆ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਵਿਊਅਰਸ ਆ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਡੋਨੇਸ਼ਨ ਸਦਕਾ, ਤੁਹਾਡੇ ਵਿਸ਼ਵਾਸ ਸਦਕਾ, ਤੁਹਾਡੇ ਪਿਆਰ ਸਦਕਾ ਹੀ ਹੋ ਰਹੀ ਹੈ। ਔਰ TV 84 ਗੁਰੂ ਨਾਨਕ ਸਾਹਿਬ ਦੇ ਜੋ ਸਾਂਝੀ ਵਾਲਤਾ ਦੇ ਫਲਸਫੇ ਨੂੰ ਸਾਰੀ ਦੁਨੀਆ ਦੇ ਵਿੱਚ ਪ੍ਰਚਾਰ ਤੇ ਪ੍ਰਸਾਰ ਰਿਹਾ ਹੈ। ਸੋ TV 84 ਤੁਹਾਡੀ ਡੋਨੇਸ਼ਨ ਦੀ ਹੱਕਦਾਰ ਹੈ। ਔਰ TV 84 ਨੂੰ ਚਲਾਉਣ ਵਾਲੀ ਜੋ ਮਦਰ ਆਰਗੇਨਾਈਜੇਸ਼ਨ ਹੈ ਉਹ ਗਲੋਬਲ ਸਿੱਖ ਅਫੇਅਰਸ ਮੀਡੀਆ ਇੰਕ ਇੱਕ ਨਾਟ ਫॉर ਪ੍ਰੋਫਿਟ ਐਂਡ ਟੈਕਸ ਐਗਜ਼ੈਂਪਟ ਆਰਗੇਨਾਈਜੇਸ਼ਨ ਹੈ। ਸੋ ਇਸ ਨੂੰ ਤੁਹਾਡੇ ਦੁਆਰਾ ਦਿੱਤੀ ਗਈ ਇੱਕ ਜਿਹੜੀ ਪੈਨੀ ਹੈ ਪਾਈ ਹੈ ਉਹ ਜਿਹੜੀ ਹੈ ਉਹ ਟੈਕਸ ਡਿਟੈਕਟੇਬਲ ਹੈ। ਸੋ ਡੋਨੇਸ਼ਨ ਕਰਨ ਲਈ ਤੁਸੀਂ TV 84 ਦੀ ਐਪ ਤੇ ਜਾ ਕੇ ਜਾਂ ਫਿਰ TV84.tv ਤੇ ਜਾ ਕੇ ਡੋਨੇਟ ਦੇ ਬਟਨ ਨੂੰ ਫੋਲੋ ਕਰੋ। ਤੁਸੀਂ ਆਪਣੀ ਡੋਨੇਸ਼ਨ ਆਟੋ ਪੇ ਰਾਹੀਂ ਮੰਥਲੀ ਜਾਂ ਫਿਰ ਵਨ ਸ਼ਾਟ ਵੀ ਕਰ ਸਕਦੇ ਹੋ। ਡੋਨੇਟ ਕਰਨ ਲਈ ਤੁਸੀਂ ਬੈਂਕ ਅਕਾਊਂਟ, ਜ਼ੈਲ, ਹਰ ਕਿਸਮ ਦਾ ਕ੍ਰੈਡਿਟ ਕਾਰਡ, ਡੈਬਿਟ ਕਾਰਡ, ਪੇਪਲ ਦੀ ਵਰਤੋਂ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ
ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0130 ਸਮਥਨ ਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984 ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ spot@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ ਸੋ ਇੱਥੇ ਲੈਣੇ ਆ ਬ੍ਰੇਕ ਵਿਊਅਰਸ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਨੇ ਰਹਿਣਾ ਮਿਲਦੇ ਆ ਛੋਟੇ ਜਿਹੇ ਵਕਫੇ ਤੋਂ ਬਾਅਦ ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨਾਰਥ ਪੋਸਟ ਓਕ ਰੋਡ ਸੂਈਟ ਨੰਬਰ 204 ਹਿਊਸਟਨ ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਵਿਊਅਰਸ ਇਸ ਤਰ੍ਹਾਂ ਜਾਪਦਾ ਹੈ ਕਿ ਭਾਰਤ ਵੱਲੋਂ ਚੀਨ ਪਾਕਿਸਤਾਨ ਦੇ ਜਿਹੜੇ ਸਾਂਝੇ ਪ੍ਰੋਜੈਕਟ CPEC ਨੂੰ ਤਬਾਹ ਕਰਨ ਲਈ ਭਾੜੇ ਦੇ ਟੱਟੂ ਬਲੋਚ ਰਾਹੀਂ ਆਜ਼ਾਦ ਬਲੋਚਿਸਤਾਨ ਦੇ ਏਜੰਡੇ ਤੇ ਕੰਮ ਕੀਤਾ ਜਾ ਰਿਹਾ ਹੈ। ਸੋ ਇਸ ਸੰਬੰਧੀ ਭਾਰਤੀ ਖੁਫੀਆ ਏਜੰਸੀ ਰਾਹ ਵੱਲੋਂ ਆਪਣੀਆਂ ਗਤੀਵਿਧੀਆਂ ਜਿਹੜੀਆਂ ਨੇ ਉਹ ਤੇਜ਼ ਕੀਤੀਆਂ ਜਾ ਰਹੀਆਂ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਮੁਸ਼ਰਫ ਰਾਜ ਦੇ ਵੇਲੇ ਉਹਨਾਂ ਦੇ ਲਾਅ ਮਿਨਿਸਟਰ ਅਫਜ਼ਲ ਹੈਦਰ ਸਨ, ਉਹ ਨਿਊਯਾਰਕ 'ਚ ਆਏ। ਅੱਛਾ, ਮੈਨੂੰ ਵੀ ਮਿਲਣ ਦਾ ਇਤਫਾਕ ਹੋਇਆ, ਕੁਝ ਵਕਤ ਉਹਨਾਂ ਦੇ ਨਾਲ ਗੁਜ਼ਾਰਿਆ। ਉਹਨਾਂ ਨੂੰ ਅਸੀਂ ਕੁਝ ਗੈਦਰਿੰਗਸ ਦੇ ਵਿੱਚ ਵੀ ਲੈ ਕੇ ਗਏ ਔਰ ਜਦੋਂ ਖਾਲਿਸਤਾਨ ਦੇ ਮੁੱਦੇ ਤੇ ਗੱਲ ਉਹਨਾਂ ਦੇ ਨਾਲ ਚੱਲ ਰਹੀ ਸੀ ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਦੇਖੋ, ਹੁਣ ਤੱਕ ਚਲੋ ਬਹੁਤ ਚੰਗੇ ਜੈਸਚਰ ਨੇ ਪਾਕਿਸਤਾਨ ਦੀ ਹਕੂਮਤ, ਆਵਾਮ, ਸਿੱਖਾਂ ਦੇ ਨਾਲ, ਭਾਵੇਂ ਉੱਥੇ ਮਿਲਟਰੀ ਐਡਮਿਨਿਸਟ੍ਰੇਸ਼ਨ ਹੋਏ ਜਾਂ ਸਿਵਿਲੀਅਨ ਹੋਏ, ਸਿੱਖਾਂ ਪ੍ਰਤੀ ਹਮਦਰਦੀ ਵਾਲਾ, ਪਿਆਰ ਵਾਲਾ ਰਵੱਈਆ ਹੁੰਦਾ। ਪਰ ਹੁਣ ਇਹ ਹੈ ਕਿ ਜੇ ਪਾਕਿਸਤਾਨ ਨੂੰ ਆਪਣੀ ਓਫੈਂਸਿਵ ਡਿਪਲੋਮੇਸੀ ਦੇ ਨਾਲ ਇਸ ਕਿਸਮ ਦੀਆਂ ਨੀਤੀਆਂ ਵੀ ਰੱਖਣੀਆਂ ਚਾਹੀਦੀਆਂ ਕਿ ਖਾਲਿਸਤਾਨ ਦੇ ਮੁੱਦੇ ਦੇ ਉੱਤੇ ਭਾਵੇਂ ਹਿਊਮਨ ਰਾਈਟਸ ਦਾ ਇਸ਼ੂ ਹੀ ਇਸ ਨੂੰ ਪ੍ਰੋਜੈਕਟ ਕਰਕੇ ਇੰਟਰਨੈਸ਼ਨਲ ਹੈਲਪ ਕਰਨੀ ਚਾਹੀਦੀ ਹੈ। ਤਾਂ ਉਹਨਾਂ ਨੇ ਗੱਲ ਬੜੇ ਧਿਆਨ ਨਾਲ ਸੁਣਿਆ ਔਰ ਉਹਨਾਂ ਨੇ ਕਿਹਾ ਕਿ ਵੀ ਮੈਂ ਸਮਝਦਾ ਸਾਰੇ ਤੋਂ ਵਾਕਿਫ ਹਾਂ, ਮੈਂ ਖੁਦ ਵੀ ਇੱਕ ਜ਼ਮਾਨੇ ਦੇ ਵਿੱਚ ਐਕਟਿਵਿਸਟ ਰਿਹਾ, ਪਰ ਜੇ ਅਸੀਂ ਖਾਲਿਸਤਾਨ ਦੇ ਮੁੱਦੇ ਤੇ ਕੋਈ ਪੇਸ਼ਕਦਮੀ ਕੀਤੀ ਤੇ ਭਾਰਤ ਜਿਹੜਾ ਹੈ ਉਹ ਬਲੋਚਿਸਤਾਨ ਦਾ ਮੁੱਦਾ ਚੁੱਕ ਲਏਗਾ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਜੀ ਜਨਾਬ, ਉਹ ਤੁਸੀਂ ਕਰੋ ਜਾਂ ਨਾ ਕਰੋ, ਉਹ ਉਹਨਾਂ ਨੇ ਚੁੱਕਣਾ ਹੀ ਚੁੱਕਣਾ, ਉਹਦੇ ਨਾਲ ਕੋਈ ਫਰਕ ਨਹੀਂ ਪੈਣਾ। ਉਦੋਂ ਅਜੇ ਜਿਹੜਾ ਉਹ ਹਕੂਮਤ ਤਾਂ ਵਾਜਪਾਈ ਦਾ ਦੌਰ ਹੀ ਚੱਲ ਰਿਹਾ ਸੀ।
ਸੋ ਕਹਿਣ ਦਾ ਮਤਲਬ ਇਹ ਹੈ ਕਿ ਹੁਣ ਜਦੋਂ ਅਸੀਂ ਦੇਖ ਰਹੇ ਹਾਂ ਕਿ ਇਹਨਾਂ ਸਾਰੇ ਸਾਲਾਂ ਦੇ ਵਿੱਚ ਖਾਸ ਤੌਰ ਤੇ 2014 ਤੋਂ ਕੀ ਅਨਫੋਲਡ ਹੋਇਆ, ਕਿਵੇਂ ਮੋਦੀ ਨੇ ਲਾਲ ਕਿਲੇ ਦੀ ਫਸੀਲ ਤੋਂ ਐਡਰੈਸ ਕਰਦੇ ਆ ਗਿਲਗਿਤ ਬਲਸਤਾਨ ਔਰ ਬਲੋਚਿਸਤਾਨ ਦਾ ਜ਼ਿਕਰ ਖੁੱਲ੍ਹੇਆਮ ਕੀਤਾ। ਔਰ ਜਦੋਂ ਬੰਗਲਾਦੇਸ਼ ਗਿਆ ਮੋਦੀ 2014 ਚ ਜਿੱਤਣ ਤੋਂ ਬਾਅਦ, ਉੱਥੇ ਉਹਨੇ ਬੜੇ ਫਖਰ ਨਾਲ ਕਿਹਾ ਕਿ ਭਾਈ ਸਾਨੂੰ ਫਖਰ ਹੈ ਕਿ ਅਸੀਂ ਫੌਜੀ ਤਾਕਤ ਦੀ ਵਰਤੋਂ ਕਰਕੇ ਇਸ ਨੂੰ ਆਜ਼ਾਦ ਦੇਸ਼ ਬਣਾਇਆ। ਸੋ ਉਸ ਤੋਂ ਬਾਅਦ ਤਾਂ ਕੋਈ ਰਹਿ ਨਹੀਂ ਸੀ ਗਿਆ ਕਿ ਭਾਈ ਭੁਲੇਖਾ ਕਿ ਵੀ ਇਹਨਾਂ ਨੇ ਕੀ ਕਰਨਾ। ਫਿਰ ਕੁਲਭੂਸ਼ਣ ਯਾਦਵ ਕਿੰਨੇ ਸਾਲਾਂ ਤੋਂ ਪਾਕਿਸਤਾਨ ਦੇ ਕਾਬੂ 'ਚ ਹੈ, ਜਿਸ ਤੋਂ ਜ਼ਾਹਰ ਹੈ ਕਿ ਭਾਈ ਇਹਨਾਂ ਨੇ ਕਿਸ ਕਿਸਮ ਦੀ ਨੀਤੀ ਉੱਥੇ ਜਿਹੜਾ ਕਿੰਨੇ ਸੇਫ ਹਾਊਸਿਸ, ਕਿੰਨਾ ਨੈਟਵਰਕ, ਕਿਉਂਕਿ ਬਲੋਚਿਸਤਾਨ ਦੀਆਂ ਜਿਹੜੀਆਂ ਹੱਦਾਂ ਨੇ ਉਹ ਈਰਾਨ ਦੇ ਨਾਲ ਵੀ ਲੱਗਦੀਆਂ ਔਰ ਸ਼ੈਤਾਨੀ ਸ਼ਰਾਰਤ ਅਫਗਾਨਿਸਤਾਨ ਵਾਲੇ ਪਾਸਿਓਂ ਵੀ, ਕਿਉਂਕਿ ਕਾਫੀ ਉਹ ਸਪਰੈਡ ਆਊਟ ਹੈ ਔਰ ਆਬਾਦੀ ਘੱਟ ਹੈ, ਸ਼ਾਇਦ 6 ਮਿਲੀਅਨ ਤੋਂ 8 ਮਿਲੀਅਨ ਦੇ ਕਰੀਬ ਉਹਨਾਂ ਦੀ ਸਾਰੀ ਆਬਾਦੀ ਹੈ, ਪਰ ਪਾਕਿਸਤਾਨ ਦਾ ਸਭ ਤੋਂ ਵੱਡਾ ਪ੍ਰੋਵਿੰਸ ਹੈ। ਔਰ ਜਦੋਂ ਜਿੰਨਾ ਇਲਾਕਾ ਖੁੱਲ੍ਹਾ ਡੈਜ਼ਰਟ ਟਾਈਪ ਵੀ ਹੁੰਦਾ ਹੈ, ਉੱਥੇ ਤੁਸੀਂ ਬਹੁਤਾ ਕਲੋਜ਼ਲੀ ਮੋਨੀਟਰ ਵੀ ਨਹੀਂ ਕਰ ਸਕਦੇ, ਆਬਾਦੀਆਂ ਨੂੰ ਤਾਂ ਤੁਸੀਂ ਗਾਰਡ ਕਰ ਸਕਦੇ ਹੋ। ਹੁਣ ਅਸੀਂ ਇਹ ਦੇਖ ਰਹੇ ਹਾਂ ਵੀ ਕਿਵੇਂ ਇਸ ਸਾਰੇ ਪੀਰੀਅਡ 'ਚ ਹੁਣ, ਹਾਲਾਂਕਿ ਸਾਡੇ ਸਾਹਮਣੇ ਉਹ ਡੀਟੇਲ ਰਿਪੋਰਟ ਨਹੀਂ ਹੈ ਉਹਦੇ 'ਚ, ਔਰ ਜਿਹੜੀਆਂ ਏਜੰਸੀਆਂ ਖਾਸ ਤੌਰ ਤੇ ਪਾਕਿਸਤਾਨ ਜਾਂ ਦੂਸਰੇ 'ਚ ਇਸ ਸਾਰੇ ਨੂੰ ਮੋਨੀਟਰ ਕਰਦੀਆਂ ਨੇ, ਕਿ ਜਿਹੜੀ ਰਿਪੋਰਟ ਯੂਰਪੀਅਨ ਯੂਨੀਅਨ ਡਿਸਇਨਫੋ ਲੈਬ ਦੀ ਆਈ ਹੈ, ਜਿਹਦੇ 'ਚ ਹੈ ਕਿ ਭਾਰਤ ਦਾ ਕਿੰਨਾ ਵੱਡਾ ਨੈਟਵਰਕ ਹੈ ਬਾਹਰ ਫੇਕ ਪ੍ਰੋਪੇਗੈਂਡੇ ਲਈ, NGOs ਲਈ, ਉਹਨਾਂ ਨੇ ਕਿਵੇਂ TV ਸਟੇਸ਼ਨ, ਰੇਡੀਓ ਸਟੇਸ਼ਨ, ਕਿਸ ਕਿਸਮ ਦੇ ਫਾਈਨੈਂਸ ਕੀਤੇ ਹੋਏ ਨੇ। ਔਰ ਉਹਦੇ 'ਚ ਜੇ ਇਸ ਨੂੰ, ਕਿਉਂਕਿ ਸਾਡੇ ਸਾਹਮਣੇ ਤਾਂ ਉਹਨਾਂ ਕੀ ਹੈ ਜੋ ਸਾਹਮਣੇ ਆਇਆ, ਉਹਦੇ 'ਚ ਕੋਈ ਨਾਂ ਜਾਂ ਦੂਜੇ ਆਇਡੈਂਟੀਫਾਈ ਨਹੀਂ ਕੀਤੇ ਹੋਏ, ਔਰ ਉਹ ਜ਼ਾਹਰ ਹੈ ਡੀਟੇਲ ਹਕੂਮਤਾਂ ਦੇ ਕੋਲ ਤਾਂ ਹੁੰਦੀਆਂ ਨੇ। ਉਹਦੇ 'ਚੋਂ ਇਹ ਦੇਖਿਆ ਜਾ ਸਕਦਾ ਹੈ ਕਿ ਕਿੰਨੀ ਵੱਡੀ ਫੰਡਿੰਗ ਜਿਹੜੀ ਹੈ ਉਹ ਬਲੋਚਿਸਤਾਨ ਦੀ ਲਹਿਰ ਨੂੰ ਜਿਹੜਾ ਉਹ ਖੜਾ ਕਰਨ ਦੇ ਲਈ, ਕੱਲਾ ਉਸ ਲੈਵਲ ਉੱਥੇ ਤਾਂ ਦਹਿਸ਼ਤਗਰਦੀ ਕਰ ਹੀ ਰਹੇ ਨੇ, ਇੰਟਰਨੈਸ਼ਨਲੀ ਉਹਨਾਂ ਨੇ ਕਿੰਨਾ ਵੱਡਾ ਨੈਟਵਰਕ ਬਣਾਇਆ। ਔਰ ਜਿਹੜੀ ਖਬਰ ਕਰਕੇ, ਹਾਲਾਂ ਜਦੋਂ ਮੈਂ ਖਬਰ ਦੇਖੀ, ਮੈਂ ਇਸ ਬਾਰੇ ਹੋਰ ਜਾਣਕਾਰੀ ਚਾਹੁੰਦਾ ਸੀ, ਇਸ ਲਈ ਮੈਂ ਇਹਨੂੰ ਡਿਸਕਸ ਨਹੀਂ ਸੀ ਕੀਤਾ, ਲੇਕਿਨ ਮੇਰਾ ਮੱਥਾ ਇਹ ਜ਼ਰੂਰ ਠਣਕਿਆ ਸੀ ਕਿ ਵੀ ਇਹ ਜਦੋਂ ਕਿ ਹੁਣ ਇੱਕ ਪਾਸੇ ਮੋਦੀ ਹਕੂਮਤ ਫਸੀ ਹੋਈ ਹੈ, ਸਿੱਖਾਂ ਨੇ ਦਿੱਲੀ ਘੇਰੀ, ਜਿਵੇਂ ਆਮ ਅੱਜ ਕੱਲ ਫੋਕ ਸੌਂਗਸ 'ਚ ਹੈ, ਔਰ 6-7 ਲੱਖ ਲੋਕ ਬੈਠੇ ਨੇ ਜਿਨ੍ਹਾਂ 'ਚ ਮੈਜੋਰਿਟੀ ਸਿੱਖ ਨੇ। ਇੰਟਰਨੈਸ਼ਨਲੀ ਇਹਨਾਂ ਦਾ ਜਿਉਂ ਹੀ ਟਰੰਪ ਦਾ ਜਾਣਾ ਹੋਇਆ ਔਰ ਚਾਈਨਾ ਦਾ ਉਭਾਰ, ਹੁਣ ਤਾਂ ਇਹਨਾਂ ਦੀ 2025 ਤੱਕ ਜਾਂ 2028 ਤੱਕ ਇਹ ਆਇਆ ਕਿ ਵੀ ਚਾਈਨੀਜ਼ ਇਕਨੋਮੀ ਜਿਹੜੀ ਚਾਈਨਾ ਦੀ ਆ ਓਵਰਟੇਕ ਕਰ ਲੇਗੀ ਅਮਰੀਕਾ ਨੂੰ, ਔਰ ਦੁਨੀਆ ਦੀ ਟੌਪ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਨੇ ਰਿਪੋਰਟ ਕੀਤੀ ਹੈ। ਕੁਆਡ ਦੇ ਥੱਲੇ ਇਨਾਮ ਤਾਂ ਜ਼ਰੂਰ ਟਰੰਪ ਨੇ ਜਾਂਦੇ ਜਾਂਦੇ ਜਾਪਾਨ ਦੇ ਐਕਸ ਪ੍ਰਾਈਮ ਮਿਨਿਸਟਰ ਨੂੰ ਔਰ ਆਸਟ੍ਰੇਲੀਆ ਵਾਲਿਆਂ ਨੂੰ ਜਾਂ ਮੋਦੀ ਨੂੰ ਦੇ ਦਿੱਤਾ, ਪਰ ਉਹਦੇ ਥੱਲੇ ਭਾਰਤ ਨੇ ਆਪਣਾ ਰੂਸ ਵਰਗਾ ਦੋਸਤ ਵੀ ਜਿਹੜਾ ਉਹ ਗਵਾਇਆ। ਔਰ ਲੋਕਲੀ ਕੀ ਚੱਲ ਰਿਹਾ ਹੈ, ਚੀਨ ਤੋਂ ਕਿਵੇਂ ਕੁੱਟ ਪੈ, ਇਹ ਸਾਰਾ ਸਾਹਮਣੇ ਹੈ। ਔਰ ਇਕਨੋਮੀ ਡਾਊਨ ਦਾ ਡਰੇਨ 1/4। ਹੁਣ ਉਦੋਂ ਦਾ ਅਸੀਂ ਦੇਖ ਰਹੇ ਸੀ ਕਿ ਵੀ ਕੀ ਹੈ ਇਹਨਾਂ ਦੇ, ਜਿਹਨੂੰ ਕਹਿੰਦੇ ਨੇ ਕਿ ਮਿਸਚੀਫ ਅਪ देयर ਸਲੀਵਸ, ਕਿ ਕੀ ਹੈ, ਕੀ ਕਰਨਗੇ। ਔਰ ਇਹ ਜਦੋਂ ਪਿਛਲੇ ਕੁਝ ਪੀਰੀਅਡ ਦੇ ਵਿੱਚ ਕੁਝ ਘਟਨਾਵਾਂ ਬਲੋਚਿਸਤਾਨ ਦੇ ਹਵਾਲੇ ਨਾਲ, ਔਰ ਜਿਹੜੀ ਖਬਰ ਨੇ ਈਵਨ, ਕਿਉਂਕਿ ਜਦੋਂ ਅਸੀਂ ਕੈਨੇਡਾ ਅਮਰੀਕਾ 'ਚ ਕੁਝ ਵਾਪਰਦਾ ਤੇ ਉਹ ਤਾਂ ਫਿਰ ਸਾਡੇ ਘਰ 'ਚ ਆ ਕੇ ਵਾਪਰਨ ਵਾਲੀ ਗੱਲ ਹੈ। ਹੁਣ ਇਹ ਜਿਹੜੀ ਖਬਰ ਕੁਝ ਦਿਨ ਪਹਿਲਾਂ ਆਈ ਕਿ ਕਿਵੇਂ ਇੱਕ 36 ਜਾਂ 37 ਸਾਲ ਦੀ ਬਲੋਚ ਆਜ਼ਾਦੀ ਨਾਲ ਨੂੰ ਜਿਹਨੂੰ ਖੜਾ ਕੀਤਾ ਹੋਇਆ ਇਹਨਾਂ ਨੇ, ਐਕਟਿਵਿਸਟ ਕਰੀਮਾ ਬਲੋਚ, ਉਹ ਘਰੋਂ ਨਿਕਲੀ ਸਵੇਰੇ, ਟੋਰਾਂਟੋ 'ਚ ਰਹਿੰਦੀ ਸੀ, ਇੱਥੇ ਉਹਨੇ ਪੋਲੀਟੀਕਲ ਰਿਫਿਊਜ, ਸਿਆਸੀ ਸ਼ਰਨ ਲਈ ਹੋਈ ਸੀ, ਅਪਰੂਵ ਸੀ ਜਾਂ ਨਹੀਂ ਸੀ ਇਹਦੇ ਬਾਰੇ ਕੰਟਰੋਵਰਸ਼ੀਅਲ ਗੱਲਾਂ ਨੇ, ਲੇਕਿਨ ਉਸ ਦੀ ਲਾਸ਼ ਜਿਹੜੀ ਹੈ ਬਾਅਦ 'ਚ ਉਹਦੇ ਕਿਸੇ ਛੱਪੜ ਦੇ ਕੰਢੇ ਕਿ ਕਿੱਥੇ ਜਾ ਕੇ ਉਹ ਮਿਲੀ। ਹਾਲਾਂ ਜਿਹੜੀ ਪੁਲਿਸ ਦੀ ਇਨੀਸ਼ੀਅਲ ਰਿਪੋਰਟ ਹੈ, ਉਹਨਾਂ ਨੇ ਉਹਨੂੰ ਕੋਈ ਫਾਊਲ ਪਲੇ ਨਹੀਂ ਕਿਹਾ, ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਡਿਪਰੈਸ਼ਨ 'ਚ ਸੀ ਔਰ ਆਤਮਘਾਤ ਹੈ, ਕਿ ਵੀ ਉਹਨੇ ਖੁਦ ਆਪਣੇ ਆਪ ਨੂੰ ਸੁਸਾਈਡ ਕੀਤਾ। ਲੇਕਿਨ ਜੇ ਤੁਸੀਂ ਪੈਟਰਨ ਦੇਖੋ ਕਿ ਜਿਸ ਅੰਦਾਜ਼ ਦੇ ਵਿੱਚ ਉਸ ਖਬਰ ਨੂੰ ਭਾਰਤੀ ਮੀਡੀਆ ਨੇ, ਉਹਨਾਂ ਦੇ ਸੋ ਕਾਲਡ ਐਕਸਪਰਟਸ, ਉਹਨਾਂ ਦਾ ਇੱਕ ਬਿਠਾਇਆ ਹੁੰਦਾ ਹੈ ਸ਼ੇਖਰ ਗੁਪਤਾ, ਅਦਰਵਾਈਜ਼ ਉਹ ਆਪਣੇ ਆਪ ਨੂੰ ਬੜਾ ਕੱਟ ਦਾ ਕਲਟਰ ਦੇ ਥੱਲੇ ਹੁੰਦਾ, ਉਹਨੇ ਪੂਰਾ ਸੈਗਮੈਂਟ ਕਰਕੇ ਉਹਦੇ ਕਰੀਮਾ ਬਲੋਚ ਦਾ ਔਰ ਉਹਨੂੰ ਜਾ ਕੇ ਨਾਲ ਜੋੜਿਆ, ਕਿਉਂਕਿ ਕੁਝ ਅਰਸਾ ਪਹਿਲਾਂ
ਸਵੀਡਨ ਦੇ ਵਿੱਚ ਵੀ ਇੱਕ ਜਿਹੜਾ ਸਟੂਡੈਂਟ ਐਕਟਿਵਿਸਟ ਰਿਹਾ ਸੀ ਉੱਥੇ, ਉਹਨੇ ਵੀ ਇਸ ਤਰ੍ਹਾਂ ਹੀ ਆਪਣੇ ਆਪ ਨੂੰ ਕਿਲ ਕੀਤਾ ਹੈ ਔਰ ਉਹਨੂੰ ਵੀ ਜੋੜ ਦਿੱਤਾ ਹੈ। ਔਰ ਇਸ ਹੱਦ ਤੱਕ ਚਲੇ ਗਏ ਕਿ ਜੀ ਇਹ ਜਿਹੜੀਆਂ ਕਿਲਿੰਗਸ ਨੇ ਇਹ ISI ਨੇ ਕੀਤੀਆਂ, ਕਿਉਂਕਿ ਇਹ ਜਿਹੜੀ ਬਾਹਰ ਹੁਣ ਬਲੋਚਿਸਤਾਨ ਦੀ ਮੂਵਮੈਂਟ ਬੜਾ ਜ਼ੋਰ ਫੜ ਰਹੀ ਸੀ ਔਰ ਇਹ ਜਿਹੜਾ ਉਹ ਜਿਹੜੀ ਕਰੀਮਾ ਬਲੋਚ ਹੈ ਉਹਨੇ ਯੂਨਾਈਟਿਡ ਨੇਸ਼ਨਸ ਹਿਊਮਨ ਰਾਈਟ ਕਾਉਂਸਲ 'ਚ ਪ੍ਰੈਜੈਂਟੇਸ਼ਨ ਦਿੱਤੀ, ਦੂਜੇ ਦਿੱਤੀ, ਤੀਜੇ ਦਿੱਤੀ। ਉਸ ਕਹਾਣੀ ਨੂੰ ਬਣਾ ਕੇ ਉੱਥੇ ਉਹਨਾਂ ਦੀਆਂ ਵੱਡੀਆਂ ਵੱਡੀਆਂ ਪੈਨਲ ਡਿਸਕਸ਼ਨਸ ਮੀਡੀਆ ਦੇ ਉੱਤੇ ਔਰ ਇਸ ਨੂੰ ਇਸ ਅੰਦਾਜ਼ ਪੇਸ਼ ਕੀਤਾ ਕਿ ਔਰ ਉਹ ਕਹਿ ਰਿਹਾ ਕਿ ਇਹ ਜੇ ISI ਨੇ ਦੀ ਤਾਂ ਉਹਦੀ ਆਊਟਰੀਚ ਹੀ ਇੰਨੀ ਹੋ ਗਈ ਹੈ ਕਿ ਜੇ ਹੁਣ ਕੈਨੇਡਾ 'ਚ ਕਰ ਸਕਦੇ ਨੇ, ਸਵੀਡਨ 'ਚ ਕਰ ਸਕਦੇ ਨੇ, ਇਹਦਾ ਮਤਲਬ ਹੈ ਵੀ ਕੋਈ ਵੀ ਜਿਹੜਾ ਉੱਥੋਂ ਜਿਹੜਾ ਨਿਕਲ ਵੀ ਆਏਗਾ ਉਹ ਵੀ ਸੇਫ। ਹੁਣ ਬਹੁਤ ਵਾਰ ਜਿਵੇਂ ਮੈਂ ਅਮਰੀਕਨਾਂ ਦਾ ਇੱਕ ਐਕਸਪ੍ਰੈਸ਼ਨ ਯੂਜ਼ ਕਰਦਾ ਹੁੰਦਾ, ਉਹਨੂੰ ਡਕ ਟੈਸਟ ਕਹਿੰਦੇ ਨੇ ਕਿ what looks like a duck, quacks like a duck, walks like a duck is a duck। ਕਿ ਵੀ ਜਿਹੜਾ ਉਹਦੀ ਸ਼ਕਲ ਹੈ, ਤੋਰ ਹੈ, ਉਹਦੀ ਬੋਲੀ ਹੈ, ਉਹ ਹੈ। ਹੁਣ ਜੇ ਤੁਸੀਂ ਰॉ ਦਾ ਆਪਣਾ ਨੈਟਵਰਕ ਦੇਖੋ, ਹੁਣ ਸਿੱਖ ਹੋਣ ਦੇ ਨਾਤੇ, ਸਿੱਖ ਐਕਟਿਵਿਸਟ ਹੋਣ ਦੇ ਨਾਤੇ ਮੈਂ ਦੇਖ ਸਕਦਾ ਵੀ ਇਹਨਾਂ ਨੇ ਵੇ ਬੈਕ ਜੂਨ 84 ਦਾ ਘੱਲੂਘਾਰਾ ਕਰਨ ਤੋਂ ਪਹਿਲਾਂ ਇਹਨਾਂ ਨੇ ਪਲਾਨ ਕੀਤਾ ਸੀ ਕਿ ਕੀ ਕਰਨਾ ਹੈ, ਪਰ ਉਹਦਾ ਰਿਐਕਸ਼ਨ ਕੀ ਹੋਏਗਾ ਉਹਨੂੰ ਵੀ ਉਹਨਾਂ ਨੇ ਉਹਦੇ ਤੇ ਕੰਮ ਕੀਤਾ ਸੀ। ਜਿਹੜਾ 에ਅਰ ਇੰਡੀਆ ਡਿਜ਼ਾਸਟਰ ਜਿਹੜਾ ਸਿੱਖਾਂ ਦੇ ਖਾਤੇ 'ਚ ਪਾਇਆ ਗਿਆ, ਖਾਲਿਸਤਾਨੀ ਐਕਟਿਵਿਸਟ ਦਾ ਜਹਾਜ਼ ਜਿਹਦੇ 'ਚ 130 ਦੇ ਕਰੀਬ ਮੁਸਾਫਰ ਮਰੇ 2 ਜਹਾਜ਼ਾਂ 'ਚ, ਉਹ ਇੰਡੀਅਨ ਇੰਟੈਲੀਜੈਂਸ ਰॉ ਦਾ ਆਪਰੇਸ਼ਨ। ਔਰ ਈਵਨ ਕੈਨੇਡਾ ਦੇ 2 ਪ੍ਰੋਮੀਨੈਂਟ ਜਰਨਲਿਸਟ ਗਲੋਬ ਐਂਡ ਮੇਲ ਔਰ ਟੋਰਾਂਟੋ ਸਟਾਰ ਦੇ ਜਿਹੜੇ ਨੇ, ਉਹਨਾਂ ਦੀ ਕਿਤਾਬ ਸੌਫਟ ਟਾਰਗੇਟ, ਉਹਦੇ 'ਚ ਉਹਨਾਂ ਨੇ ਵਿਦ ਐਵੀਡੈਂਸ ਦਿੱਤਾ ਵੀ ਇਹ ਕਿਵੇਂ, ਉਹਨੇ ਕਿਹਾ ਜੀ ਇਹਦਾ ਸੁਰਾਗ ਲੱਭਣਾ ਹੈ ਤੇ ਟੇਕ ਏ ਟਰੱਕ ਲੋਡ, ਯੂ ਕੈਨ ਟੇਕ ਟਰੱਕ ਲੋਡ ਆਫ evidence and people from High Commission in Ottawa and Indian Consulate in Vancouver। ਸੋ ਜੇ ਉਹਨਾਂ ਨੇ ਅੱਜ ਤੋਂ ਅੰਦਾਜ਼ਾ ਲਾਓ 35 ਸਾਲ ਪਹਿਲਾਂ, 36 ਸਾਲ ਪਹਿਲਾਂ ਇਹ ਕੀਤਾ ਸੀ ਵੀ ਇੱਕਦਮ ਜਦੋਂ ਹਮਲਾ ਹੋਏਗਾ ਦਰਬਾਰ ਸਾਹਿਬ ਤੇ ਇੰਟਰਨੈਸ਼ਨਲੀ ਸਿੱਖ ਖੜੇ ਹੋਣਗੇ ਔਰ ਜੇ ਉਹਨਾਂ ਨੂੰ ਬਦਨਾਮ ਕਰਨਾ ਤੇ ਦਹਿਸ਼ਤਗਰਦੀ ਕਰਵਾਓ, ਜਹਾਜ਼ ਧਮਾਕੇ ਕਰਾ ਕੇ ਉਹਨਾਂ ਦੇ ਖਾਤੇ 'ਚ ਪਾ ਦਿੱਤਾ। ਹੁਣ ਉਹਨਾਂ ਨੂੰ ਇਹ ਲੱਗਦਾ ਹੈ, ਔਰ ਇਹਦੇ 'ਚ ਕਿਉਂਕਿ ਕੱਲਾ ਇੰਡੀਆ ਨਹੀਂ, ਮੈਂ ਹੁਣ ਕਹਿਣਾ ਨਹੀਂ ਚਾਹੁੰਦਾ ਵੀ ਕੌਣ ਕੌਣ ਉਹਦੇ 'ਚ ਹੋਰ ਇੰਟਰਨੈਸ਼ਨਲੀ, ਬਲੋਚਿਸਤਾਨ 'ਚ ਐਸਾ ਕੀ ਹੈ ਉਸ ਡੈਜ਼ਰਟ 'ਚੋਂ ਜਾ ਕੇ ਇਹਨਾਂ ਨੇ ਕੀ ਕੱਢਣਾ, ਕਿਉਂਕਿ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ, ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ, 380-390 ਬਿਲੀਅਨ ਡਾਲਰ ਦੀ ਇਨਵੈਸਟਮੈਂਟ ਉਸ ਦੇ ਉੱਤੇ ਚਾਈਨਾ ਦੀ, ਔਰ ਗਵਾਦਰ ਪੋਰਟ ਜਿਹੜੀ ਸੈਂਟਰ ਹੈ। ਔਰ ਇਸ ਗੱਲ ਦਾ ਧਿਆਨ ਰਹੇ ਕਿ ਈਵਨ ਗਵਾਦਰ ਜਿਹੜੀ ਆ ਉਹ ਕੋਈ ਬਲੋਚਿਸਤਾਨ ਦਾ ਹਿੱਸਾ ਤਾਂ ਨਹੀਂ ਸੀ, ਉਹ ਪਾਕਿਸਤਾਨ ਨੇ 50s ਦੇ ਵਿੱਚ ਓਮਾਨ ਤੋਂ ਖਰੀਦੀ। ਲੇਕਿਨ ਔਰ ਮੈਂ ਇਹ ਨਹੀਂ ਕਹਿੰਦਾ ਕਿ ਬਈ ਉਹਨਾਂ ਦੇ ਕੋਈ ਇਸ਼ੂ ਨਹੀਂ ਹੋ ਸਕਦੇ, ਅਸੀਂ ਇਹ ਗੱਲ ਈਵਨ ਪਾਕਿਸਤਾਨ ਦੇ ਸੁਪਰੀਮ ਕੋਰਟ ਨੇ ਵੀ ਕਹੀ ਹੈ ਕਿ ਭਾਈ ਜਿਹੜੀਆਂ ਹਿਊਮਨ ਰਾਈਟਸ ਵਾਇਓਲੇਸ਼ਨਸ ਨੇ ਜਾਂ ਦੂਸਰੇ ਨੇ ਉਹਨੂੰ ਚੈੱਕ ਕਰੋ, ਔਰ ਲੋਕਾਂ ਦੇ ਜਿਹੜੇ ਵੀ ਹਕੂਕ ਬਣਦੇ ਨੇ ਉਹਨਾਂ ਦਾ, ਜੇ ਉਹਨਾਂ ਦਾ ਫੀਅਰ ਹੈ ਕਿ ਭਾਈ ਉਹਨਾਂ ਨੂੰ ਇਕਨੋਮਿਕਲ ਪ੍ਰੋਸਪੈਰਿਟੀ 'ਚੋਂ ਹਿੱਸਾ ਨਹੀਂ ਮਿਲ ਰਿਹਾ ਜਾਂ ਦੂਸਰਾ, ਦੇ ਸ਼ੁੱਡ ਬੀ ਟੇਕਨ ਕੇਅਰ ਆਫ। ਅਸੀਂ ਜਦੋਂ ਆਪਣੇ ਹੱਕਾਂ ਲਈ ਲੜ ਰਹੇ ਹਾਂ ਤੇ ਅਸੀਂ ਸਿਰਫ ਇਹ ਨਹੀਂ ਹੈ, ਲੇਕਿਨ ਤੁਸੀਂ ਉਸ ਇੰਡੀਆ ਦਾ ਹਾਲ ਦੇਖੋ ਜਿਹਨੇ ਜੰਮੂ ਕਸ਼ਮੀਰ ਦਾ ਕੀ ਹਾਲ ਕਰ ਦਿੱਤਾ ਹੈ, ਜਿਹਨੇ ਸਿੱਖਾਂ ਦਾ ਕੀ ਹਾਲ ਕੀਤਾ ਹੈ, ਨਾਰਥ ਈਸਟ ਦੀਆਂ ਇਹਨਾਂ ਦੀਆਂ ਨੀਤੀਆਂ ਕੀ ਨੇ। ਹੁਣ ਛੱਜ ਤਾਂ ਬੋਲੇ, ਛਾਨਣੀ ਕੀ ਬੋਲੇ, ਜਿਹਦੇ 'ਚ 100 ਜੇ ਕਸ਼ਮੀਰ ਦੇ ਜਾਂ ਫਾਰਮਰਸ ਇਸ਼ੂ ਤੇ ਜੇ ਜਸਟਿਨ ਟਰੂਡੋ ਕੁਝ ਕਹਿੰਦਾ, ਕਹਿੰਦੇ ਸਾਡਾ ਅੰਦਰੂਨੀ ਮਾਮਲਾ ਹੈ, ਉਹ ਤੁਹਾਨੂੰ ਤੁਹਾਡਾ ਪ੍ਰਾਈਮ ਮਿਨਿਸਟਰ, ਔਰ ਇਸ ਗੱਲ ਦਾ ਧਿਆਨ ਰਹੇ ਕਿ ਇਹ ਬੀਬੀ ਕਰੀਮਾ ਬਲੋਚ ਜਿਹਦਾ ਇਹ ਦੁਖਦ ਅੰਤ ਹੋਇਆ, ਇਹ ਜਦੋਂ ਇੱਥੇ ਆਈ ਹੈ ਕੈਨੇਡਾ 'ਚ, ਉਸ ਤੋਂ ਬਾਅਦ ਉਹਨੇ ਇੱਕ ਚਿੱਠੀ ਲਿਖੀ ਮੋਦੀ ਨੂੰ, ਜਿਹਦਾ ਬੜਾ ਚਰਚਾ ਇੰਡੀਅਨ ਮੀਡੀਆ ਨੇ ਕਿ ਤੂੰ ਮੇਰਾ ਰਾਖੀ ਭਰਾ ਹੈ, ਰਾਖੀ ਭੇਜੀ ਕਿ ਮੇਰੇ ਤੇ ਬਹੁਤ ਹੋ ਰਿਹਾ ਸਾਡੇ ਲੋਕਾਂ ਤੇ ਔਰ ਤੂੰ ਆਵਾਜ਼। ਔਰ ਉਹਨੇ ਵੀ, ਉਹ ਭਰਾ ਜਿਹੜਾ ਉੱਥੇ ਲੱਖਾਂ ਮੁਸਲਮਾਨਾਂ ਦੇ ਜਾਣ ਦਾ ਖਾਊ ਬਣਿਆ ਹੋਇਆ, ਉਹਨੇ ਵੀ ਜਿਹੜਾ ਆਪਣੇ ਉਸ 'ਚ ਮੈਂਸ਼ਨ ਕਰਕੇ, ਮਤਲਬ ਜ਼ਾਹਰ ਇਹ ਹੈ ਕਿ ਜੇ ਤੁਸੀਂ ਜਿਹਨੂੰ ਕਹਿੰਦੇ ਨੇ ਵੀ ਟੂ ਮੱਚ ਐਵੀਡੈਂਸ, ਸਾਰਾ ਉਹਨੂੰ ਜੋੜਦੇ ਜਾਓ ਤਾਂ ਤੁਹਾਨੂੰ ਸਮਝ ਆਏਗੀ ਕਿ ਕਿਵੇਂ ਇਹਨਾਂ ਨੇ ਉੱਥੇ ਵਿਦਿਨ ਬਲੋਚਿਸਤਾਨ ਐਜੂਕੇਸ਼ਨ ਇੰਸਟੀਟਿਊਸ਼ਨਸ 'ਚ ਵੀ ਰਿਕਰੂਟਮੈਂਟ ਕੀਤੀ ਹੋਈ ਹੈ। ਫਿਰ ਉੱਥੇ ਮਿਲੀਟੈਂਸੀ ਨੂੰ ਖੜਾ ਕਰਕੇ ਕੀ ਕਰਾ ਰਹੇ ਨੇ, ਉਹਦੀ ਖਬਰ ਹੀ ਅੱਜ ਮੇਨ ਇਹ ਹੈ, ਮਿਲੀਟੈਂਟਸ ਅਟੈਕ ਪਾਕਿਸਤਾਨ ਚੈੱਕ ਪੁਆਇੰਟ ਇਨ ਬਲੋਚਿਸਤਾਨ, ਕਿਲਿੰਗ 7 ਸੋਲਜਰਸ, ਅਟੈਕ ਫੋਲੋਜ਼ ਕਿ ਵੀ ਇਹ ਸਾਰੇ ਤੋਂ ਪਹਿਲਾਂ ਕੋਈ ਵਾਕਿਆ ਹੋਇਆ ਔਰ ਅੱਜ ਉਹਨਾਂ ਨੇ ਜਿਹੜਾ ਅਟੈਕ ਕਰਕੇ ਪੂਰੀ ਚੈੱਕ ਪੋਸਟ ਦੇ ਉੱਤੇ, ਜਿਨ੍ਹਾਂ 'ਚ ਫਰੰਟੀਅਰ ਕਾਰਪਸ ਦੀ ਆਊਟਪੋਸਟ ਸੀ,
ਇਹ ਹਰਨਾਈ ਰੀਜਨ ਹੈ ਉਸ ਦੇ ਵਿੱਚ ਜਿਹੜਾ ਐਕਸਚੇਂਜ ਆ ਫਾਇਰ ਹੋਇਆ ਔਰ ਇਹਦੇ 'ਚ ਜਿਹੜੇ ਨੇ 7 ਪਾਕਿਸਤਾਨੀ ਸੋਲਜਰ ਮਾਰੇ ਗਏ। ਹੁਣ ਉੱਥੇ ਤਾਂ ਇਹਨਾਂ ਨੇ ਬਰਾਬਰ ਉਹ ਖੌਫ ਪੈਦਾ ਕਿ ਉਸ ਤੋਂ ਪਹਿਲਾਂ ਵੀ ਕਰਾਚੀ ਚਾਈਨੀਜ਼ ਕੌਂਸੂਲੇਟ ਤੇ, ਕਿਉਂਕਿ ਇਹ ਹੁਣ ਪ੍ਰੋਜੈਕਟ ਟੂਗੈਦਰ ਹੈ ਚਾਈਨਾ ਪਾਕਿਸਤਾਨ ਇਕਨੋਮਿਕਲ ਕੋਰੀਡੋਰ ਦੇ ਉੱਤੇ ਹੀ ਅੱਗੋਂ ਜਿਹੜਾ ਉਹ ਵਨ ਬੈਲਟ ਵਨ ਰੋਡ ਇਨੀਸ਼ੀਏਟਿਵ ਖੜਾ ਹੈ ਔਰ ਇਧਰ ਬਾਹਰ ਨੈਗੇਟ ਕਰਨ ਦੇ ਲਈ ਉਹਨਾਂ ਨੇ ਜ਼ਾਹਰ ਹੈ ਉਹਨਾਂ ਨੂੰ ਉਹ ਸਵੀਡਨ ਵਾਲਾ ਹੋਏ ਜਾਂ ਇੱਥੋਂ ਵਾਲਾ ਹੋਏ ਉਹ ਵੈਦਰ ਡਿਪਰੈਸ਼ਨ 'ਚ ਮਰੇ ਨੇ ਜਾਂ ਇੰਡੀਅਨ ਏਜੰਸੀਆਂ ਦੀ ਕਾਰਗੁਜ਼ਾਰੀ ਹੈ। ਕਿਉਂਕਿ ਜਦੋਂ ਤੁਸੀਂ ਔਰ ਮੈਂ ਤਾਂ ਹੀ ਇਹ ਕਿਹਾ ਕਿ ਵੀ ਜਦੋਂ ਇਹ ਯੂਰਪੀਅਨ ਯੂਨੀਅਨ ਡਿਸਇਨਫੋ ਲੈਬ ਦੀ ਰਿਪੋਰਟ ਨੂੰ ਜੇ ਕੋਖਿਆ ਜਾਏ ਤੇ ਇਹ ਗੱਲ ਸਾਹਮਣੇ ਆਏਗੀ ਕਿ ਇਸ ਕਿਸਮ ਦੇ ਕਿੰਨੇ ਲੋਕ ਰਾਹ ਨੇ ਆਪਣੀ ਪੇਰੋਲ ਤੇ ਪਾਏ ਹੋਏ ਨੇ, ਉਹਨਾਂ ਤੋਂ ਕੀ ਕੰਮ ਲਿਆ ਜਾ ਰਿਹਾ। ਤੇ ਕਈ ਵਾਰ ਇਹ ਵੀ ਹੁੰਦਾ ਹੈ ਕਿ ਵੀ ਜਿਨ੍ਹਾਂ ਨੂੰ ਤੁਸੀਂ ਰਿਕਰੂਟ ਕੀਤਾ ਹੁੰਦਾ ਹੈ ਉਹ ਜੇ ਤੁਹਾਡੇ ਮਨਸ਼ਾ ਮੁਤਾਬਕ ਕੰਮ ਨਾ ਕਰਨ ਜਾਂ ਤੁਹਾਨੂੰ ਡਰ ਹੋਏ ਕਿ ਵੀ ਇਹ ਮੂੰਹ ਖੋਲ ਸਕਦੇ ਨੇ ਫਿਰ ਉਹਨਾਂ ਨੂੰ ਚੁੱਪ ਵੀ ਕਰਾ ਦਿੱਤਾ ਜਾਂਦਾ ਹੈ। ਔਰ ਇਸ ਮਾਮਲੇ 'ਚ ਜਿਹੜੀ ਇੰਡੀਅਨ ਰਾਜ ਦਾ ਗੁਰੂ ਹੈ ਉਹ KGB ਹੈ। ਹੁਣ KGB ਨੇ ਕਿਵੇਂ ਇੱਕ ਡਾਈਸੈਂਟਰ ਨੂੰ ਜਿਹਨੂੰ ਅੰਡਰਵੀਅਰ ਪੋਇਜ਼ਨ ਦੇ ਨਾਂ ਥੱਲੇ ਜਿਹੜਾ ਕੇਸ ਡਿਸਕਸ ਹੋ ਰਿਹਾ ਉਹ ਤਾਂ ਸਰਵਾਈਵ ਕਰ ਗਿਆ ਕਿਉਂਕਿ ਫਰਾਂਸ ਦੇ ਹਸਪੀਟਲ 'ਚ ਆ ਗਿਆ, ਅਦਰਵਾਈਜ਼ ਇਹ ਇਹਨਾਂ ਕੰਮਾਂ ਦੇ ਤਾਂ ਮਾਸਟਰ ਨੇ ਰਸ਼ੀਅਨਸ। ਇਹ ਕੰਮ ਇੱਕ KGB ਇਹੀ ਕੁਝ ਕਰਦੀ ਰਹੀ। ਇਹ ਰਾਹ ਕਿੱਥੋਂ ਤੱਕ ਜਾ ਕੇ ਕੀ ਨਹੀਂ ਕਰ ਸਕਦੀ, ਜ਼ਾਹਰ ਹੈ ਵੀ ਇਹਨਾਂ ਦੇ ਆਪਰੇਸ਼ਨ ਕਿਸ ਲੈਵਲ ਦੇ ਨੇ ਕਿ ਜੇ 85 ਦੇ ਵਿੱਚ ਜਦੋਂ ਇਹਨਾਂ ਨੇ ਕੀਤਾ, ਭਾਵੇਂ ਕੈਨੇਡੀਅਨ ਗਵਰਨਮੈਂਟ ਨੇ ਓਪਨਲੀ ਨਹੀਂ ਕਿਹਾ ਪਰ ਜਿਹੜਾ ਇੰਚਾਰਜ ਸੀ ਇਹਨਾਂ ਦਾ ਉਹਨੂੰ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੱਢਤਾ ਸੀ ਕੈਨੇਡਾ 'ਚੋਂ। ਹੁਣ ਇਹ ਵਾਕਿਆ ਵੀ ਕੈਨੇਡਾ 'ਚ ਹੋ ਰਿਹਾ। ਹੁਣ ਇਸ ਸਾਰੇ ਨੂੰ ਬਜਾਏ ਕਿ ਇਸ ਦੇ ਉੱਤੇ ਕੰਮ ਕੀਤਾ ਜਾਏ ਜਾਂ ਹਾਲਾਂ ਪੁਲਿਸ ਨੇ ਜੋ ਪਹਿਲੀ ਰਿਪੋਰਟ ਦਿੱਤੀ ਉਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜਾ ਸੁਸਾਈਡ ਹੈ ਕੋਈ ਇਹਦੇ 'ਚ ਫਾਊਲ ਪਲੇ ਨਹੀਂ ਹੈ। ਲੇਕਿਨ ਇਹਨਾਂ ਨੇ ਇੱਕ ਪਾਸਿਓਂ ਇਹ ਡਿਮਾਂਡ ਸ਼ੁਰੂ ਕਰਵਾ ਦਿੱਤੀ ਜਿਹੜੇ ਉਹਨਾਂ ਦੇ ਆਪਣੇ ਅੱਗੋਂ ਏਜੰਟ ਨੇ, ਬਲੋਚ ਐਕਟਿਵਿਸਟ appeal to Trudeau for investigation into death of ਕਰੀਮਾ ਬਲੋਚ ਕਿ ਜੀ ਇਨਵੈਸਟੀਗੇਟ ਕਰੋ ਕਿ ਵੀ ਇਹ ਕਿਵੇਂ ਕਰੀਮਾ ਬਲੋਚ ਮਾਰੀ ਗਈ। ਔਰ ਉਹਦੇ ਨਾਲ ਨਾਲ ਜੇ ਤੁਸੀਂ ਭਾਰਤ ਦਾ ਇਕੱਲਾ ਰਾਈਟ ਵਿੰਗਰ ਮੀਡੀਆ ਨੇ ਹੁਣ ਜਿਹੜੀ ਉਹ ਕੰਗਨਾ ਰਣੌਤ ਹੈ ਉਸ ਬਾਰੇ ਕੌਣ ਨਹੀਂ ਜਾਣਦਾ ਵੀ ਉਹਦੇ ਮੋਦੀ ਨਾਲ ਜਾਂ ਰਾਜ ਨਾਲ ਜਾਂ ਉਹਨਾਂ ਦੀਆਂ ਏਜੰਸੀਆਂ ਨਾਲ ਕੀ ਸੰਬੰਧ ਨੇ। ਔਰ ਉਹਨੇ ਟਵੀਟ ਕੀਤਾ ਜਦੋਂ ਇਹ ਮਾਰੀ ਜਾਂਦੀ ਹੈ ਕਰੀਮਾ ਬਲੋਚ ਖੁਦ ਉਹ ਕਹਿੰਦੀ ਹੈ ਵਾਟ ਏ ਸ਼ੇਮਫੁਲ ਡੇ ਜਸਟਿਨ ਟਰੂਡੋ ਯੂ ਆਰ ਆਨਸਰੇਬਲ ਫॉर ਦਿਸ। ਫਿਰ ਉਹ ਥੱਲੇ ਕਹਿੰਦੀ ਹੈ ਇਨਫਰਨੋ ਜਸਟਿਨ ਟਰੂਡੋ ਇਜ਼ ਨਥਿੰਗ ਬਟ ਐਨ ISI/ ਖਾਲਿਸਤਾਨੀ ਏਜੰਟ ਰੂਲਿੰਗ ਓਵਰ ਕੈਨੇਡਾ। ਔਰ ਕੰਗਨਾ ਰਣੌਤ ਕਹਿ ਰਹੀ ਹੈ ਵਾਟ ਏ ਸ਼ੇਮਫੁਲ ਡੇ ਜਸਟਿਨ ਟਰੂਡੋ ਯੂ ਆਰ ਆਨਸਰੇਬਲ ਫॉर ਦਿਸ। ਹੁਣ ਉਹਨਾਂ ਨੂੰ ਅੱਗੇ ਤਾਂ ਚਲੋ ਖਾਲਿਸਤਾਨੀ ਬਣਾਇਆ ਹੋਇਆ ਸੀ ਜਸਟਿਨ ਟਰੂਡੋ ਨੂੰ ISI ਵੀ ਬਣਾ ਦਿੱਤਾ। ਔਰ ਇਹ ਇਸ ਲੈਵਲ ਦੇ ਉੱਤੇ ਜਾ ਕੇ ਔਰ ਇਹਦੇ ਤੇ ਸਾਡੇ ਵੀਰ ਗੁਰਪ੍ਰੀਤ ਸਿੰਘ ਨੇ ਜਿਹੜੇ ਸਟ੍ਰੇਟ ਨਾਂ ਦਾ ਦੀ ਪਬਲੀਕੇਸ਼ਨ ਹੈ ਉਹਦੇ ਐਡੀਟੋਰੀਅਲ ਬੋਰਡ ਕਮੈਂਟਰੀ ਵੀ ਹੁੰਦੀ ਹੈ ਉਹਨਾਂ ਦੀ ਔਰ ਉਹਦੇ 'ਚ ਉਹਨਾਂ ਨੇ ਇੱਕ ਪੂਰਾ ਆਰਟੀਕਲ ਇਹਦੇ ਤੇ ਲਿਖਿਆ ਹੈ ਕਰੀਮਾ ਬਲੋਚ ਡੈਥ ਐਕਸਪੋਜ਼ਿਸ ਦਾ ਡਬਲ ਸਪੀਕ ਆਫ ਮੋਦੀ ਐਪੋਲੋਜਿਸਟ। ਉਹਨਾਂ ਨੇ ਕਿਹਾ ਵੀ ਇੱਕ ਪਾਸੇ ਜਦੋਂ ਕਸ਼ਮੀਰ ਦਾ ਜਾਂ ਸਿੱਖਾਂ ਦਾ ਮੁੱਦਾ ਹੁੰਦਾ ਹੈ ਜਾਂ ਸਿੱਖਸ ਫਾਰ ਜਸਟਿਸ ਦਾ ਰੈਫਰੈਂਡਮ 2020 ਦਾ ਮੁੱਦਾ ਹੈ ਉਹਦੇ 'ਚ ਤਾਂ ਨਾਸਾਂ 'ਚ ਧੂਆਂ ਦਿੱਤਾ ਹੁੰਦਾ ਕੈਨੇਡੀਅਨ ਗਵਰਨਮੈਂਟ ਦੇ ਇੰਡੀਅਨਸ ਨੇ ਜਾਂ ਉਹਨਾਂ ਦੀ ਗਵਰਨਮੈਂਟ ਅਦਾਰਿਆਂ ਨੇ ਕਿ ਜੀ ਇਹ ਇਹਨਾਂ ਨੂੰ ਰੋਕੋ, ਇਹ ਸਾਡੇ ਮਾਮਲਿਆਂ 'ਚ ਦਖਲਅੰਦਾਜ਼ੀ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਜਿਹੜੀ ਹੁਣ ਜਦੋਂ ਹੁੰਦਾ ਹੈ ਜਦੋਂ ਬਲੋਚਿਸਤਾਨ ਜਾਂ ਦੂਸਰਾ ਉਦੋਂ ਇਹਨਾਂ ਨੂੰ ਸ਼ਰਮ ਨਹੀਂ ਆਉਂਦੀ ਵੀ ਇਹ ਕਿਸੇ ਕੰਟਰੀ ਦੇ ਇੰਟਰਨਲ ਅਫੇਅਰ 'ਚ ਕਰ ਰਹੇ ਨੇ। ਔਰ ਉਹਦੇ 'ਚ ਬਿਲਕੁਲ ਕਲੀਅਰਲੀ ਹੈ ਕਿ ਵਾਈਲ ਪੁਲਿਸ ਹੈਵ ਰੂਲਡ ਆਊਟ ਐਨੀ ਫਾਊਲ ਪਲੇ ਐਕਟਿਵਿਸਟ ਸਪੋਰਟਿੰਗ ਬਲੋਚਿਸਤਾਨੀ ਪੀਪਲ ਆਫ this they are asking for in-depth inquiry. A section of Indian media owing allegiance to ruling right-wing Hindu nationalist Bharatiya Janata Party government led by Modi has gone to the extent of describing her death as a murder. They are questioning the integrity of police in Ontario and Prime Minister Justin Trudeau. ਉਹਨੂੰ ਕਹਿੰਦੇ ਨੇ ਵੀ ਟੋਰਾਂਟੋ ਦੀ ਪੁਲਿਸ ਵੀ ਖਾਲਿਸਤਾਨੀ ਤੇ ISI ਹੈ, ਜਸਟਿਨ ਟਰੂਡੋ ਵੀ ਹੈ ਔਰ ਕੰਗਨਾ ਰਣੌਤ ਨੂੰ ਉੱਥੇ ਬੈਠੇ ਹੈ ਜਿਹਨੂੰ ਆਪਣੇ ਸ਼ਹਿਰ ਦੇ ਨਾਮ ਦਾ ਪਤਾ ਨਹੀਂ ਹੋਣਾ ਪੂਰਾ, ਉਹਨੂੰ ਇਸ ਕਿਸਮ ਦਾ ਇਹ ਦਿੱਤੀਆਂ ਜਾਂਦੀਆਂ ਜਦੋਂ ਇਹਨਾਂ ਨੇ ਕੋਈ ਵੇਵ ਬਣਾਣੀ ਹੁੰਦੀ ਹੈ। ਔਰ ਉਹਨਾਂ ਨੇ ਕਿਹਾ ਵੀ ਇਹ ਜਿਹੜੀ ਜਿਹਨੇ ਰਾਖੀ ਭਰਾ ਬਣਾਇਆ ਸੀ ਮੋਦੀ ਨੂੰ
ਉਹਦੇ ਬਾਰੇ this was despite the fact that attacks on religious minorities, especially Muslims, have grown under Modi ever since he became the Prime Minister. ਫਿਰ ਉਹਨਾਂ ਨੇ ਕਸ਼ਮੀਰ ਦਾ ਜ਼ਿਕਰ ਕੀਤਾ, ਦੂਸਰੇ ਦਾ ਕੀਤਾ, ਔਰ ਉਹਨਾਂ ਨੇ ਕਿਹਾ ਵੀ ਇੱਕ ਪਾਸੇ ਤਾਂ ਰਾਈਟ ਆਫ ਸੈਲਫ ਡਿਟਰਮੀਨੇਸ਼ਨ ਦੀ ਜੇ ਸਿੱਖ ਗੱਲ ਕਰਦੇ ਨੇ ਉਸ ਬਾਰੇ ਇੰਡੀਆ ਦੀ ਕੀ ਲਾਈਨ ਹੈ, ਔਰ ਜੇ ਜਿਸ ਦੂਸਰੇ ਪਾਸੇ ਕਿਸ ਹੱਦ ਤੱਕ ਜਾ ਕੇ ਇਹ ਨੈਗੇਟਿਵ ਪ੍ਰੋਪੇਗੈਂਡਾ ਕਰ ਰਹੇ ਨੇ। ਔਰ ਉਹਨਾਂ ਨੇ ਇਹ ਕਿਹਾ ਕਿ ਵੀ ਇਹ ਸਾਰੇ ਚੋਂ ਇੰਡੀਅਨ ਮੀਡੀਆ ਐਂਡ ਮੋਦੀ ਸਪੋਰਟਰਸ who are strongly advocating for the rights of Balochistan should first set their own house in order before raising fingers at Pakistan. As long as minorities are not safe in India, people of Kashmir are not treated with respect, India has no moral right to question anything happening anywhere. ਦੇਖੋ ਕਿ ਵੀ ਤੁਸੀਂ ਕਿਹੜਾ ਇਖਲਾਕੀ ਹੱਕ ਰੱਖਦੇ ਹੋ ਬੋਲਣ ਦਾ ਜਦੋਂ ਤੁਹਾਡੀ ਆਪਣੀ ਔਕਾਤ ਕੀ ਹੈ। ਔਰ ਗੱਲ ਸਿਰਫ ਇਹ ਨਹੀਂ ਹੈ ਕਿ ਇੱਕ ਲੈਵਲ ਤੇ ਉਹਨਾਂ ਨੇ ਪ੍ਰੋਪੇਗੈਂਡਾ ਕੀਤਾ ਹੈ, ਬਿਲਕੁਲ ਈਵਨ ਵਿਦਨ ਸ਼ਾਇਦ ਪਾਕਿਸਤਾਨ ਦਾ ਹੀ ਹੈ ਜਿਹਦੇ ਚ ਉਹਨਾਂ ਨੇ ਇਹ ਖਬਰ ਵੀ ਲਵਾਈ ਕਿ ਜੀ ਇਹ ਜਿਹੜਾ ਹੁਣ ਚੀਨ ਨੇ ਪਾਕਿਸਤਾਨ ਨੂੰ ਜਿਹੜਾ ਲੋਨ ਦੇਣਾ ਸੀ ਉਹਦੇ ਲਈ ਉਹਨਾਂ ਨੇ ਐਕਸਟਰਾ ਗਾਰੰਟੀਜ਼ ਮੰਗ ਲਈਆਂ, ਉਹਨਾਂ ਨੂੰ ਇਤਬਾਰ ਨਹੀਂ ਹੈ ਕਿ ਪਾਕਿਸਤਾਨ ਨੂੰ ਵਾਪਸ ਕਰ ਸਕੇਗਾ। ਔਰ ਇਸ ਹੱਦ ਤੱਕ ਇਹ ਪ੍ਰਚਾਰਿਆ ਗਿਆ ਕਿ ਅੱਜ ਚਾਈਨਾ ਦੇ ਫੋਰਨ ਮਿਨਿਸਟਰੀ ਦੇ ਸਪੋਕਸਪਰਸਨ ਝਾਓ ਲਿਜ਼ਾਨ ਨੇ ਇਹਨੂੰ ਕਾਊਂਟਰ ਕੀਤਾ। ਉਹਨੇ ਕਿਹਾ ਕਿ these reports are simply baseless. As an important pilot project of BRI, CPEC has maintained positive momentum of development since its inception in 2013. Amid the COVID-19 epidemic, there is no stop of the construction, no job cut, no withdrawal of workforce of the CPEC project, which effectively supports Pakistan in fighting the epidemic and stabilizing the economy. उन्होंने कहा कि जी ये बिल्कुल गलत है, कोई एडिशनल इस किस्म का नहीं है। उन्होंने कहा कि foreign ministry denied it had sought the additional guarantees and said CPEC projects were on track despite the pandemic. So उन्होंने बड़ा clearly ये कहा कि भाई ये misinformation है। ਹੁਣ ਇਹੀ ਇੰਡੀਅਨ ਮੀਡੀਆ ਨੇ ਵੀ ਉਹਨੂੰ ਪੂਰਾ ਉਭਾਰਿਆ ਕਿ ਜੀ ਇਹ ਦੇਖੋ ਇਹ ਤਾਂ ਇੰਨੀ ਵੱਡੀ ਮੂਵਮੈਂਟ ਔਰ ਹੁਣ ਤਾਂ ਇੰਟਰਨੈਸ਼ਨਲ ਅਸੈਸੀਨੇਸ਼ਨਸ ISI ਕਰਨ ਲੱਗ ਗਈ ਤੇ CPEC ਆ ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਵੀ ਜਿਹੜਾ ਅਟੈਕ ਜਿਹਦੇ 'ਚ 7 ਫੌਜੀ ਮਾਰੇ ਗਏ ਨੇ ਇਹਨਾਂ ਦੀਆਂ ਏਜੰਸੀਆਂ ਦਾ। ਸੋ ਮੈਂ ਜਿੱਥੋਂ ਗੱਲ ਸ਼ੁਰੂ ਕੀਤੀ ਸੀ ਅਫਜ਼ਲ ਹੈਦਰ ਸਾਹਿਬ ਦੇ ਉਸ ਬਿਆਨ ਤੋਂ ਕਿ ਇਹ ਗੱਲ ਮੁਸ਼ਰਫ ਦੇ ਜ਼ਮਾਨੇ ਦੀ ਹੈ, ਮੈਨੂੰ ਤਾਂ ਹੁਣ ਸਾਲ ਵੀ ਯਾਦ ਨਹੀਂ ਹੈ, ਉਸ ਤੋਂ ਬਾਅਦ ਕਿੰਨੀਆਂ ਹਕੂਮਤਾਂ ਉੱਥੇ ਆਈਆਂ ਗਈਆਂ। ਜੇ ਈਵਨ 18 ਸਾਲ 19 ਸਾਲ ਪਹਿਲੇ ਇਹ ਗੱਲ ਸੀ ਸਮਝ ਆ ਜਾਏ ਅੱਜ ਵੀ, ਮੈਂ ਸਮਝਦਾ ਵੀ ਮੈਂ ਇਹੀ ਕਹਿਣਾ ਚਾਹੁੰਦਾ। ਔਰ ਅਸੀਂ ਦੇਖਾਂਗੇ ਅਗਲੇ ਸੈਗਮੈਂਟਸ ਕਿ ਈਵਨ ਤਿੱਬਤ ਪਾਲਿਸੀ ਕਿਵੇਂ ਚੇਂਜ ਹੋਈ ਹੈ ਅਮਰੀਕਾ ਦੀ, ਕਿ ਇਹ ਹੁਣ ਓਪਰਚੁਨਿਟੀ ਹੈ ਜੇ ਇੱਕ ਬਫਰ ਸਟੇਟ ਖਾਲਿਸਤਾਨ ਦੀ ਕਾਇਮੀ ਹੀ ਪਾਕਿਸਤਾਨ ਨੂੰ ਵੀ ਸਟੇਬਿਲਿਟੀ ਦਿੰਦੀ ਹੈ। ਅਦਰਵਾਈਜ਼ ਇਹਨਾਂ ਨੇ ਜਿਨ੍ਹਾਂ ਨੇ ਮੈਂਟਲੀ ਕਦੇ ਐਕਸੈਪਟ ਹੀ ਨਹੀਂ ਕੀਤਾ ਪਾਕਿਸਤਾਨ ਦੀ ਹੋਂਦ ਨੂੰ, ਔਰ ਇਹ ਤਿੰਨੋਂ ਹੀ ਨਿਊਕਲੀਅਰ ਪਾਵਰ ਚਾਈਨਾ, ਪਾਕਿਸਤਾਨ, ਇੰਡੀਆ, ਉਹਨਾਂ ਵਿਚਾਲੇ ਬਫਰ ਸਟੇਟ ਖਾਲਿਸਤਾਨ। ਔਰ ਪਾਕਿਸਤਾਨ ਦੇ ਕੋਲ ਤਾਂ ਜਿਹੜਾ ਹੈ ਉਹ ਹੈਰੀਟੇਜ ਹੈ ਸਿੱਖ, ਉਸ ਮੁਕਾਮ ਸਾਡਾ ਮੱਕਾ ਮਦੀਨਾ ਹੈ ਔਰ ਵਾਈਬ੍ਰੈਂਟ ਸਿੱਖ ਕਮਿਊਨਿਟੀ ਹੈ। ਇੰਡੀਆ 'ਚ ਤਾਂ ਕੋਈ ਬਲੋਚ 100 ਵੀ ਨਹੀਂ ਹੋਣਾ ਟੱਬਰ ਉਹਨਾਂ ਦਾ ਜਿੱਥੇ ਹੋਏ, ਜਿੱਥੇ ਬਲੋਚ ਰਹਿੰਦੇ ਨੇ ਤੇ ਇਹ ਮਾਮੇ ਬਣੇ ਹੋਏ ਨੇ ਬਲੋਚਿਸਤਾਨ ਦੇ। ਸੋ ਮੈਂ ਸਮਝਦਾ ਵੀ ਓਪਰਚੁਨਿਟੀਜ਼ ਹੁੰਦੀਆਂ ਨੇ ਔਰ ਇਹਨੂੰ ਜਿਹੜਾ ਜਿਵੇਂ ਮੈਂ ਆਪਣੇ ਇੱਕ ਤੋਂ ਇੰਟਰਵਿਊ ਜਿਹੜੇ ਵੀਕਐਂਡ ਤੋਂ ਪਹਿਲਾਂ ਸੀ 25 ਤਰੀਕ ਨੂੰ ਉਹਦੇ 'ਚ ਵੀ ਮੈਂ ਕਿਹਾ ਸੀ ਕਿ ਵੀ ਐਗਰੈਸਿਵ ਡਿਪਲੋਮੇਸੀ ਇਹਦੇ ਬਿਨਾਂ ਗੱਲ ਨਹੀਂ ਬਣਨੀ ਹੈ। ਅਦਰਵਾਈਜ਼ ਤੁਸੀਂ ਜੇ ਡਿਫੈਂਸ 'ਚ ਹੀ ਬੈਠੇ ਰਹਿਣਾ ਫਿਰ ਤਾਂ ਸਾਡਾ ਤਾਂ ਰੱਬ ਰਾਖਾ ਹੈ ਹੀ ਹੈ, ਫਿਰ ਤੁਹਾਡਾ ਵੀ ਰੱਬ ਰਾਖਾ। ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਇਸੇ ਤਰ੍ਹਾਂ ਹੀ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ
ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਅ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪ੍ਰੈਜ਼ੀਡੈਂਟ ਟਰੰਪ ਨੇ ਤਿੱਬਤ ਸੰਬੰਧੀ ਕਾਂਗਰਸ ਵੱਲੋਂ ਪਾਸ ਕੀਤੇ ਗਏ ਬਿੱਲ ਤੇ ਜਿਹੜੇ ਦਸਤਕ ਨੇ ਉਹ ਕਰਕੇ ਉਸ ਨੂੰ ਕਾਨੂੰਨ ਬਣਾ ਦਿੱਤਾ ਹੈ ਔਰ ਇਸ ਦਾ ਸਿੱਧਾ ਮਤਲਬ ਹੈ ਕਿ ਹੁਣ ਅਮਰੀਕਾ ਤਿੱਬਤ ਦੀ ਜਲਾਵਤਨ ਸਰਕਾਰ ਦੀ ਮੁਕੰਮਲ ਹਮਾਇਤ ਕਰੇਗਾ, ਕਿਉਂਕਿ ਦਲਾਈ ਲਾਮਾ ਦਾ ਹੈੱਡਕੁਆਰਟਰ ਧਰਮਸ਼ਾਲਾ ਹਿਮਾਚਲ ਵਿੱਚ ਹੈ। ਸੋ ਇਸ ਲਈ ਭਾਰਤ ਵੀ ਇਸ ਨੀਤੀ ਦੀ ਹਮਾਇਤ ਕਰੇਗਾ। ਅਮਰੀਕਾ ਦੀ ਇਸ ਤਿੱਬਤ ਪਾਲਿਸੀ ਚੋਂ ਇਹ ਆਸ ਵੀ ਨਿਕਲਦੀ ਹੈ ਕਿ ਹੁਣ ਚੀਨ ਲਈ ਖਾਲਿਸਤਾਨ ਦੀ ਮਦਦ ਕਰਨਾ ਜਿਹੜਾ ਹੈ ਹੋਰ ਵੀ ਸੌਖਾ ਹੋ ਗਿਆ ਹੈ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਰਾਜ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਵੈਸੇ ਤਾਂ ਜਦੋਂ ਵੀ ਕਿਤੇ ਜੀਓ ਪੋਲਿਟਿਕਸ ਦੇ ਵਿੱਚ ਤਬਦੀਲੀ ਹੁੰਦੀ ਹੈ ਤੇ ਉਹਦੇ ਚੋਂ ਕੁਝ ਨਵੀਆਂ ਕ੍ਰੀਏਸ਼ਨਸ ਨਿਕਲਦੀਆਂ। ਅੱਛਾ। ਔਰ ਇਹਦੇ 'ਚ ਵੀ ਕੋਈ ਸ਼ੱਕ ਨਹੀਂ ਕਿ ਕਿਸੇ ਨੂੰ ਮਾਂਵਾਦੀ ਤੇ ਕਿਸੇ ਨੂੰ ਸਵਾਦੀ, ਇੱਕ ਥਾਂ ਦੇ ਉੱਤੇ ਉਹਦਾ ਸਵਾਦ ਹੈ, ਪਰ ਕਈਆਂ ਨੂੰ ਹੁੰਦਾ ਜੇ ਸਾਨੂੰ ਵਾਈਵਾਦੀ ਹੋ ਗਈ। ਬਿਲਕੁਲ। ਜਿਹੜੀ ਡਿਵੈਲਪਮੈਂਟ ਖਾਸ ਤੌਰ ਤੇ ਟਰੰਪ ਐਡਮਿਨਿਸਟ੍ਰੇਸ਼ਨ ਨੇ ਜਾਂਦੇ ਕੀਤੀ, ਹਾਲਾਂਕਿ US ਕਾਂਗਰਸ ਵੱਲੋਂ ਹੀ ਆਇਆ ਔਰ ਅਸੀਂ ਇਹਦੇ ਤੇ ਇੱਕ ਸੈਗਮੈਂਟ ਵੀ ਕੀਤਾ ਸੀ ਜਦੋਂ ਉਹਨਾਂ ਨੇ ਤਿਬਤਨ ਪਾਲਿਸੀ ਐਂਡ ਸਪੋਰਟ ਬਿੱਲ ਲਿਆਂਦਾ, ਜਿਸ ਨੂੰ TPSA ਦਾ ਨਾਂ ਦਿੱਤਾ ਗਿਆ, ਕਿ ਇਸ ਦੀਆਂ ਕੀ ਇੰਪਲੀਕੇਸ਼ਨਸ ਹੋਣਗੀਆਂ। ਪਰ ਜਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਜਦੋਂ ਉਹ ਨਹੀਂ ਚਾਹੁੰਦਾ ਤੇ ਉਹਨੂੰ ਵੀਟੋ ਵੀ ਕਰ ਦਿੰਦਾ ਔਰ ਇਸ ਨੂੰ ਜਿਹੜਾ, ਕਿਉਂਕਿ ਟਰੰਪ ਦੀ ਨੀਤੀ ਉਹਨਾਂ ਦਲਾਈ ਲਾਮੇ ਨੂੰ ਮਿਲਿਆ ਸੀ, ਉਹਨਾਂ ਦੀ ਏਡ ਵੀ ਬੰਦ ਕਰ ਦਿੱਤੀ ਸੀ। ਉਹਦਾ ਇਹ ਕਹਿਣਾ ਸੀ ਕਿ ਭਾਈ ਜਿੱਥੇ ਸਾਡੀ ਫੌਜ ਹੈ ਉਹਨੂੰ ਅਸੀਂ ਵਾਪਸ ਲਿਆਉਣਾ। ਅਫਗਾਨਿਸਤਾਨ 'ਚੋਂ ਵੀ ਟਰੂਪ ਘਟਾਏ 5000 ਤੋਂ 2500 ਤੇ ਕਰਨ ਦੀ, ਇਰਾਕ 'ਚੋਂ ਵੀ, ਔਰ ਉਹ ਬਿਲਕੁਲ ਨਹੀਂ ਸੀ ਚਾਹੁੰਦਾ ਕਿ ਇਸ ਮੁੱਦੇ ਦੇ ਉੱਤੇ। ਲੇਕਿਨ ਜਾਂਦੇ ਹੁਣ ਕਿਉਂਕਿ ਇੱਕ ਤਾਂ ਉਹਦੀ ਫਰਸਟ੍ਰੇਸ਼ਨ ਵੀ ਹੈ, ਕਿਉਂਕਿ ਚਾਈਨਾ ਦੇ ਬਰਾਬਰ ਲਿਆ ਕੇ ਸਾਰਾ ਕੁਝ ਖੜਾ ਹੋ ਗਿਆ ਔਰ ਜਿਵੇਂ ਮੈਂ ਕਿਹਾ ਕਿ ਸ਼ਾਇਦ 2028 ਤੱਕ ਈਵਨ ਹੁੰਦਾ ਹੈ ਵੀ ਚਾਈਨੀਜ਼ ਇਕਨੋਮੀ ਨੇ ਟੇਕ ਓਵਰ ਕਰ ਲੈਣਾ ਐਜ਼ ए ਨੰਬਰ 1 ਇਕਨੋਮੀ ਇਨ ਦਾ ਵਰਲਡ। ਔਰ ਉਹ ਜੋ ਬਾਈਡਨ ਉਸ ਨੂੰ ਵੀ ਇੰਨੇ ਕੇ ਕੰਡੇ ਵਿਛਾ ਕੇ ਜਾਣਾ ਚਾਹੁੰਦਾ ਹੈ ਕਿ ਭਾਈ ਉਹ ਕੰਡੇ ਚੁੱਕਦਾ ਹੀ ਰਹੇ, ਵਿਚਾਰਾ ਉਹ ਵੀ ਬਜ਼ੁਰਗ ਹੈ, ਕਿਵੇਂ ਚੁੱਕ ਕੇ ਚੁੱਕੇਗਾ। ਔਰ ਤਿਬਤਨ ਕਾਰਡ ਜਿਹੜਾ ਇਹ ਐਂਡਿੰਗ ਡੇ 'ਚ ਖੇਲਿਆ ਕਾਂਗਰਸ ਦੇ ਬਿੱਲ ਦੇ, ਕਾਂਗਰਸ ਵੀ ਜਾ ਰਿਹਾ, ਰਿਪਬਲਿਕਨਸ ਔਰ ਡੈਮੋਕ੍ਰੈਟ ਹੁਣ ਇੱਕੋ ਹੀ ਪਾਸੇ ਜਾ ਰਹੇ ਨੇ, ਕਿਉਂਕਿ ਜਿਹੜਾ ਇੱਕ ਪਾਸੇ ਚਾਈਨਾ ਦੀ ਨਫ਼ਰਤ ਔਰ ਉਹਦੇ 'ਚੋਂ ਇਹਨਾਂ ਨੇ ਆਪਣੀ ਪਾਲਿਸੀ ਕੱਢਣੀ ਹੈ। ਪਰ ਇਸ ਸਾਰੇ ਦੇ ਲੌਂਗ ਟਰਮ ਕਨਸੀਕੁਐਂਸ ਕੀ ਹੋਣਗੇ ਅਮਰੀਕਾ ਦੇ ਹਵਾਲੇ ਨਾਲ, ਤਾਂ ਜ਼ਾਹਰ ਹੈ ਵੀ ਇਹਨਾਂ ਨੇ ਤਿੰਨੋਂ ਇਸ਼ੂ ਜਿਹੜੇ ਇਹ ਮੰਨ ਕੇ ਤੁਰੇ ਸੀ ਜਦੋਂ ਨਿਕਸਨ ਦੇ ਜ਼ਮਾਨੇ 'ਚ ਚਾਈਨਾ ਦੇ ਨਾਲ ਡਿਪਲੋਮੈਟਿਕ ਰਿਲੇਸ਼ਨ ਡਿਵੈਲਪ ਕੀਤੇ ਸੀ ਕਿ ਤਾਈਵਾਨ ਚੀਨ ਦਾ ਹਿੱਸਾ ਹੈ, ਵਨ ਚਾਈਨਾ ਪਾਲਿਸੀ, ਉਹਨੂੰ ਕੋਈ ਰੈਕਗਨੀਸ਼ਨ ਨਹੀਂ ਹੋਏਗੀ। ਤਿੱਬਤ ਪਾਰਟ ਆਫ ਅਮਰੀਕਾ ਹੈ। ਇੰਡੀਆ 'ਚ ਵੀ ਅਟਲ ਬਿਹਾਰੀ ਵਾਜਪਾਈ ਨੇ 2002 ਦੇ ਵਿੱਚ ਜਾਂ 3 ਦੇ ਵਿੱਚ ਆਪਣੇ ਚੀਨ ਦੇ ਦੌਰੇ ਵੇਲੇ ਇਹਦੇ ਦਸਤਖਤ ਵੀ ਕੀਤੇ ਹੋਏ ਨੇ ਕਿ ਤਿੱਬਤ ਜਿਹੜਾ ਉਹਨੂੰ ਕਿਹਾ ਜੀ ਦਲਾਈ ਲਾਮਾ ਠੀਕ ਆ ਗਿਆ ਇੱਥੇ ਇੱਕ ਸਪਿਰਿਚੁਅਲ ਹੈਡ ਦੇ ਤੌਰ ਤੇ ਅਸੀਂ ਇਹਨੂੰ ਦਿੰਦੇ ਹਾਂ, ਇਹਨੂੰ ਕੋਈ ਅਸੀਂ ਇਹਨਾਂ ਦੀ ਕੋਈ ਗਵਰਨਮੈਂਟ ਇਨ ਐਗਜ਼ਾਈਲ ਨੂੰ ਮਾਨਤਾ ਨਹੀਂ ਦਿੰਦੇ ਔਰ ਇਹਨਾਂ ਨੂੰ ਕੋਈ ਨਹੀਂ ਕਰਦੇ ਹੁਣ। ਔਰ ਉਹਨੂੰ ਬਿਠਾਇਆ ਹੋਇਆ ਉੱਥੇ ਧਰਮਸ਼ਾਲਾ ਜਿੱਥੇ ਹੈੱਡਕੁਆਰਟਰ ਹੈ ਇਹਦਾ ਦਲਾਈ ਲਾਮੇ ਦਾ। ਹੁਣ ਜਿਹੜਾ ਬਿੱਲ ਕਾਂਗਰਸ ਨੇ ਪਿਛਲੇ ਦਿਨਾਂ 'ਚ ਪਾਸ ਕੀਤਾ, ਕੱਲ ਜਿਹੜਾ ਟਰੰਪ ਨੇ ਫਰਾਈਡੇ ਉਸ ਦੇ ਉੱਤੇ ਦਸਤਖਤ ਕਰਕੇ ਉਸ ਨੂੰ ਕਾਨੂੰਨ ਬਣਾ ਦਿੱਤਾ ਹੈ, December 28 ਰਾਦਰ। Trump signs Tibet policy to preempt Chinese move on Dalai Lama's succession, or it authorizes assistance to non-governmental organizations in support of Tibetan communities in Tibet
and places restrictions on new Chinese consulates in the United States until a US consulate has been established in Lhasa. ਉਹਨਾਂ ਨੇ ਹੁਣ ਚਾਈਨੀਜ਼ ਕਮਿਊਨਿਟੀ ਅਮਰੀਕਾ 'ਚ ਬਹੁਤ ਵੱਡੀ ਹੈ, ਵਾਈਬ੍ਰੈਂਟ ਹੈ, ਸਪਰੈਡ ਆਊਟ ਵੀ ਹੈ, ਔਰ ਬਹੁਤ ਵਾਰ ਜਿਹੜੇ ਕੌਂਸੂਲੇਟ ਹੁੰਦੇ ਨੇ, ਐਮਬੈਸੀ ਤਾਂ ਹਮੇਸ਼ਾ ਵਾਸ਼ਿੰਗਟਨ DC 'ਚ ਹੈ ਜਾਂ ਇੱਕ UN ਦੇ ਵਿੱਚ ਉਹਨਾਂ ਦਾ ਰਿਪਰੈਜ਼ੈਂਟੇਟਿਵ ਹੁੰਦਾ, ਪਰ ਜਿਵੇਂ ਤੁਹਾਡੀ ਕਮਿਊਨਿਟੀ ਜਿੱਥੇ ਸਪਰੈਡ ਹੁੰਦੀ ਹੈ ਉੱਥੇ ਤੁਸੀਂ ਕੌਂਸੂਲੇਟ ਖੋਲ੍ਹਦੇ ਹੋ ਐਡੀਸ਼ਨਲ। ਹੁਣ ਚੀਨ ਨੇ ਉਹਨਾਂ ਨੇ ਕਿਹਾ ਜੀ ਜਦੋਂ ਤੱਕ ਸਾਨੂੰ ਤਿੱਬਤ ਦੀ ਕੈਪੀਟਲ ਲਹਾਸਾ ਦੇ ਵਿੱਚ ਅਮਰੀਕਨ ਕੌਂਸੂਲੇਟ ਨਹੀਂ ਖੋਲ੍ਹਣ ਦਿੰਦੇ, ਅਸੀਂ ਅਮਰੀਕਾ 'ਚ ਤੁਹਾਨੂੰ ਕੋਈ ਕੌਂਸੂਲੇਟ ਨਹੀਂ ਖੋਲ੍ਹਣ ਦੇਣਾ। ਚਲੋ ਇਹ ਵੀ ਸਮਝ ਆ ਸਕਦਾ। ਫਿਰ ਜਿੰਨੀ ਫੰਡਿੰਗ ਹੁਣ ਉਹਨਾਂ ਨੇ ਕਰ ਦਿੱਤੀ ਹੈ NGOs ਦੇ ਨਾਂ ਥੱਲੇ, ਹੁਣ ਤੱਕ ਕਿਸੇ ਅਮਰੀਕਨ ਐਡਮਿਨਿਸਟ੍ਰੇਸ਼ਨ ਨੇ ਪਿਛਲੇ 1959 'ਚ ਦਲਾਈ ਲਾਮੇ ਨੂੰ ਅਮਰੀਕਾ ਦੀ CIA ਔਰ ਇੰਡੀਆ ਦਾ ਇੰਟੈਲੀਜੈਂਸ ਬਿਊਰੋ ਦਾ ਰਾਹ ਨਹੀਂ ਸੀ ਬਣੀ ਹੋਈ, ਉਹਨਾਂ ਦੇ ਜੁਆਇੰਟ ਆਪਰੇਸ਼ਨ ਨਾਲ ਉਹਨਾਂ ਨੇ ਦਲਾਈ ਲਾਮਾ ਨੂੰ ਕੱਢਿਆ ਸੀ ਤਿੱਬਤ 'ਚੋਂ, ਇੰਡੀਆ ਲਿਆ ਕੇ ਬਿਠਾਇਆ। ਲੇਕਿਨ ਇਹਨਾਂ 61 ਸਾਲਾਂ ਦੇ ਵਿੱਚ ਕੋਈ ਵੀ ਉਹਨਾਂ ਦਾ ਗਵਰਨਮੈਂਟ ਇਨ ਐਗਜ਼ਾਈਲ ਉਹਨਾਂ ਨੇ ਉੱਥੇ ਬਣਾਈ ਹੋਈ ਹੈ। ਦਲਾਈ ਲਾਮਾ ਆਪ ਸਪਿਰਿਚੁਅਲ ਬਣਿਆ ਹੋਇਆ, ਉਹਦੇ ਵੱਖਰੇ ਬੰਦੇ ਰੱਖੇ ਹੋਏ ਨੇ, ਪਰ ਉਹਨਾਂ ਨੂੰ ਕਦੇ ਅਮਰੀਕਾ ਨੇ ਨਹੀਂ ਸੀ ਸੱਦਿਆ, ਮਾਨਤਾ ਨਹੀਂ ਸੀ ਦਿੱਤੀ। ਪਰ ਕੁਝ ਮਹੀਨੇ ਪਹਿਲਾਂ, ਕੁਝ ਹਫ਼ਤੇ ਹੀ ਪਹਿਲਾਂ ਉਹਨਾਂ ਦੇ ਜਿਹੜਾ ਗਵਰਨਮੈਂਟ ਇਨ ਐਗਜ਼ਾਈਲ ਦਾ ਨੁਮਾਇੰਦਾ ਹੈ ਉਹਨਾਂ ਨੂੰ ਵਾਈਟ ਹਾਊਸ ਸੱਦ ਕੇ ਗੱਲਬਾਤ ਕੀਤੀ ਗਈ। ਸੋ ਇਹਦੇ ਤੋਂ ਹੀ ਸੀ ਕਿ ਵੀ ਇਹ ਤਿੱਬਤ ਦੇ ਇਸ਼ੂ ਨੂੰ ਵਾਪਸ ਖੜਾ ਕਰ ਦਿੱਤਾ ਇਹਨਾਂ ਨੇ, ਔਰ ਹੁਣ ਜਦੋਂ ਲਹਾਸਾ ਦੇ ਨਾਲ ਜੋੜ ਦਿੱਤਾ ਕਿ ਜੀ ਸਾਨੂੰ ਕੌਂਸੂਲੇਟ ਖੋਲ੍ਹਣ ਦਿਓ ਤੇ ਅਸੀਂ ਨਹੀਂ ਕਰਾਂਗੇ, ਔਰ ਕਿੰਨੀ ਫੰਡਿੰਗ ਜਿਹੜੀ ਹੈ ਉਹਨਾਂ ਦੇ NGOs ਨੂੰ ਦਿੱਤੀ, ਉਸ ਸਾਰੇ ਦਾ ਨਤੀਜਾ ਹੈ ਕਿ ਵੀ it authorizes assistance of non-governmental organizations to support Tibetan communities in Tibet, ਔਰ ਇਹਦਾ ਮਤਲਬ ਇਹ ਹੈ ਕਿ ਖੁੱਲ੍ਹਾ ਪੈਸਾ ਇਹਨਾਂ ਨੂੰ ਹੁਣ ਜਾਏਗਾ, ਔਰ ਐਡੀਸ਼ਨਲ ਟਾਸਕ, ਇੰਟਰਨੈਸ਼ਨਲ ਕੋਲੀਸ਼ਨਸ, ਔਰ ਇਹ ਸਾਰਾ ਜਿਹੜਾ ਹੈ ਇਟ ਇਜ਼ the policy of US to take all intense measures to hold accountable senior officials of Chinese government or the Chinese Communist Party who directly interfere with the future of the। ਹੁਣ ਉਹਨਾਂ ਨੇ ਕਿਉਂਕਿ ਦਲਾਈ ਲਾਮਾ ਇਸ ਵੇਲੇ 85 ਸਾਲ ਦਾ ਹੈਗਾ, ਹਾਲਾਂ ਉਹਨੇ ਕਲੇਮ ਕੀਤਾ ਜੀ ਮੈਂ 113 ਸਾਲ ਜੀਣਾ, ਲੇਕਿਨ ਉਹਨਾਂ ਦੀ ਇੱਕ ਆਪਣੀ ਟ੍ਰੈਡੀਸ਼ਨ ਹੈ ਬੁੱਧਿਸਟ, ਜਿਹੜਾ ਤਿਬਤੀਅਨ ਬੁੱਧਿਜ਼ਮ ਅੱਡ ਹੈ ਮੇਨ ਸਟ੍ਰੀਮ ਬੁੱਧਿਜ਼ਮ ਨਾਲੋਂ, ਔਰ ਇਹ ਵੀ ਐਵੇਂ ਇੱਕ ਫਰਾਡ ਜਿਹਾ ਹੀ ਖੜਾ ਕੀਤਾ ਹੋਇਆ, ਲੇਕਿਨ ਚੱਲੀ ਜਾਂਦਾ ਜੀ। ਮਰਨ ਤੋਂ ਪਹਿਲਾਂ ਉਹ ਦੱਸ ਦਿੰਦਾ ਹੈ ਕਿ ਜੀ ਮੇਰੀ ਆਤਮਾ ਕਿੱਥੇ ਆਏਗੀ, ਫਿਰ ਉਸ ਇਲਾਕੇ 'ਚ ਜਿੰਨੇ ਬੱਚੇ ਜੰਮੇ ਹੁੰਦੇ ਨੇ ਉਹਨਾਂ ਨੂੰ ਉੱਥੋਂ ਦੇਖਦੇ ਨੇ, ਉਹ ਦੇਖਦੇ ਉਹਦੇ 'ਚ ਕੀ ਹੈ, ਫਿਰ ਉਹਨੂੰ ਲੈ ਆਉਂਦੇ ਆ ਇੱਕ ਅੱਧੇ ਬੱਚੇ ਨੂੰ, ਉਹਨੂੰ ਕਹਿਣਗੇ ਜੀ ਇਹਦੇ 'ਚ ਆ ਗਈ ਦਲਾਈ ਲਾਮੇ ਦੀ ਰੂਹ, ਫਿਰ ਉਹਨੂੰ ਪਾਲਣਗੇ ਤੇ ਉਹੀ ਵੱਡਾ ਹੋ ਕੇ ਦਲਾਈ ਲਾਮਾ ਬਣੇ। ਇਹ ਵੀ ਜਿਹੜਾ ਹੁਣ ਬਣਿਆ ਇਹ 4 ਸਾਲ ਕਿ 5 ਸਾਲ ਦਾ ਸੀ ਜਦੋਂ ਇਹਨੂੰ ਲਿਆਂਦਾ ਸੀ, ਸੋ ਉਹਨਾਂ ਨੇ ਇੱਕ ਆਪਣਾ ਰੱਖਿਆ। ਹੁਣ ਕਿਉਂਕਿ ਦਲਾਈ ਲਾਮਾ ਦੌੜਿਆ ਹੋਇਆ ਉੱਥੋਂ ਧਰਮਸ਼ਾਲਾ 'ਚ ਬੈਠਾ, ਨੰਬਰ 2 ਜਿਹੜਾ ਜਿਹਨੂੰ ਪੰਚਨ ਲਾਮਾ ਬਣਾਇਆ ਸੀ ਉਹ ਸ਼ਾਇਦ ਅਮਰੀਕਾ ਆ ਕੇ ਬੈਠ ਗਿਆ, ਕਿਉਂਕਿ ਉਹ ਪੰਚਨ ਲਾਮਾ ਜਦੋਂ ਆਈਡੈਂਟੀਫਿਕੇਸ਼ਨ ਪ੍ਰੋਸੈਸ ਹੁੰਦੀ ਹੈ ਤੇ ਉਹ ਉਹਨੂੰ ਆਈਡੈਂਟੀਫਾਈ ਕਰਦਾ ਵੀ ਵਾਕਿਆ ਇਹ ਬੱਚਾ ਇਹਦੇ 'ਚ ਗੁਣ ਹੋਣਗੇ ਜਾਂ ਕਿਵੇਂ ਹੋਏਗਾ, ਉਹ ਇੱਥੇ ਬੈਠਾ। ਹੁਣ ਜ਼ਾਹਰ ਹੈ ਕਿ ਇਹਨੇ ਮਰਨਾ ਤਾਂ ਹੈ ਹੀ ਹੈ। ਸੋ ਚਾਈਨਾ ਦੇ, ਕਿਉਂਕਿ ਸੀਟ ਤਾਂ ਉਹਨਾਂ ਦੀ ਤਿਬਤੀਅਨ ਬੁੱਧਿਜ਼ਮ ਦੀ ਲਹਾਸਾ 'ਚ ਹੈ, ਤਿੱਬਤ 'ਚ ਹੈ, ਤੇ ਚਾਈਨਾ ਗਵਰਨਮੈਂਟ ਨੇ ਹੀ ਜਿਹੜਾ ਉਹਨਾਂ ਨੇ ਬਣਾਇਆ ਹੋਇਆ ਪੰਚਨ ਲਾਮਾ ਉਹਦੇ ਤੋਂ ਹੀ ਡਿਸਾਈਡ। ਹੁਣ ਅਮਰੀਕਾ ਨੇ ਕਿਹਾ ਜੀ ਨਾ 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 ਇਹ ਦਲਾਈ ਲਾਮੇ ਨੂੰ ਹੀ ਹੋਏਗਾ, ਔਰ ਅਸੀਂ ਫੈਸਿਲੀਟੇਟ ਕਰਾਂਗੇ ਕਿ ਜਿਹੜਾ ਵੀ ਅਗਲੀ ਰੀਇਨਕਾਰਨੇਸ਼ਨ ਕਰਨੀ ਹੈ। ਮਤਲਬ ਇਹ ਹੈ ਵੀ ਇਹਨਾਂ ਨੇ ਤਿੱਬਤ ਦਾ ਫੱਡਾ ਖੜਾ ਕਰ ਦਿੱਤਾ ਹੈ, ਗਵਰਨਮੈਂਟ ਇਨ ਐਗਜ਼ਾਈਲ ਨੂੰ ਮਾਨਤਾ ਦੇਣ ਤੱਕ ਗਏ ਨੇ, ਔਰ ਇਹੀ ਕਾਰਨ ਹੈ ਕਿ ਜਿਉਂ ਹੀ ਇਹ ਐਕਟ ਪਾਸ ਹੁੰਦਾ ਹੈ ਨਿਊ US ਐਕਟ ਮੈਸੇਜ ਆਫ ਹੋਪ ਐਗਜ਼ਾਈਲਡ ਤਿਬਤਨਸ, ਉਹਨਾਂ ਦਾ ਜਿਹੜੀ ਗਵਰਨਮੈਂਟ ਇਨ ਐਗਜ਼ਾਈਲ ਹੈ ਉਹਦਾ ਪ੍ਰੈਜ਼ੀਡੈਂਟ ਬਣਿਆ ਸੈਂਟਰਲ ਤਿਬਤਨ ਅਥਾਰਟੀ ਪ੍ਰੈਜ਼ੀਡੈਂਟ ਲੋਬ ਸੈਂਗ ਸੰਗੇ, ਉਹਨੇ ਬਿਆਨ ਦਿੱਤਾ ਹੈ this legislation sends a powerful message of hope and justice to the Tibetans inside Tibet and bolsters US support for the protection of Tibetan people, religious freedom, human rights, environmental rights, and exile Tibetan democracy like never before। ਕਿ 60 ਸਾਲ 'ਚ ਸਾਨੂੰ ਇੱਦਾਂ ਦੀ ਹਮਾਇਤ ਕਦੇ ਨਹੀਂ ਮਿਲੀ ਜਿਹੜੀ ਹੁਣ ਮਿਲੀ ਹੈ, ਇਹ ਉਹਨਾਂ ਦੀ ਜਲਾਵਤਨ ਸਰਕਾਰ ਦਾ ਪ੍ਰੈਜ਼ੀਡੈਂਟ ਕਹਿ ਰਿਹਾ। ਸੋ ਇਹ ਤਾਂ ਹੁਣ ਇੱਕ ਨਵਾਂ ਫਰੰਟ ਤਾਂ ਖੁੱਲ ਗਿਆ, ਪਰ ਉਹਦੇ 'ਚ ਸਾਡੇ ਲਈ ਵੀ ਹੋਪ ਹੈ ਕਿ ਵੀ ਜੇ ਅਮਰੀਕਾ ਉੱਥੋਂ 16,000 ਮੀਲ ਦੂਰ ਬੈਠਾ ਉਹਨਾਂ ਦੀ ਹਮਾਇਤ ਥਰੋ ਕਰ ਸਕਦਾ ਹੈ, ਤੇ ਚੀਨ ਦੇ ਨਾਲ ਤਾਂ ਬਾਰਡਰ ਲੱਗਦਾ ਖਾਲਿਸਤਾਨ ਦਾ, ਲਾਹੌਲ ਸਪੀਤੀ, ਸਤਲੁਜ ਉੱਥੋਂ ਆਉਂਦਾ ਹੈ। ਮਹਾਰਾਜਾ ਰਣਜੀਤ ਸਿੰਘ ਦੇ ਪੀਰੀਅਡ 'ਚ ਸੰਧੀ ਵੀ ਸੀ ਚੀਨ ਦੇ ਨਾਲ, ਤਾਂ ਲਦਾਖ ਜਿਹੜਾ ਸਿੱਖ ਰਾਜ ਦਾ ਹਿੱਸਾ ਸੀ ਉਸ ਵੇਲੇ ਇਹ ਇੱਕ
फाइनल बफर सी बिटवीन चाइनीज एम्पायर एंड सिख राज। सो मेरा ख्याल है कि भी ये एक बेशक भारत फस गया क्योंकि उन्होंने लगता सी कि भी ये यार 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 उन्होंने जिवें मैं अगे भी कहा, मैं क्या अमरीकन एक एक्सप्रैशन यूज करते होंगे ना कि देयर इज नो फ्री लंच, ते भारत ने तो समझा कि जी सानू फ्रेंड माई फ्रेंड मोदी भी कह रहा सी, उन्होंने हुण ऐसा लिया के फसा दिता है कि चाइना कहेगा भी कड्डो इनू इत्थों दलाई लामे नू। हुण तां अगे तां सी रिलीजियस दे थल्ले, हुण तां हो गया कि बई पोलिटिकल कंडीशन, गवर्नमेंट इन एग्जाइल, मनी फ्लोइंग। तो फिर चीन वाले जे भावें वो अपनी चीनी मैंडरिन च कह दें बोले शो निहाल, असीं भी कह दें शाह श्री अकाल, असीं भी उन्हां दे मगर मगर। तो मेरा ख्याल है भी ये गल दसदी है कि खालिस्तान दी मंजिल करीब है और उत्थों दे जो हालात बन रहे ने ਉਹ ਖਾਲਿਸਤਾਨ ਜ਼ਿੰਦਾਬਾਦ ਵਾਲੇ ਹੀ ਬਣ ਰਿਹਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣੇ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸਵਾਗਤ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਵਿਊਅਰਸ ਹੁਣ ਆਪਾਂ ਗੱਲਬਾਤ ਕਰਾਂਗੇ ਜਿਹੜੀਆਂ ਤੁਹਾਡੀਆਂ ਲਿਖਤਾਂ ਆਈਆਂ ਨੇ ਵੱਖ-ਵੱਖ ਵਿਸ਼ਿਆਂ ਦੇ ਉੱਪਰ, ਵੱਖ-ਵੱਖ ਇਸ਼ੂਜ਼ ਦੇ ਉੱਪਰ, ਉਹਦੇ ਤੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ ਔਰ ਨਾਲ ਹੀ ਰੂਹ ਦੀ ਖੁਰਾਕ ਜਿਹੜੀ ਗੁਰਬਾਣੀ ਵਿਚਾਰਾਂ ਨੇ ਉਹ ਵੀ ਤੁਹਾਡੇ ਨਾਲ ਸਾਂਝ ਪਾਈ ਜਾਏਗੀ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ, ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਵੇਂ ਅਸੀਂ ਪਿਛਲੇ ਸੈਗਮੈਂਟ 'ਚ ਵੀ ਦੱਸਿਆ ਸੀ ਕਿ ਸਾਡੀ ਆਲਮੋਸਟ ਮਹੀਨਾ ਜਾਂ ਮਹੀਨੇ ਤੋਂ ਵੀ ਜ਼ਿਆਦਾ ਵਕਤ ਜਿਹੜੀ ਮੇਲ ਸੀ ਉਹ ਹਾਈਜੈਕ ਹੁੰਦੀ ਰਹੀ, ਸਾਡੇ ਤੱਕ ਪਹੁੰਚੀ ਨਹੀਂ। ਅੱਛਾ। ਔਰ ਮੈਨੂੰ ਵੀ ਇਹ ਲੱਗਦਾ ਸੀ ਕਿ ਵੀ ਕੁਛ ਨਾ ਕੁਛ ਗੜਬੜ ਨਾ ਹੋਏ। ਔਰ ਜਦੋਂ ਅਸੀਂ ਵੈਰੀਫਾਈ ਕੀਤਾ ਤੇ ਉਹ ਸਾਡੇ ਕੁਛ ਵਿਊਅਰਸ ਨੇ ਹੀ ਕਮੈਂਟ ਸੈਕਸ਼ਨ 'ਚ ਲਿਖਿਆ ਹੈ ਕਿ ਬਾਉਂਸ ਬੈਕ ਹੋ ਰਹੀ ਹੈ, ਪਰ ਬਾਉਂਸ ਬੈਕ ਹੋਣ ਤੋਂ ਪਹਿਲਾਂ ਜਿਹੜੀ ਹੈ ਉਹ ਗਾਇਬ ਵੀ ਹੋਈ। ਪਰ ਅਸੀਂ ਜਿਹੜੇ ਹੁਣ ਦੇ ਪੀਰੀਅਡ 'ਚ ਪਿਛਲੇ 2 ਹਫ਼ਤੇ 'ਚ ਕੁਛ ਅਸੀਂ ਰਿਟਰੀਵ ਕਰ ਸਕੇ, ਉਹ ਸਾਡੇ ਤੱਕ ਪਹੁੰਚੀ ਹੈ ਔਰ ਅਸੀਂ ਉਹਨਾਂ ਲਿਖਤਾਂ ਨੂੰ ਸਾਂਝੇ ਵੀ ਕਰਨਾ ਚਾਹੁੰਦੇ ਹਾਂ। ਅੱਜ ਤਾਂ ਵਕਤ ਘੱਟ ਹੈ ਲੇਕਿਨ ਮੈਂ ਫਿਰ ਵੀ ਇਨੀਸ਼ੀਏਟ ਕਰਨਾ ਚਾਹੁੰਦਾ ਕਿ ਵੀ ਅਸੀਂ ਬਰਾਬਰ, ਸ਼ਾਇਦ ਸਾਡੇ ਵਿਊਜ਼ ਨੂੰ ਵੀ ਲੱਗਾ ਹੋਏਗਾ ਵੀ ਅਸੀਂ ਬਿਲਕੁਲ ਹੀ ਅਣਗੌਲਿਆਂ ਕਰ ਦਿੱਤਾ ਹੈ। ਔਰ ਇੱਕ ਲਿਖਤ ਅਜ਼ਫਰ ਖਾਨ ਸਾਹਿਬ ਦੀ ਸਾਨੂੰ ਅੱਜ ਹੀ ਆਈ ਹੈ, ਦਸੰਬਰ 26 ਦੀ ਡੇਟ ਲਾਈਨ 'ਚ ਉਹਨਾਂ ਨੇ ਲਿਖੀ। ਔਰ ਮੈਂ ਇਹ ਵੀ ਦੱਸ ਰਿਹਾ ਕਿ ਕਾਇਦੇ ਆਜ਼ਮ ਦੇ ਜਨਮ ਦਿਨ ਦੇ ਮੌਕੇ ਦਾ ਜਿਹੜਾ ਸਾਡਾ ਪ੍ਰੋਗਰਾਮ ਸੀ ਉਹ ਬਹੁਤ ਪਸੰਦ ਕੀਤਾ ਗਿਆ ਔਰ ਸਾਨੂੰ ਇਨ ਥਾਊਜ਼ੈਂਡਸ ਕਮੈਂਟਸ ਨੇ ਉਹਦੇ ਥੱਲੇ। ਮੈਂ ਸਭ ਦਾ ਸ਼ੁਕਰੀਆ ਅਦਾ ਕਰਦਾ।
ਉਹਨਾਂ ਨੇ ਵੀ ਲਿਖਿਆ, ਡੀਅਰ ਡਾਕਟਰ ਸਾਹਿਬ, ਸਤਿ ਸ੍ਰੀ ਅਕਾਲ ਐਂਡ ਅਸਲਾਮ ਅਲੈਕਮ। ਸਤਿ ਸ਼੍ਰੀ ਅਕਾਲ। I am proud of you for presenting such a sincere and heart-touching program on Quaid-e-Azam and the Sikh struggle. Quaid-e-Azam tried his best to pull Sikhs out of the mess with Muslims. He wanted to provide joint leadership to Muslim and Sikhs, but due to historical reasons, Sikhs could not come with him. If they accepted his suggestion and could have saved a lot of life in Punjab. ਉਹਦੇ 'ਚ ਅਸੀਂ ਸਾਰੇ ਆਸਪੈਕਟ ਡਿਸਕਸ ਕੀਤੇ ਸੀ, ਲੇਕਿਨ ਵਕਤਨ ਬਾ ਵਕਤਨ ਅਸੀਂ ਹੋਰ ਵੀ, ਕਿਉਂਕਿ ਇੱਕ 47 ਦਾ ਬੜਾ ਦੁਖਦ ਚੈਪਟਰ ਹੈ ਔਰ ਇਸ ਨੂੰ ਸਾਨੂੰ ਵਿਦ ਆਲ ਸਿੰਸੈਰਿਟੀ, ਸੰਜੀਦਗੀ ਦੇ ਨਾਲ, ਗੰਭੀਰਤਾ ਦੇ ਨਾਲ, ਇੱਕ ਪਾਸੇ ਤਾਂ ਲੀਡਰਸ਼ਿਪ ਦੀ ਫੋਲੀ ਹੈ ਪਰ ਦੂਸਰੇ ਪਾਸੇ ਜਿਹੜੇ ਦੋਨੋਂ ਪੰਜਾਬ ਦੇ ਲੋਕਾਂ ਦਾ ਬਿਹੇਵੀਅਰ ਹੈ। ਹੁਣ ਅੱਜ ਅਸੀਂ ਜਿੱਥੇ ਉਹ ਪਿਆਰ ਦਾ ਉਹ ਮਾਹ ਦੇਖਦੇ ਹਾਂ ਕਿ ਇੱਕ ਪਾਸੇ ਜੇ ਕਿਸਾਨ ਬੈਠੇ ਨੇ ਤੇ ਜਿਵੇਂ ਅਸੀਂ ਉਹ ਡਿਸਕਸ ਕੀਤਾ ਹੈ ਲਾਹੌਰੀਏ ਸਾਡੇ ਮੁੰਡਿਆਂ ਦਾ ਸੌਂਗ, ਔਰ ਆਮ ਲੋਕਾਂ ਦਾ ਵੀ, ਆਮ ਪਾਕਿਸਤਾਨੀਆਂ ਦਾ ਹਜ਼ਾਰਾਂ ਦੀ ਗਿਣਤੀ 'ਚ ਇਸ ਦੇ ਉੱਤੇ ਕਾਮੈਂਟਸ ਨੇ, ਸਪੋਰਟ। ਹੁਣ ਇੰਨਾ ਪਿਆਰਾ ਰਿਸ਼ਤਾ ਜਿਹੜਾ ਸਦੀਆਂ ਤੋਂ ਹੋਏਗਾ, ਸਦੀਆਂ ਤੋਂ ਹੈ, ਉਹ ਕਿਵੇਂ ਇੱਕਦਮ 5 ਦਰਿਆਵਾਂ ਦੇ ਪਾਣੀਆਂ 'ਚ ਜ਼ਹਿਰ ਘੁਲੀ, ਕਿਵੇਂ ਅਸੀਂ ਗੈਰ ਜ਼ਿੰਮੇਵਾਰ ਵਹਿਸ਼ੀ ਬਣੇ, ਕਿਵੇਂ ਸਾਰੇ, ਬੇਸ਼ੱਕ ਉਸ ਦੇ ਵਿੱਚ ਵੀ ਜਿਹੜੀਆਂ ਨੇ ਉਹ ਰੌਸ਼ਨੀਆਂ ਨੇ। ਜੇ ਪਾਕਿਸਤਾਨ 'ਚ ਕਰਤਾਰ ਸਿੰਘ ਫਿਲਮ ਬਣਦੀ ਹੈ, ਇੱਧਰ ਜਿਹੜੀ ਹੈ ਉਹ ਪਵਿੱਤਰ ਪਾਪੀ ਨਾਨਕ ਸਿੰਘ ਦੇ ਨਾਵਲ 'ਤੇ ਸੀ ਕਿ ਜਿੱਥੇ ਕਿਵੇਂ ਉਸ ਪਾਗਲਪਨ ਦੇ ਦੌਰ 'ਚ ਵੀ ਜਿਹੜਾ ਪਿਆਰ ਔਰ ਇਨਸਾਨੀਅਤ ਰਹੀ, ਲੇਕਿਨ ਇਹਦੀ ਕੋਈ ਨਿਆਂ ਸੰਗਤਾ ਜਾਂ ਜਸਟੀਫਿਕੇਸ਼ਨ ਨਹੀਂ ਹੈ ਜੋ 47 ਦੇ ਦੌਰ 'ਚ ਅਸੀਂ ਇੱਕ ਦੂਸਰੇ ਭਰਾਵਾਂ ਭੈਣਾਂ ਦੇ ਨਾਲ ਕੀਤਾ ਔਰ ਉਹਨਾਂ ਨੇ ਇਸ ਪਾਸੇ ਵਾਲੀ ਇਸ਼ਾਰਾ ਕੀਤਾ। ਬਟ ਸਮਟਾਈਮਸ ਆਈ ਆਲਸੋ ਥਿੰਕ ਇਫ ਦ ਸਿੱਖਸ ਕੇਮ ਵਿਦ ਅਸ, what would have been to Pakistan as the Baniyas were against Pakistan and Sikhs being politically immature could have made of Pakistan. So I say what Waheguru decides must have reason behind this. ਹਾਲਾਂਕਿ ਇਹ ਵੀ ਇੱਕ ਡਿਬੇਟ ਹੈ, ਉਹਨਾਂ ਨੇ ਬੇਸ਼ੱਕ ਬੜੇ ਪੋਲਾਈਟ ਲਫ਼ਜ਼ਾਂ 'ਚ ਕਿਹਾ ਹੈ, ਪਰ ਸਿੱਖਾਂ 'ਚ ਜਦੋਂ ਇਹ ਹੁੰਦਾ ਹੈ ਕਿ ਵੀ ਜੇ ਅਸੀਂ ਪਾਕਿਸਤਾਨ ਦਾ ਹਿੱਸਾ ਹੁੰਦੇ ਤਾਂ ਫਿਰ ਕਿਉਂ ਜੇ ਰਿਲੇਸ਼ਨ ਹੁੰਦੇ। ਹਾਲਾਂ ਉਹਦੇ ਇਸ ਮੁੱਦੇ 'ਤੇ ਉੱਥੋਂ ਦੇ ਲੈਫਟਿਸਟ ਜਿਹੜੇ ਰਹੇ ਕੁਛ ਲੋਕ ਸੀ ਉਹਨਾਂ ਨਾਲ ਵੀ ਮੇਰੀ ਗੱਲ ਹੋਈ, ਜਿਹੜੇ ਡਿਵਾਊਟ ਸੀ ਉਹਨਾਂ ਨਾਲ ਵੀ ਹੋਈ। ਇਹ ਇੱਕ ਕਿਉਂਕਿ ਜਿਹੜੀ ਚੀਜ਼ ਵਾਪਰੀ ਨਹੀਂ ਹੈ ਉਹ, ਪਰ ਮੈਂ ਇਹ ਸਮਝਦਾ ਕਿ ਵੀ ਮੈਂ ਇਹਨੂੰ ਇਸ ਲਈ ਨਹੀਂ ਮੈਂ ਦੇਖਦਾ ਕਿ ਜੇ 100 ਸਾਲ ਦੀ ਹੌਸਟਿਲਿਟੀ ਤੋਂ ਬਾਅਦ 1699 ਤੋਂ 1799 ਤੱਕ ਜਿਹੜੀਆਂ ਨੇ 3-4 ਜਨਰੇਸ਼ਨਾਂ ਸਿੱਖਾਂ ਦੀਆਂ ਮੁਗਲੀਆ ਸਲਤਨਤ ਦੇ ਨਾਲ ਔਰ ਦਰਾ ਖੈਬਰ ਪਾਰ ਤੋਂ ਆਉਣ ਵਾਲੇ ਹਮਲਾਵਰਾਂ ਦੇ ਨਾਲ ਜੂਝਦੀਆਂ ਰਹੀਆਂ, ਔਰ ਜੇ ਉਸ 100 ਸਾਲ ਦੀ ਸਟਰਗਲ ਬਾਅਦ ਜਦੋਂ ਮਹਾਰਾਜਾ ਰਣਜੀਤ ਸਿੰਘ ਦੀ ਕਮਾਨ ਥੱਲੇ ਪੰਜਾਬ ਦੇ ਵਿੱਚ ਹਕੂਮਤ ਬਣਦੀ ਹੈ ਤੇ ਉਹ ਜਿਹੜਾ 50 ਸਾਲ ਦਾ ਪੀਰੀਅਡ ਹੈ 1799 ਤੋਂ 1849 ਤੱਕ, ਉਹ ਮੋਸਟ ਹਾਰਮਨੀ ਦਾ ਪੀਰੀਅਡ ਹੈ। ਪਰਸੀਕਿਊਸ਼ਨ ਦੀ ਗੱਲ ਨਹੀਂ ਹੈ, ਇਹੀ ਨਹੀਂ, ਸਾਂਝਾ ਖੂਨ ਪਾਕਿਸਤਾਨ ਦਾ ਜਿਹੜਾ ਅੱਜ ਹਿੱਸਾ ਹੈ ਪੰਜਾਬ ਔਰ ਦੂਸਰਾ ਦਰਾ ਖੈਬਰ ਤੱਕ, ਉੱਥੋਂ ਦੇ ਮੁਸਲਮਾਨ ਔਰ ਸਿੱਖ ਫੌਜਾਂ ਜਿਹਦੇ ਇੱਧਰਲਾ ਅੱਜ ਦਾ ਮਾਝਾ ਦੁਆਬਾ ਖਾਸ ਤੌਰ 'ਤੇ ਹੈ, ਮਾਲਵੇ ਦੀਆਂ ਰਿਆਸਤਾਂ ਤਾਂ ਅੰਗਰੇਜ਼ਾਂ ਦੇ ਪ੍ਰੋਟੈਕਟਡ ਚਲੀਆਂ ਗਈਆਂ ਸੀ, ਉਹ ਸਾਂਝੀ ਤਾਕਤ ਨੇ ਜਿਹੜਾ ਇੰਨਾ ਵੱਡਾ ਐਮਪਾਇਰ ਕਾਇਮ ਕਰਨ 'ਚ ਹੈਲਪ ਕੀਤੀ। ਔਰ ਜੇ 100 ਸਾਲ ਦੀ ਹੌਸਟਿਲਿਟੀ ਜਿਹੜੀ ਹੈ ਉਸ 50 ਸਾਲ ਦੇ ਰਾਜ ਤੁਹਾਨੂੰ ਕਿਤੇ ਦੇਖਣ ਨੂੰ ਨਹੀਂ ਮਿਲਦੀ, ਤੇ ਮੈਨੂੰ ਇਹ ਲੱਗਦਾ ਹੈ ਕਿ ਵੀ ਜੇ ਕੁਛ ਪ੍ਰੋਪਰ ਤਰੀਕੇ ਦੇ ਨਾਲ ਨੈਗੋਸ਼ੀਏਟ ਹੋ ਕੇ ਹੁੰਦਾ ਤੇ ਸ਼ਾਇਦ ਉਹ ਸਾਡਾ ਬੈਸਟ ਰੂਲ ਟੂਗੈਦਰ ਹੁੰਦਾ। ਹਾਲਾਂ ਪਾਕਿਸਤਾਨੀ ਕੁਛ ਦਾਨੇਸ਼ਵਰਾਂ ਦਾ ਇਹ ਵੀ ਕਹਿਣਾ ਹੈ ਕਿ ਜੇ ਸਿੱਖ ਨਾਲ ਹੁੰਦੇ ਇਹ ਸਿਸਟਮ ਹੁੰਦਾ ਪਾਕਿਸਤਾਨ 'ਚ ਡੈਮੋਕ੍ਰੇਸੀ ਵੀ ਫਲਰਿਸ਼ ਹੁੰਦੀ, ਹੋ ਸਕਦਾ ਫੌਜੀ ਰਾਜ ਦਾ ਮੁਕਾਮ ਘਟ ਜਾਂਦਾ। ਕਈ ਉਹਨੂੰ ਅਦਰ ਵੇ ਵੀ ਰਾਉਂਡ ਲੈਂਦੇ ਨੇ, ਪਰ ਮੈਂ ਸਮਝਦਾ ਵੀ ਸਿੱਖ ਐਂਗਲ ਤੋਂ ਜਿਹੜੀ ਗੱਲ ਵਾਪਰੀ ਨਹੀਂ ਹੈ, ਪਰ ਮੈਨੂੰ ਇਹ ਲੱਗਦਾ ਹੈ ਕਿ ਕੋਈ ਬਿਲਟ ਇਨ ਹੌਸਟਿਲਿਟੀ ਨਹੀਂ ਹੈ ਔਰ ਨਾ ਹੀ ਸੀ ਉਦੋਂ, ਲੇਕਿਨ ਫਿਰ ਵੀ ਇਸ ਦੇ ਉੱਤੇ ਤਾਂ ਕਿਆਸ ਰਾਈਆਂ ਨੇ। referendum 2020 is a very smart move and a virtual Khalsa Raj initially can be established around the world, which can for some time help us to understand the meaning of Raj Karega Khalsa till getting Khalistan. उन्होंने कहा क्योंकि ज़ाहिर है कि भी खालिस्तान च तां इस किस्म का जिहड़ा रेफरेंडम ਜਾਂ दूसरे दे ਉਹਨਾਂ ਨੇ ਉੱਥੇ ਬਹੁਤਾ ਉਹਨੂੰ ਨਹੀਂ ਹੋਣ ਦੇਣਾ, ਪਰ ਉਹ ਵੀ ਇਹ ਸਮਝਦੇ ਨੇ ਕਿ ਜੇ ਡਾਇਸਪੋਰਾ 'ਚ ਸਿੱਖ ਟੂਗੈਦਰ ਆਉਂਦੇ ਨੇ ਔਰ ਖਾਲਿਸਤਾਨ ਦੇ ਹੱਕ ਦੇ ਵਿੱਚ ਇੱਕ ਮੈਂਡੇਟ ਆਉਂਦਾ ਹੈ ਔਰ ਉਸ ਕਨਸੈਪਟ ਨੂੰ
ਸਮਝਣ ਦੇ ਵਿੱਚ ਮਦਦਗਾਰੀ ਹੋਏਗੀ। ਔਰ ਮੈਂ ਕਲੋਜ਼ਿੰਗ ਤੋਂ ਪਹਿਲਾਂ ਹਾਲਾਂ ਵਕਤ ਤਾਂ ਸੀਮਤ ਹੈ, ਪਰ ਮੈਂ ਜਿਹੜਾ ਅਸੀਂ ਕਬੀਰ ਸਾਹਿਬ ਦੀ ਬਾਣੀ ਦੇ 2 ਸ਼ਲੋਕ ਵਿਚਾਰਾਂਗੇ। ਇੱਕ ਹੈ, ਕਬੀਰ ਫਲ ਲਾਗੇ ਫਲਨ ਪਾਕਨ ਲਾਗੇ ਆਂਬ ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਂਬ। ਅੱਛਾ, ਹੁਣ ਜ਼ਾਹਰ ਹੈ ਵੀ ਜਦੋਂ ਫਸਲ ਔਰ ਖ਼ਾਸ ਤੌਰ ਤੇ ਅੰਬ ਦੇ ਬੂਟੇ ਨੂੰ ਐਜ਼ ਏ ਮੈਟਾਫਰ ਇਸਤੇਮਾਲ ਕੀਤਾ ਹੈ ਕਿ ਵੀ ਉੱਥੋਂ ਤੱਕ ਪਹੁੰਚ ਗਿਆ ਕਿ ਵੀ ਅੰਬ ਜਿਹੜੇ ਨੇ ਉਹ ਲੱਗ ਗਏ, ਅੰਬੀਆਂ ਦੇ ਅੰਬ ਬਣੇ, ਫਲ ਲਾਗੇ ਫਲਨ ਕਿ ਪੱਕਣ ਲੱਗ ਗਏ, ਔਰ ਪਾਕਣ ਲੱਗ ਗਏ ਆਮ, ਫਲ ਫਲਿਆ ਪੱਕਿਆ। ਹੁਣ ਈਵਨ ਜਦੋਂ ਜਿਵੇਂ ਕਿਸਾਨ ਹੈ, ਭਾਵੇਂ ਕਣਕ ਤੁਸੀਂ ਵੱਢ ਵੀ ਲਈ ਹੈ, ਝੋਨਾ ਝਾੜ ਵੀ ਲਿਆ, ਜੇ ਖੇਤਾਂ 'ਚ ਹੀ ਪਿਆ ਉਸੇ ਰਾਤ ਹੀ ਹਨੇਰੀ ਤੂਫਾਨ ਆਈ ਤਾਂ ਉੱਡ ਗਿਆ। ਜਦੋਂ ਤੁਹਾਡੇ ਘਰ ਆ ਜਾਏਗਾ ਮਹਿਫੂਜ਼, ਉਦੋਂ ਫਸਲ ਤੁਹਾਡੀ। ਇਸੇ ਤਰ੍ਹਾਂ ਪੱਕਾ ਅੰਬ ਵੀ ਜਿਹੜਾ ਜੇ ਹਨੇਰੀ ਆ ਉਹਨੂੰ ਤਬਾਹ ਕਰ ਦੇਗੀ। ਸੋ ਇਹ ਉਹਨਾਂ ਨੇ ਇਸ ਪਾਸੇ ਵੱਲ ਇਸ਼ਾਰਾ ਕੀਤਾ ਕਿ ਕਈ ਵਾਰ ਰੱਬ ਦੀ ਕੁਰਬਤ, ਰੱਬ ਦੇ ਨੇੜੇ ਪਹੁੰਚਦਿਆਂ ਵੀ ਕਈ ਵਾਰ ਕੁਝ ਐਸਾ ਵਾਪਰ ਸਕਦਾ ਹੈ ਕਿ ਤੁਸੀਂ ਉਸ ਤੋਂ ਟੁੱਟ ਸਕਦੇ ਹੋ। ਤੁਹਾਡਾ ਉਸ ਨਾਲ ਇਕਮਿਕ ਹੋਣ ਦਾ ਜਿਹੜਾ ਯਤਨ ਹੈ ਉਹ ਨਾਕਾਮਯਾਬ ਹੋ ਸਕਦਾ ਹੈ। ਜਾਏ ਪਹੁੰਚੈ ਖਸਮ ਕੋ ਜੋ ਬੀਚ ਨਾ ਖਾਹੀ ਕਾਮ, ਕਿ ਵੀ ਜੇ ਦਰਖਤ ਨੂੰ ਕੋਈ ਹਿਲਾ ਦੇ, ਜਦੋਂ ਝੱਖੜ ਆਉਂਦਾ ਸਾਰੇ ਪੱਕੇ ਅੰਬ ਥੱਲੇ ਡਿੱਗ ਪੈਣਗੇ, ਉਹ ਫਜ਼ੂਲ ਗਏ। ਸੋ ਇਸੇ ਤਰ੍ਹਾਂ ਉਹਨਾਂ ਦਾ ਇਹ ਕਹਿਣਾ ਕਿ ਭਾਈ ਇਸ ਤੋਂ ਪਹਿਲਾਂ ਕਿ ਇਹ ਡਿੱਗ ਪੈਣ, ਰੱਬ ਦੇ ਉੱਤੇ ਯਕੀਨ ਔਰ ਰੱਬ ਦੀ ਅਨਾਇਤ, ਰੱਬ ਦੇ ਰਹਿਮ ਦੀ ਤਵੱਕੋ ਕਰੋ ਕਿ ਤੁਹਾਡਾ ਜਿਹੜਾ ਇਹ ਐਫਰਟ ਹੈ ਰੱਬ ਨਾਲ ਮਿਲਣ ਦਾ, ਇਹ ਸਫਲ ਹੋਏ। ਔਰ ਦੂਸਰਾ ਉਹਨਾਂ ਦਾ ਸ਼ਲੋਕ ਹੈ, ਕਬੀਰ ਠਾਕਰ ਪੂਜੈ ਮੋਲ ਲੈ ਮਨ ਹਠ ਤੀਰਥ ਜਾਏ ਦੇਖਾ ਦੇਖੀ ਸਵਾਂਗ ਧਰੇ ਭੂਲੇ ਭਟਕਾ ਖਾਏ। ਹੁਣ ਇਹ ਬੁੱਤ ਪ੍ਰਸਤੀ ਦੇ ਖਿਲਾਫ ਕਬੀਰ ਸਾਹਿਬ ਦਾ ਫਰਮਾਨ ਹੈ। ਉਹਨਾਂ ਨੇ ਕਿਹਾ ਵੀ ਜਿਸ ਨੂੰ ਰੱਬ ਬਣਾ ਕੇ ਤੁਸੀਂ ਪੂਜਾ ਕਰਦੇ ਹੋ, ਕਬੀਰ ਠਾਕਰ ਪੂਜੇ ਮੋਲ ਲੈ, ਕਿ ਇਹ ਬੁੱਤ ਤਾਂ ਖਰੀਦ ਕੇ ਲਿਆਂਦਾ ਨਾ ਦੁਕਾਨ ਤੋਂ, ਜਿਹਨੂੰ ਠਾਕਰ ਬਣਾਇਆ, ਨਵਾ ਧਵਾ ਕੇ ਉੱਤੇ ਸੰਧੂਰ ਸੁੱਟ ਕੇ ਉਹਨੂੰ ਕਿਹਾ ਵੀ ਦੇਵਤਾ ਹੈ। ਠਾਕਰ ਪੂਜੈ ਮੂਲ ਲੈ ਮਨ ਹਠ ਤੀਰਥ ਜਾਏ। ਹੁਣ ਇਸੇ 'ਚ ਹੀ ਉਹਨਾਂ ਨੇ ਗੰਗਾ, ਜਮਨਾ, ਸਰਸਵਤੀ, ਗੋਦਾਵਰੀ, ਜਿਹੜੀ ਸਾਰੀ ਉਮਰ ਤੀਰਥਾਂ ਦਾ ਇਸ਼ਨਾਨ ਕਰਨ ਦਾ ਕਾਨਸੈਪਟ ਬ੍ਰਾਹਮਣਵਾਦ ਦਾ ਸੀ, ਉਹਨੂੰ ਵੀ ਬੁੱਤ ਪ੍ਰਸਤੀ ਜਿਹੜਾ ਬਾਜ਼ਾਰੋਂ ਲੈ ਕੇ ਠਾਕਰ ਉਹਦੀ ਪੂਜਾ ਦੇ ਨਾਲ ਜੋੜ ਕੇ ਕਿਹਾ ਦੇਖਾ ਦੇਖੀ ਸਵਾਂਗ ਧਰੇ ਭੂਲੇ ਭਟਕਾ ਖਾਏ, ਕਿ ਵੀ ਜਿਹਨੇ ਇਹਦੀ ਸ਼ੁਰੂਆਤ ਕੀਤੀ ਬ੍ਰਾਹਮਣ ਨੇ, ਉਹਦੀ ਦੇਖਾ ਦੇਖੀ ਬਾਕੀ ਵੀ ਉਸ ਜਾਲ ਦੇ ਵਿੱਚ ਫਸੇ, ਠਾਕਰ ਦੀ ਪੂਜਾ ਵੀ, ਔਰ ਇਹ ਹਿੰਦੂ ਜਿਹਨਾਂ ਨੂੰ ਤੀਰਥ ਬਣਾਇਆ ਉਹਨਾਂ ਦਾ ਨਹਾਉਣਾ ਧੋਣਾ ਵੀ। ਉਹਨਾਂ ਨੇ ਕਿਹਾ ਵੀ ਦੇਖਾ ਦੇਖੀ ਸਵਾਂਗ ਧਰੇ, ਸਵਾਂਗ ਹੁੰਦਾ ਨਕਲ ਕਰਨਾ, ਕਿ ਬਾਕੀ ਇੱਕ ਤੁਰੇ ਸਾਰੇ ਫਿਰ ਉਹਦੇ ਮਗਰ ਤੁਰ ਪਏ, ਭੂਲੇ ਭਟਕਾ ਖਾਏ, ਕਿ ਭਾਈ ਫਿਰ ਇਸੇ ਹੀ ਜਿਹੜੇ ਅਸਲ ਰੱਬ ਦੀ ਇਬਾਦਤ ਸੀ, ਰੱਬ ਦੀ ਯਾਦ ਸੀ, ਖਲਕਤ ਦੀ ਸੇਵਾ ਸੀ, ਉਸ ਤੋਂ ਟੁੱਟ ਕੇ ਤੇ ਬੁੱਤ ਪ੍ਰਸਤੀ ਔਰ ਤੀਰਥਾਂ ਦੇ ਇਸ਼ਨਾਨ ਇਸ ਦੇ ਵਿੱਚ ਹੀ ਭਟਕ ਗਏ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਐਵੇਂ ਸ਼ੋਅ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਲੈਣੇ ਆ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tvre4.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੀ ਰਸ ਨਾਲ ਗਿਆ ਦੋ। ਦੇਖਦੇ ਰਹੋ TVRE4। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।